ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਤੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਅਪਡੇਟ ਅਮਰੀਕਾ। ਮੈਂ ਰਾਜਕਨਵੀਰ ਸਿੰਘ ਤੇ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਦਸੰਬਰ ਦੀ 31 ਤਰੀਕ ਆ, ਸਾਲ ਦਾ ਆਖਰੀ ਦਿਨ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮਨਜੀਤ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਕਾ ਕਲੋਵਿਸ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ, ਸਨੀ ਪੁਰੇਵਾਲ ਯੂਨੀਵਰਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਮੇਜਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਗੁਰਨਾਮ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟੇਰਕੀਆਣਾ 415 909 0503। ਟਰਾਈਅਸ ਟਰੱਕਿੰਗ ਫਰੈਜ਼ਨੋ, ਸੋਲੋ ਤੇ ਟੀਮ ਟਰੱਕ ਡਰਾਈਵਰਸ ਹਾਇਰ ਕਰਦੇ ਹਨ। ਸੋਲੋ ਨੂੰ 60 ਸੈਂਟ, ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 180 ਦੇ ਕਾਰਨਰ ਤੇ 53 ਫੁੱਟੇ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਕਾਲ 5592663737। ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਦੀਪ ਸਿੰਘ ਨਾਹਲ ਕਰਮਨ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਸੋ ਅੱਜ ਰਾਜਕਨਵੀਰ ਸਿੰਘ ਜੀ ਆਪਾਂ ਕੁਝ ਕੁ ਖਬਰਾਂ ਸਾਂਝੀਆਂ ਕਰਾਂਗੇ ਤੇ ਕਾਲਸ ਲਵਾਂਗੇ ਸਰੋਤਿਆਂ ਦੀਆਂ। ਕਿਸ ਤਰ੍ਹਾਂ ਦੇ ਜਿਹੜਾ ਪ੍ਰੋਗਰਾਮ ਤੁਹਾਨੂੰ ਅਪਡੇਟ ਅਮਰੀਕਾ ਲੱਗਿਆ। ਪਿਛਲੇ 2 ਸਾਲਾਂ ਤੋਂ ਆਪਾਂ ਵੀ ਬਹੁਤ ਜ਼ੋਰ ਲਾਇਆ ਸੀ ਤੇ ਕਰੋਪੀ ਵੀ ਦੁਨੀਆ ਤੋਂ ਬੜੀ ਆਈ ਹੋਈ ਸੀ। ਉਹਦੇ ਸੰਬੰਧ ਦੇ ਵਿੱਚ ਆਪਾਂ ਕਾਲਸ ਲਵਾਂਗੇ, ਤੁਹਾਡੇ ਕੀ ਕੀ ਵਿਚਾਰ ਹੈਗੇ ਆ ਇਸ ਪ੍ਰੋਗਰਾਮ ਦੇ ਸੰਬੰਧ ਦੇ ਵਿੱਚ। ਤੇ ਕੁਛ ਕੁ ਆਪਾਂ ਕਾਲ ਖਬਰਾਂ ਕਰ ਲਈਏ 5-7 ਮਿੰਟ। ਤੇ ਇੱਕ ਜਿਹੜੀ ਪੋਜ਼ੀਟਿਵ ਖਬਰ ਆ ਕੈਲੀਫੋਰਨੀਆ ਦੇ ਬਾਬਤ ਆ ਰਹੀ ਆ ਵੀ ਨਵਾਂ ਮੈਪ ਦੇ ਮੁਤਾਬਕ ਕੈਲੀਫੋਰਨੀਆ ਆਊਟ ਆਫ ਐਕਸੈਪਸ਼ਨਲ ਡਰਾਊਟ ਚੋਂ ਬਾਹਰ ਹੋ ਗਿਆ ਹੈਗਾ। ਹਜੇ ਪੂਰੀ ਤਰ੍ਹਾਂ ਡਰਾਊਟ ਤਾਂ ਨਹੀਂ ਬਾਹਰ ਹੋਇਆ, ਐਕਸੈਪਸ਼ਨਲ ਡਰਾਊਟ ਚੋਂ ਬਾਹਰ ਹੋਇਆ। ਸੋ ਇਹ ਗੁੱਡ ਨਿਊਜ਼ ਆ। 193.7 ਇੰਚ ਸਨੋ ਸੈਂਟਰਲ ਸਿਆਰਾਜ਼ ਦੇ ਵਿੱਚ ਪਈ ਹੈਗੀ ਆ। ਇਹ ਰੈਕਡ ਆ 1970 ਦੇ ਵਿੱਚ 179 ਇੰਚ ਸਨੋ ਪਈ ਸੀਗੀ। ਸੋ ਹੋਪਫੁਲੀ ਲੇਕਸ ਵੀ ਪਾਣੀ ਉਹਨਾਂ 'ਚ ਭਰਨਾ ਸ਼ੁਰੂ ਹੋ ਗਿਆ ਆਲਰੇਡੀ। ਸੋ ਹੋਪਫੁਲੀ ਲੱਗਦਾ ਆ ਵੀ ਅਗਲੇ ਵੀਕ ਫੇਰ ਕਹਿੰਦੇ ਸਟੋਰਮ ਆਊਗਾ ਨਵੇਂ ਸਾਲ ਤੋਂ ਬਾਅਦ ਤੇ ਜਿਹੜਾ ਡਰਾਊਟ ਆ ਕੈਲੀਫੋਰਨੀਆ 'ਚੋਂ ਉਹ ਜੇ ਖਤਮ ਨਹੀਂ ਹੁੰਦਾ ਘੱਟ ਜ਼ਰੂਰ ਜਾਊਗਾ। ਜੀ ਬਿਲਕੁਲ। ਤਕਰੀਬਨ 80% ਡਰਾਊਟ ਆ ਉਹ ਘਟ ਕੇ 33% ਦੇ ਉੱਤੇ ਜਿਹੜਾ ਆ ਉਹ ਹੁਣ ਆ ਗਿਆ ਆ। ਸੋ ਇੱਕ ਚੰਗੀ ਜਿਹੜੀ ਚੀਜ਼ ਇਹ ਹੋਈ ਆ। ਖਾਸ ਕਰਕੇ ਜੇ ਕਿਸਾਨ ਦੇ ਨਜ਼ਰ ਤੋਂ ਦੇਖਿਆ ਜਾਵੇ, ਪਾਣੀ ਉਹਨਾਂ ਨੂੰ ਨਹਿਰੀ ਪਾਣੀ ਤੇ ਜਿਹੜਾ ਦੂਜਾ ਪਾਣੀ ਆ ਉਹ ਮਿਲਣ ਦੇ ਵਿੱਚ ਥੋੜ੍ਹੀ ਆਸਾਨੀ ਜਿਹੜੀ ਉਹ ਰਹਿ ਸਕਦੀ। ਨਹੀਂ ਤਾਂ ਅਦਰਵਾਈਜ਼ ਕਹਿ ਰਹੇ ਸੀਗੇ ਵੀ ਜੇ ਡਰਾਊਟ ਇੱਦਾਂ ਹੀ ਚੱਲਦਾ ਰਿਹਾ ਤਾਂ ਖੇਤੀਬਾੜੀ ਦੇ ਲਈ ਪਾਣੀ ਜਿਹੜਾ ਉਹ ਬਿਲਕੁਲ ਵੀ ਨਹੀਂ ਦਿੱਤਾ ਜਾਊਗਾ। ਹਰ ਇੱਕ ਨੂੰ ਆਪਣਾ ਹੀ ਪਾਣੀ ਪੰਪ ਜਿਹੜਾ ਉਹ ਕਰਨਾ ਪੈਣਾ ਸੀ। ਤੇ ਆਪਾਂ ਨੂੰ ਪਤਾ ਹੈ ਵੀ ਪੰਜਾਬ ਦੇ ਵਿੱਚ ਵੀ ਆਪਾਂ ਉਹੀ ਪਾਣੀ ਪੰਪ ਕਰ ਕਰਕੇ ਕੱਢ ਕੇ ਤਾਂ ਉੱਥੇ ਦੇ ਕੀ ਹਾਲਾਤ ਬਣੇ ਆ ਤੇ ਫਿਰ ਉੱਦਾਂ ਦੇ ਹਾਲਾਤ ਨਹੀਂ ਤਾਂ ਇੱਧਰ ਵੀ ਬਣਦੇ ਜਾਣੇ ਸੀ। ਸੋ ਇਹ ਭਾਰੀ ਬਰਫ਼ਬਾਰੀ, ਭਾਰੀ ਮੀਂਹ ਦਾ ਸਾਰੇ ਜਾਣੇ ਸਵਾਗਤ ਜਿਹੜਾ ਇੱਕ ਹਿਸਾਬ ਦੇ ਨਾਲ ਕਰ ਰਹੇ ਨੇ। ਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਿੱਦਾਂ ਆਪਾਂ ਕੱਲ੍ਹ ਵੀ ਖਬਰ ਇਹ ਸਾਂਝੀ ਕੀਤੀ ਸੀਗੀ ਵੀ ਕੋਲੋਰਾਡੋ ਦੇ ਜਿਹੜੇ ਟਰੱਕ ਡਰਾਈਵਰ ਦੀ ਸੈਂਟੈਂਸ ਆ ਉਹ 100 ਸਾਲ ਦੀ ਉਸ ਦੇ ਵਿੱਚ ਕਟੌਤੀ ਹੋਈ। ਉਸ ਦੇ ਲਈ ਨਵਾਂ ਵਰ੍ਹਾ ਚਲੋ ਐਟਲੀਸਟ ਇਸ ਗੱਲੋਂ ਚੰਗਾ ਜਿਹੜਾ ਆਪਾਂ ਕਹਿ ਸਕਦੇ ਹਾਂ ਵੀ ਹੋਊਗਾ ਵੀ 110 ਦੀ ਥਾਂ ਤੇ ਜਿਹੜਾ ਉਹ 10 ਸਾਲ ਹੁਣ ਉਸ ਦੀ ਮਹਿਜ਼ ਜਿਹੜੀ ਸਜ਼ਾ ਆ ਉਹ ਰਹੇਗੀ। ਸੋ ਗਲਤੀ ਹੋਈ ਆ ਜਿੱਦਾਂ ਵੀ ਹੋਇਆ ਆ ਪਰ ਬਹੁਤ ਸਾਰੇ ਲੋਕਾਂ ਨੇ ਇਹ ਆਵਾਮ ਦੀ ਜਿਹੜੀ ਆਵਾਜ਼ ਆ ਉਹ ਚੱਕੀ ਤੇ ਉਸ ਦੇ ਨਾਲ ਦੇ ਨਾਲ ਫਿਰ ਉੱਥੋਂ ਦੇ ਗਵਰਨਰ ਨੇ ਲੋਕਾਂ ਦੀ ਜਿਹੜੀ ਇਸ ਆਵਾਜ਼ ਦੇ ਅੱਗੇ ਝੁਕਦੇ ਹੋਇਆ ਇਸ ਦੀ ਸਜ਼ਾ ਨੂੰ ਜਿਹੜਾ ਆ ਉਹ ਘਟਾ ਦਿੱਤਾ ਹੈਗਾ।
ਜੀ। ਇੱਕ ਪਾਸੇ ਵੈਸਟ ਕੋਸਟ ਦੇ ਵਿੱਚ ਸਟੋਰਮ ਆ ਰਿਹਾ ਆ, ਸਨੋ ਆ, ਮੀਂਹ ਪੈ ਰਿਹਾ। ਦੂਸਰੇ ਪਾਸੇ ਕੋਲੋਰਾਡੋ ਦੇ ਵਿੱਚ ਡੈਨਵਰ ਏਰੀਏ ਦੇ ਵਿੱਚ ਅੱਗ ਲੱਗੀ, ਜਿਹਦੇ ਨਾਲ ਹੰਡਰਡਸ ਆਫ ਹੋਮਸ ਕਹਿੰਦੇ ਵੀ ਤਬਾਹ ਹੋ ਗਏ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਮੂਵ ਕਰਨਾ ਪਿਆ। ਉੱਥੇ ਦੇ ਸ਼ੈਰਿਫ ਜੋ ਪਹਿਲੇ ਦੇ ਮੁਤਾਬਕ ਕਹਿੰਦੇ 580 ਘਰ ਤੇ ਹੋਰ ਕਮਰਸ਼ੀਅਲ ਬਿਲਡਿੰਗਸ ਆਲਰੇਡੀ ਸੜ ਕੇ ਸਵਾਹ ਹੋ ਗਈਆਂ ਆ। 80 ਤੋਂ ਲੈ ਕੇ 100 ਮਾਈਲਜ਼ ਪਰ ਆਵਰ ਦੇ ਹਿਸਾਬ ਨਾਲ ਹਵਾਵਾਂ ਚੱਲਦੀਆਂ ਸੀਆਂ, ਜਿਹਦੇ ਨਾਲ ਅੱਗ ਬਹੁਤ ਤੇਜ਼ੀ ਦੇ ਨਾਲ ਫੈਲੀ। ਲੂਇਸਵਿਲ ਕੋਲੋਰਾਡੋ ਦੇ ਵਿੱਚ ਵੀ, ਡੈਨਵਰ ਦੇ ਵਿੱਚ ਵੀ, ਤੇ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਹੈਗਾ। ਜੀ, ਬਿਲਕੁਲ ਇਹ ਜਿਹੜੀ ਇੱਕ ਮਾੜੀ ਖਬਰ ਜਿਹੜੀ ਉਹ ਆਈ ਹੈਗੀ ਆ। ਉੱਧਰ ਓਮੀਕਰੋਨ ਦੇ ਵੱਧ ਰਹੇ ਕੇਸਾਂ ਦੇ ਕਰਕੇ ਯੂਐਸ ਦੀਆਂ ਜਿਹੜੀਆਂ ਸਕੂਲ ਡਿਸਟ੍ਰਿਕਟਸ ਆ, ਉਹਨਾਂ ਵਿੱਚ ਇੱਕ ਵਾਰੀ ਫੇਰ ਹਾਹਾਕਾਰ ਜਿਹੜੀ ਉਹ ਮਚੀ ਆ। ਜਦ ਕਿ ਬਹੁਤ ਸਾਰੀਆਂ ਸਕੂਲ ਡਿਸਟ੍ਰਿਕਟਸ ਆਪਣੇ ਜਿਹੜੇ ਕਲਾਸਰੂਮ ਆ ਬੱਚਿਆਂ ਦੇ ਲਈ ਮੁੜ ਜਿਹੜੀ ਉਹਨਾਂ ਨੇ ਖੋਲ੍ਹੇ ਹੋਏ ਸੀ ਵੀ ਉਹ ਖੁੱਲ੍ਹੇ ਰਹਿਣ, ਉਸ ਦੀਆਂ ਕੋਸ਼ਿਸ਼ਾਂ ਦੇ ਵਿੱਚ ਲੱਗੀਆਂ ਵੀ ਵਿੰਟਰ ਬ੍ਰੇਕ ਤੋਂ ਬਾਅਦ 'ਚ। ਪਰ ਜਿਹੜੇ ਆંકੜੇ ਇਸ ਟਾਈਮ ਸਾਹਮਣੇ ਆ ਰਹੇ ਆ, ਬਹੁਤ ਸਾਰੇ ਜਿਹੜੇ ਸਕੂਲ ਡਿਸਟ੍ਰਿਕਟਸ ਆ, ਹੋ ਸਕਦਾ ਆ ਵੀ ਉਹ ਇੱਕ ਵਾਰੀ ਫੇਰ ਔਨਲਾਈਨ ਸਕੂਲਸ ਦੇ ਵੱਲ ਨੂੰ ਜਿਹੜਾ ਉਹ ਰੁੱਖ ਕਰ ਸਕਦੇ ਆ। ਉਧਰ ਨਿਊਯਾਰਕ ਦੇ ਜਿਹੜੇ ਸਕੂਲ ਡਿਸਟ੍ਰਿਕਟਸ ਉਹ ਉਸ ਦੇ ਬਾਬਤ ਜਿਹੜੇ ਉੱਥੋਂ ਦੇ ਮੇਅਰ ਬਿਲ ਡੀ ਬਲਾਸੀਓ ਉਹਨਾਂ ਨੇ ਇੱਕ ਆਪਣੀ ਸਟੇਟਮੈਂਟ ਦੇ ਵਿੱਚ ਕਿਹਾ ਵੀ ਉਹ ਕੋਵਿਡ-19 ਦੀ ਟੈਸਟਿੰਗ ਜਿਹੜੀ ਸਕੂਲ ਦੇ ਵਿੱਚ ਉਹ ਦੁੱਗਣੀ ਕਰਨ ਜਾ ਰਹੇ ਆ ਤੇ ਬੱਚਿਆਂ ਨੂੰ ਵੈਕਸੀਨੇਸ਼ਨ ਕਰਵਾਉਣ ਦੇ ਲਈ ਉਹ ਕੋਸ਼ਿਸ਼ ਜਿਹੜੀ ਉਹ ਹੁਣ ਹੋਰ ਕਰਨਗੇ ਤੇ ਨਾਲ ਹੀ ਸਟੂਡੈਂਟ ਟੀਚਰਸ ਤੇ ਜਿਹੜੇ ਸਟਾਫ ਹੈਗਾ ਆ ਉਹਨਾਂ ਨੂੰ ਐਟ ਹੋਮ ਟੈਸਟ ਕਿਟਸ ਆ ਉਹ ਘੱਲੀਆਂ ਜਾਣਗੀਆਂ ਤਾਂ ਜੋ ਉਹ ਸਮੇਂ-ਸਮੇਂ ਸਿਰ ਆਪਣਾ ਟੈਸਟ ਕਰਦੇ ਰਹਿਣ ਤੇ ਜੇ ਕੋਈ ਪੀੜਤ ਇਸ ਤੋਂ ਹੈਗਾ ਆ ਤਾਂ ਉਹ ਫਿਰ ਆਪਣਾ ਕੁਆਰੰਟੀਨ ਕਰੇ ਤੇ ਸਕੂਲ ਜਿਹੜੇ ਉਹ ਬੰਦ ਨਾ ਕਰਨੇ ਪੈਣ। ਜੀ। ਸੋ ਹੋਰ ਵੀ ਬਹੁਤ ਸਾਰੇ ਸੂਬਿਆਂ ਦੇ ਵਿੱਚ ਇਦਾਂ ਦੀਆਂ ਜਿਹੜੀਆਂ ਕੋਸ਼ਿਸ਼ਾਂ ਆ ਉਹ ਨਾਲ ਦੇ ਨਾਲ ਚੱਲ ਰਹੀਆਂ ਆ। ਹੌਲੀਡੇ ਸੀਜ਼ਨ ਦੇ ਵਿੱਚ ਵੀ ਆਪਾਂ ਦੇਖਿਆ ਲੋਕਾਂ ਨੂੰ ਘੰਟਿਆਂ ਬੱਧੀ ਲੰਬੀਆਂ-ਲੰਬੀਆਂ ਲਾਈਨਾਂ ਦੇ ਵਿੱਚ ਜਿਹੜੇ ਫ੍ਰੀ ਐਟ ਹੋਮ ਟੈਸਟ ਕਿਟਸ ਮਿਲ ਰਹੀਆਂ ਸੀ, ਉਹਦੇ ਵਿੱਚ ਲੱਗਣਾ ਪਿਆ ਤਾਂ ਜੋ ਲੋਕ ਆਪੋ ਆਪਣੇ ਹਿਸਾਬ ਦੇ ਨਾਲ ਪਰਿਵਾਰਾਂ ਦੇ ਨਾਲ ਜਿਹੜੇ ਉਹ ਮਿਲ ਸਕਣ। ਬਹੁਤ ਸਾਰੇ ਜਿਹੜੇ ਸਿਹਤ ਦੇ ਮਾਹਰ ਆ, ਉਹ ਕਹਿ ਰਹੇ ਆ ਵੀ ਜਿਹੜਾ ਹੁਣ ਨਿਊ ਈਅਰ ਈਵ ਹੈਗਾ ਆ ਟੁਡੇ, ਅੱਜ ਜਿਹੜਾ ਹੈਗਾ ਆ ਵੀ ਪਾਰਟੀਜ਼ ਹੋਣੀਆਂ ਬਹੁਤ ਸਾਰੇ ਥਾਵਾਂ ਦੇ ਉੱਤੇ, ਤਾਂ ਵੀ ਉਹਨਾਂ ਦਾ ਪਰਹੇਜ਼ ਹੀ ਜਿਹੜਾ ਆ ਉਹ ਕੀਤਾ ਜਾਵੇ। ਬਾਕੀ ਹਰ ਇੱਕ ਜਣਾ ਆਪੋ ਆਪਣੇ ਹਿਸਾਬ ਦੇ ਨਾਲ ਇਸ ਨੂੰ ਫੈਸਲਾ ਲਵੇ। ਖਾਸ ਕਰਕੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਬਜ਼ੁਰਗ ਜਾਂ ਜਿਨ੍ਹਾਂ ਦੇ ਇਮਿਊਨ ਸਿਸਟਮ ਬਹੁਤੇ ਸਟਰੋਂਗ ਨਹੀਂ ਹੈਗੇ, ਉਹਨਾਂ ਨੂੰ ਹੋਣ ਦਾ ਜਿਨ੍ਹਾਂ ਨੂੰ ਡਰ ਹੈਗਾ ਆ, ਉਹ ਜਿਹੜਾ ਜ਼ਰੂਰ ਇਸ ਦੇ ਉੱਤੇ ਜ਼ਿਆਦਾ ਧਿਆਨ ਦੇ ਨਾਲ ਜਿਹੜਾ ਉਹ ਸੋਚਣ। ਜੀ, ਓਮਿਕਰੋਨ ਨੂੰ ਲੈ ਕੇ ਨਵੇਂ ਸਾਲ ਦੀਆਂ ਪਾਰਟੀਆਂ ਪੂਰੀ ਦੁਨੀਆ ਦੇ ਵਿੱਚ ਕੈਂਸਲ ਹੋ ਰਹੀਆਂ। ਇੰਗਲੈਂਡ ਦੇ ਵਿੱਚ, ਲੰਡਨ 'ਚ, ਪੈਰਿਸ 'ਚ, ਕੁਆਲਾਲੰਪੁਰ ਸਾਰੀ ਜਗ੍ਹਾ ਕੈਂਸਲ ਹੋਈਆਂ। USA ਦੇ ਵਿੱਚ ਵੀ ਨਿਊਯਾਰਕ ਦਾ ਟਾਈਮ ਸਕੁਏਅਰ ਆ, ਜਿੱਥੇ ਕਾਫੀ ਲੋਕ ਇਕੱਠੇ ਹੁੰਦੇ ਹੈਗੇ, ਤੇ ਉਹ ਹੁਣ ਕੁਆਟਰ ਸਾਈਜ਼ ਤੱਕ ਹੀ ਲਿਮਿਟ ਕੀਤਾ ਗਿਆ। ਸੋਸ਼ਲ ਡਿਸਟੈਂਸ ਪੂਰਾ ਉੱਥੇ ਬਣਾਇਆ ਜਾਊਗਾ। ਸੋ ਕਰੋਨਾ ਨੂੰ ਲੈ ਕੇ ਕਹਿੰਦੇ ਵੀ ਆਉਣ ਵਾਲੇ ਹਫ਼ਤੇ, ਕੁਛ ਹਫ਼ਤੇ ਬਹੁਤ ਖਤਰਨਾਕ ਹੈਗੇ ਆ। ਐਕਸਪਰਟਸ ਨੇ ਇਹ ਵਾਰਨਿੰਗ ਦਿੱਤੀ ਹੈਗੀ ਆ ਗਵਰਨਰਸ ਨੂੰ, ਵੀ ਬਲਿਜ਼ਰਡ ਹੋਊਗਾ ਆਉਣ ਵਾਲੇ ਹਫ਼ਤਿਆਂ ਦੇ ਵਿੱਚ। ਆਪਾਂ ਦੇਖਿਆ ਵੀ ਇਕੱਲੇ ਕੱਲ੍ਹ ਇੱਕ ਦਿਨ ਦੇ ਵਿੱਚ ਕਿੰਨੇ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਲੋਕ ਕਰੋਨਾ ਵਾਇਰਸ ਦੇ ਨਾਲ ਪੋਜ਼ੀਟਿਵ USA ਦੇ ਵਿੱਚ ਪਾਏ ਗਏ ਹੈਗੇ ਆ। ਜੀ, ਜੀ। ਆਪਣੇ ਜਿਹੜਾ ਹਰਜੋਤ ਸਿੰਘ ਜੀ ਕਿਉਂਕਿ ਈਅਰ ਐਂਡ ਆ ਗਿਆ ਆ, ਬਹੁਤ ਸਾਰੇ ਲੋਕ ਚਲੋ ਆਪੋ ਆਪਣੇ ਬੰਦਾ ਬਿਜ਼ੀ ਰਹਿੰਦਾ ਹੈ ਕੰਮਾਂ ਕਾਰਾਂ ਦੇ ਵਿੱਚ, ਕਈ ਵਾਰੀ ਆਪਣੇ ਕ੍ਰੈਡਿਟ ਰਿਪੋਰਟ ਵੱਲ ਧਿਆਨ ਨਹੀਂ ਦਿੰਦੇ। ਸੋ ਇੱਕ ਫ੍ਰੀ ਜਿਹੜੀ ਐਨੂਅਲ ਕ੍ਰੈਡਿਟ ਰਿਪੋਰਟ ਆ ਉਹ ਜ਼ਰੂਰ ਆਪਣੀ ਕੱਢੋ ਤੇ ਦੇਖੋ ਵੀ ਕੀ ਤੁਹਾਡਾ ਕ੍ਰੈਡਿਟ ਸਕੋਰ ਜਿਹੜਾ ਉਹ ਕਿੱਧਰ ਨੂੰ ਜਿਹੜਾ ਉਹ ਜਾ ਰਿਹਾ ਆ। ਇਕੁਈਫੈਕਸ ਨੇ ਇਹ ਇਸ ਲਈ ਮੈਂ ਦੱਸ ਰਿਹਾ ਵੀ ਇਕੁਈਫੈਕਸ ਇੱਕ ਹੁਣ ਨਵਾਂ ਉਸ ਦੇ ਵਿੱਚ ਕਾਲਮ ਐਡ ਕਰਨ ਜਾ ਰਹੀ ਹੈ ਤੁਹਾਡੇ ਕ੍ਰੈਡਿਟ ਸਕੋਰ ਦੇ ਉੱਤੇ, ਜਿਸ ਦਾ ਅਸਰ ਪੈ ਸਕਦਾ ਆ। ਬਹੁਤ ਸਾਰੇ ਥਾਵਾਂ ਦੇ ਉੱਤੇ ਹੁਣ ਆਪਾਂ ਨੂੰ ਆਪਸ਼ਨ ਹੁੰਦੀ ਆ ਵੀ ਤੁਸੀਂ ਹੁਣ ਬਾਏ ਕਰੋ ਤੇ ਬਾਅਦ ਦੇ ਵਿੱਚ ਪੇਮੈਂਟਸ ਦੇ ਨਾਲ ਤੁਸੀਂ ਪੇ ਕਰ ਸਕਦੇ ਆ। ਤੇ ਕਹਿੰਦੇ ਆ ਵੀ ਉਹ ਹੁਣ ਕ੍ਰੈਡਿਟ ਰਿਪੋਰਟ ਦੇ ਵਿੱਚ ਉਹ ਜਿਹੜਾ ਕਾਲਮ ਐਡ ਹੋਊਗਾ ਤੇ ਜਿਸ ਕਰਕੇ ਤੁਹਾਡੇ ਕ੍ਰੈਡਿਟ ਸਕੋਰ ਦੇ ਉੱਤੇ ਫਰਕ ਪੈ ਸਕਦਾ ਆ। ਅੱਗੇ ਇਹੀ ਚੀਜ਼ ਦੇਖਿਆ ਜਾਂਦਾ ਸੀਗਾ ਵੀ ਕਿੰਨੇ ਖਰੀਦਿਆ ਆ ਤੇ ਜਿਹੜਾ ਕੀ ਸਮੇਂ ਸਿਰ ਉਹਨਾਂ ਨੇ ਵਾਪਸ ਜਿਹੜਾ ਆਪਣਾ ਡੈਟ ਆ ਉਹ ਲਾਹ ਦਿੱਤਾ ਹੈ ਕਿ ਨਹੀਂ, ਉਹਨਾਂ ਸਾਰੀਆਂ ਚੀਜ਼ਾਂ ਦਾ ਅਸਰ ਜਿਹੜਾ ਉਹ ਰਹਿੰਦਾ ਸੀਗਾ। ਤੇ ਨਾਲੇ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਹੁਣ ਆਪਣੇ ਇੱਥੇ ਬਹੁਤ ਸਾਰੇ ਜਿਹੜੇ ਲਾਸਟ ਨੇਮ ਇਕੱਲਾ ਸਿੰਘ ਜਾਂ ਕੌਰ ਵਰਤਦੇ ਆ, ਉਹਦੇ ਕਰਕੇ ਬਹੁਤ ਸਾਰੇ ਜਿਹੜੇ ਨਾਵਾਂ ਨੂੰ ਲੈ ਕੇ ਪ੍ਰੋਬਲਮ ਆ ਜਾਂਦੀ, ਕਿਸੇ ਹੋਰ ਦਾ ਡੈਟ ਕਿਸੇ ਹੋਰ ਦੇ ਨਾਂ ਦੇ ਉੱਤੇ ਜਿਹੜਾ ਉਹ ਵੀ ਆ ਜਾਂਦਾ ਹੈ, ਗਲਤੀਆਂ ਵੀ ਜਿਹੜੀਆਂ ਉਹ ਹੁੰਦੀਆਂ ਆ। ਸੋ ਜ਼ਰੂਰ ਆਪਣੀ ਐਨੂਅਲ ਕ੍ਰੈਡਿਟ ਰਿਪੋਰਟ ਜਿਹੜੀ ਫ੍ਰੀ ਦੇ ਵਿੱਚ ਹੁੰਦੀ ਆ, ਉਸ ਨੂੰ ਜ਼ਰੂਰ ਦੇਖੋ
ਤਾਂ ਜੋ ਤੁਹਾਨੂੰ ਪਤਾ ਹੋਵੇ ਵੀ ਤੁਹਾਡਾ ਪੂਰੇ ਸਾਲ ਦੇ ਵਿੱਚ ਕੀ ਕੁਛ ਜਿਹੜਾ ਉਹ ਰਿਹਾ ਹੈਗਾ ਆ। ਜੀ। ਕ੍ਰਿਸਮਸ ਦੇ ਦੌਰਾਨ ਬਹੁਤ ਜ਼ਿਆਦਾ ਫਲਾਈਟਸ 6000 ਦੇ ਕਰੀਬ ਕੈਂਸਲ ਹੋਈਆਂ ਸੀਆਂ। ਸੇਮ ਚੀਜ਼ ਨਵੇਂ ਸਾਲ ਤੇ ਹੋਣ ਜਾ ਰਹੀ ਆ। ਅੱਜ 2400 ਦੇ ਕਰੀਬ ਫਲਾਈਟਸ ਗਲੋਬਲੀ ਕੈਂਸਲ ਕੀਤੀਆਂ ਗਈਆਂ ਆ। 1100 ਫਲਾਈਟਸ ਵਿਦਇਨ ਯੂਨਾਈਟਿਡ ਸਟੇਟਸ ਜਿਹੜੀਆਂ ਐਂਟਰਿੰਗ ਤੇ ਡਿਪਾਰਟਿੰਗ ਆ, ਉਹ ਕੈਂਸਲ ਕੀਤੀਆਂ ਗਈਆਂ ਆ। 4000 ਫਲਾਈਟਸ ਡਿਲੇ ਹੋਈਆਂ ਹੈਗੀਆਂ। ਸੋ ਜਿਹੜੇ ਵੀ ਕੋਈ ਆਪਣੇ ਸਰੋਤੇ ਟਰੈਵਲ ਕਰ ਰਹੇ ਜਾਂ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਟਰੈਵਲ ਕਰ ਰਹੇ ਆ, ਉਹਨਾਂ ਕੋਲ ਮੇਕ ਸ਼ੋਰ ਕਰ ਲਓ ਵੀ ਜਿੱਥੇ ਵੀ ਜਾਣਾ ਆ, ਕਿਤੇ ਇਹ ਨਾ ਹੋਵੇ ਵੀ ਤੁਸੀਂ ਜਾਓ ਤੇ ਮੁੜ ਕੇ ਫਲਾਈਟ ਉਹ ਕੈਂਸਲ ਹੋਈ ਹੋਵੇ। ਜੀ, ਜੀ ਬਿਲਕੁਲ। ਤੇ ਬਾਕੀ ਜਿਹੜਾ ਕਹਿੰਦੇ ਵੀ ਉਹ ਵੀ ਧਿਆਨ ਰੱਖਿਓ, ਜੇ ਤੁਹਾਨੂੰ ਉਹ ਬੰਪ ਕਰਦੇ ਨੇ, ਫਲਾਈਟ ਕੈਂਸਲ ਹੁੰਦੀ ਆ, ਤੁਸੀਂ ਜਿਹੜੀ ਉਸ ਦੇ ਲਈ ਐਂਟਾਈਟਲਡ ਹੁੰਦੇ ਆ ਵੀ ਤੁਹਾਨੂੰ ਉਸ ਦਾ ਕੁਛ ਨਾ ਕੁਛ ਜਿਹੜਾ ਉਹ ਮਿਲੇ, ਕੁਛ ਡਾਲਰ ਜਿਹੜੇ ਮਿਲਣ ਆਈਦਰ ਹੋਟਲ ਦਾ ਸਟੇ ਜਾਂ ਹੋਰ ਚੀਜ਼ਾਂ, ਉਸ ਚੀਜ਼ ਦੇ ਲਈ ਵੀ ਜਿਹੜਾ ਆ ਉਹ ਕਹਿੰਦੇ ਵੀ ਪਿੱਛੇ ਨਾ ਹਟਿਓ, ਜਿਹੜਾ ਤੁਹਾਡਾ ਹੱਕ ਬਣਦਾ ਆ ਉਹਨਾਂ ਏਅਰਲਾਈਨਸ ਤੋਂ ਲਿਓ। ਏਅਰਲਾਈਨਸ ਨੂੰ ਉਹਦਾ ਨੁਕਸਾਨ ਹੀ ਹੁੰਦਾ ਆ ਫਲਾਈਟ ਜਿਹੜਾ ਉਹ ਕੈਂਸਲ ਕਰਨ ਦੇ ਨਾਲ, ਚਾਹੁੰਦੇ ਤਾਂ ਨਹੀਂ ਆ ਪਰ ਉਹ ਉਹਨਾਂ ਨੂੰ ਕਈ ਵਾਰੀ ਜਿਹੜੀ ਆ ਕਈ ਕਾਰਨਾਂ ਦੇ ਕਰਕੇ ਜਿਹੜੀ ਉਹ ਕਰਨੀ ਪੈਂਦੀ ਆ। ਪਰ ਜਿਹੜੀਆਂ ਚੀਜ਼ਾਂ ਦੇ ਲਈ ਤੁਸੀਂ ਐਂਟਾਈਟਲਡ ਹੁੰਦੇ ਆ, ਉਹ ਜਿਹੜਾ ਜ਼ਰੂਰ ਆਪਣੇ ਹੱਕਾਂ ਨੂੰ ਵੀ ਜਿਹੜਾ ਕਹਿੰਦੇ ਨਾਲ ਦੇ ਨਾਲ ਤੁਸੀਂ ਪਛਾਣਿਓ। ਤੇ ਬਾਕੀ ਸਰੋਤੇ ਹੁਣ ਤੁਸੀਂ ਕਾਲ ਕਰ ਸਕਦੇ ਹੋ ਪ੍ਰੋਗਰਾਮ ਦੇ ਪ੍ਰਤੀ, ਜੇ ਤੁਸੀਂ ਫੀਡਬੈਕ ਦੇਣਾ ਚਾਹੁੰਦੇ ਹੋ ਤਾਂ ਉਸ ਦੇ ਲਈ ਤੁਸੀਂ ਕਾਲ ਕਰ ਸਕਦੇ ਹੋ। ਨੰਬਰ ਹੈ ਸਟੂਡੀਓ 'ਚ ਕਾਲ ਕਰਨ ਦੇ ਲਈ 408 272 5200 4082725200 ਦੇ ਉੱਤੇ। ਤੇ ਜੇ ਉੱਦਾਂ ਆਪਾਂ ਹਰਜੋਤ ਸਿੰਘ ਜੀ ਝਾਤ ਮਾਰਦੇ ਜਾਈਏ ਸਾਲ ਨੂੰ ਲੈ ਕੇ, ਰੀਅਲ ਸਟੇਟ ਮਾਰਕੀਟ ਜਿਹੜੀ ਉਹ ਕਾਫੀ ਹੌਟ ਰਹੀ। ਸਟਾਕਸ ਜਿਹੜੇ ਆ ਉਹ ਓਵਰਆਲ ਜਿਹੜੇ ਉਹ ਕਾਫੀ ਜਿਹੜੇ ਉਹ ਤੱਤੇ ਜਿਹੜੇ ਉਹ ਰਹੇ ਆ। ਕਾਫੀ ਲੋਕਾਂ ਨੇ ਇਸ ਦੇ ਵਿੱਚ ਕਾਫੀ ਕਹਿ ਲਓ ਵੀ ਇਨਵੈਸਟਮੈਂਟ ਕਰਕੇ ਮਨੀ ਵੀ ਜਿਹੜੀ ਆ ਸੋਹਣੀ ਜਿਹੜੀ ਉਹ ਬਣਾਈ ਆ। ਪਰ ਜਿਨ੍ਹਾਂ ਨੂੰ ਪਤਾ ਹੈ ਸਟਾਕਸ ਦੇ ਬਾਰੇ ਜਿਹੜਾ ਉਹ ਲੈ ਕੇ, ਸੋ ਜੀ, ਓਵਰਆਲ ਕਹਿੰਦੇ ਵੀ S&P 27% ਤੋਂ ਵੱਧ ਇੱਕ ਸਾਲ ਦੇ ਵਿੱਚ ਜਿਹੜਾ ਉਹ ਇਹ ਵੱਧ ਗਿਆ ਜੀ। ਹੈ। ਸੋ ਬਿਲਕੁਲ ਸਰੋਤਿਓ, ਸਾਡਾ ਟੈਲੀਫੋਨ ਨੰਬਰ ਹੈਗਾ 408 272 5200 ਤੇ ਆਪਾਂ ਤੁਹਾਡੀ ਫੀਡਬੈਕ ਲੈਣੀ ਆ। ਸਾਰਿਆਂ ਨੂੰ ਪਤਾ ਹੈ ਵੀ ਪਿਛਲੇ ਸਾਲ ਕਰੋਨਾ ਆਇਆ ਸੀ ਤੇ ਕਰੋਨਾ ਨੇ ਹੁਣ ਮਾਰਚ 15 ਨੂੰ ਸ਼ਟਡਾਊਨ ਹੋਇਆ ਸੀ ਤੇ ਅੱਜ ਦਸੰਬਰ 31 ਹੋ ਗਿਆ ਤੇ ਜਿਸ ਹਿਸਾਬ ਨਾਲ ਹੋਰ ਆ ਰਿਹਾ ਵੀ ਲੱਗਦਾ ਮਾਰਚ ਤੱਕ ਇਹੀ ਰੌਲਾ ਰਹਿਣਾ ਹੈ। ਸੋ 2 ਸਾਲ ਹੋ ਜਾਣੇ ਆ। ਉਸ ਟਾਈਮ ਦੇ ਉੱਤੇ ਆਪਾਂ ਅਪਡੇਟ ਅਮਰੀਕਾ ਪ੍ਰੋਗਰਾਮ ਇੱਕੋ ਟਾਈਮ ਤੇ ਕਰਦੇ ਹੁੰਦੇ ਸੀ ਸਵੇਰ ਨੂੰ। ਫਿਰ ਆਪਾਂ ਸੋਚਿਆ ਵੀ ਨਹੀਂ, ਆਪਣੀ ਕਮਿਊਨਿਟੀ ਨੂੰ ਪੂਰੀ ਜਾਣਕਾਰੀ ਮਿਲਣੀ ਚਾਹੀਦੀ ਹੈਗੀ ਆ ਹਰ ਇੱਕ ਫੀਲਡ ਦੇ ਵਿੱਚ, ਚਾਹੇ ਉਹ ਕਰੋਨਾ ਵਾਇਰਸ ਕਿੱਦਾਂ ਫੈਲਿਆ, ਕਿੱਦਾਂ ਉਹਦਾ ਜਿਹੜਾ ਇਲਾਜ ਹੋਊਗਾ। ਡਾਕਟਰਸ ਲੈ ਕੇ ਆਏ, ਸਪੈਸ਼ਲਿਸਟ ਲੈ ਕੇ ਆਏ। ਫਿਰ ਜਿਹੜੀ ਗਵਰਨਮੈਂਟ ਨੇ ਵੱਖ-ਵੱਖ ਹੈਲਪ ਦਿੱਤੀ ਆ, ਕਿਸ ਤਰ੍ਹਾਂ PPP ਲੋਨ ਅਪਲਾਈ ਕਰਨਾ, ਕਿਸ ਤਰ੍ਹਾਂ SBA ਲੋਨ, ਕਿਸ ਤਰ੍ਹਾਂ ਤੁਹਾਨੂੰ 1400 1200 600 ਡਾਲਰ ਹਰ ਇੱਕ ਇਨਫੋਰਮੇਸ਼ਨ। ਮੈਨੂੰ ਲੱਗਦਾ ਨਹੀਂ ਅਸੀਂ ਕੋਈ ਦਿਨ ਜਿਹੜਾ ਛੱਡਿਆ ਆ। ਈਵਨ ਇਹ ਵੀ ਆਪਾਂ ਸਰੋਤਿਆਂ ਨੂੰ ਦੱਸਦੇ ਜਾਂਦੇ, ਸਾਨੂੰ ਦੋਨਾਂ ਨੂੰ ਲਾਸਟ ਦਸੰਬਰ 'ਚ ਕਰੋਨਾ ਹੋ ਗਿਆ ਸੀ, ਰਾਜਕਨਵੀਰ ਸਿੰਘ ਨੂੰ ਤੇ ਮੈਨੂੰ ਵੀ। ਹਫ਼ਤੇ 'ਚ ਆਪਾਂ ਠੀਕ ਜ਼ਰੂਰ ਹੋ ਗਏ, ਪਰ ਉਹਨਾਂ ਦਿਨਾਂ ਦੇ ਦੌਰਾਨ ਵੀ ਆਪਾਂ ਇਹ ਨਹੀਂ ਸੋਚਿਆ ਵੀ ਇੱਕ ਦਿਨ ਵੀ ਜਿਹੜੀ ਆ ਤੁਹਾਡੇ ਤੱਕ ਖਬਰ ਨਾ ਪਹੁੰਚੇ। ਸੋ ਆਪਾਂ ਕੋਸ਼ਿਸ਼ ਕੀਤੀ ਆ ਹਰ ਇੱਕ ਫੀਲਡ ਦੀ ਖਬਰ ਦਿੱਤੀ ਜਾਵੇ, ਚਾਹੇ ਉਹ ਇਕੋਨਮੀ ਦੀ ਆ, ਚਾਹੇ ਉਹ ਹੈਲਥ ਦੀ ਹੈਗੀ ਆ, ਚਾਹੇ ਉਹ ਕਿਸਾਨ ਮੋਰਚੇ ਦੀ ਆ। ਸੋ ਇਸ ਪ੍ਰੋਗਰਾਮ ਦੇ ਵਿੱਚ ਆਉਣ ਵਾਲੇ ਨਵੇਂ ਸਾਲ 'ਚ ਕੀ ਆਪਾਂ ਇੰਪਰੂਵਮੈਂਟ ਕਰ ਸਕਦੇ ਹਾਂ, ਤਾਂ ਜ਼ਰੂਰ ਆਪਣੇ ਸੁਜੈਸ਼ਨ ਦਿਓ। ਸਾਡਾ ਟੈਲੀਫੋਨ ਨੰਬਰ ਹੈਗਾ 408 272 ਤੇ 5200। ਜੀ, ਤੇ ਆਓ ਆਪਾਂ ਵਾਰੀ-ਵਾਰੀ ਸਿਰ ਕਰਦੇ ਹਾਂ ਜੀ ਆਪਣੇ ਸਰੋਤਿਆਂ ਨਾਲ ਗੱਲਬਾਤ। ਜੁੜੇ ਨੇ ਆਪਣੇ ਨਾਲ ਜਾਵੇਦ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਪਹਿਲੇ ਤੇ ਪੰਜਾਬੀ ਰੇਡੀਓ ਤੇ ਤੁਹਾਡੇ ਦੋਨਾਂ ਵੀਰਾਂ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਨਾ ਮੰਗਦਾ। ਮੈਂ ਪਿਛਲੇ 3 ਸਾਲ ਤੋਂ ਇਹ ਪ੍ਰੋਗਰਾਮ ਸੁਣ ਰਿਹਾ। ਜੇ ਕਿਤੇ ਮੇਰਾ ਪ੍ਰੋਗਰਾਮ ਰੇਡੀਓ ਤੇ ਮਿਸ ਹੋ ਜਾਵੇ ਤੇ ਮੈਂ YouTube ਤੇ ਜਾ ਕੇ ਵੀ ਸੁਣਦਾ। ਮੈਨੂੰ ਇਸ ਪ੍ਰੋਗਰਾਮ ਨੇ ਬਹੁਤ ਹੈਲਪ ਦਿੱਤੀ। ਮੈਂ ਮਤਲਬ ਅੰਗਰੇਜ਼ੀ ਦਾ ਬਹੁਤਾ ਕੋਈ ਜ਼ਿਆਦਾ ਐਡਾ ਪੜ੍ਹਿਆ ਨਹੀਂ, ਲੇਕਿਨ ਪੰਜਾਬੀ ਦੇ ਵਿੱਚ ਸੁਣ ਕੇ, ਤੁਹਾਡੇ ਕੋਲੋਂ ਗੱਲਾਂ ਸੁਣ ਕੇ, ਕਰੋਨਾ ਦੇ ਬਾਰੇ ਇhtiyat ਕਰਕੇ, ਬਜ਼ੁਰਗਾਂ ਨੂੰ, ਆਪਦੇ ਬੱਚਿਆਂ ਨੂੰ ਪ੍ਰੋਟੈਕਟ ਕਰਕੇ, ਬਹੁਤ ਸਾਰੀਆਂ ਚੀਜ਼ਾਂ, ਸਟਿਮੂਲਸ ਚੈੱਕ ਦੇ ਬਾਰੇ ਸੁਣ ਕੇ, ਬਹੁਤ ਸਾਰੀਆਂ ਚੀਜ਼ਾਂ ਹੈਲਥ ਦੇ ਬਾਰੇ ਸੁਣ ਕੇ, ਬਹੁਤ ਸਾਰੀਆਂ ਮਾਲੂਮਾਤ ਸਾਡੀਆਂ ਲੋਕਲ ਤੇ ਵਰਲਡ ਵਾਈਡ ਜਿਹੜੀਆਂ ਤੁਸੀਂ ਸ਼ੇਅਰ ਕਰਦੇ ਹੋ ਸੁਣ ਕੇ ਸਾਨੂੰ ਬਹੁਤ ਕਾਰਾਮਦ ਰਹਿੰਦੀਆਂ, ਬਹੁਤ ਫਾਇਦਾ ਦਿੰਦੀਆਂ। ਤੇ ਮੈਂ ਤੁਹਾਡੇ ਦੋਨਾਂ ਵੀਰਾਂ ਦਾ ਫਿਰ ਇੱਕ ਵਾਰੀ ਬਹੁਤ-ਬਹੁਤ
ਧੰਨਵਾਦ ਕਰਦਾ ਤੇ ਬਹੁਤ ਬਹੁਤ ਸ਼ੁਕਰੀਆ ਤੇ ਤੁਹਾਨੂੰ ਅੱਲਾਹ ਤਾਲਾ ਸਿਹਤ ਸਲਾਮਤੀ ਤੇ ਤੰਦਰੁਸਤੀ ਬਖਸ਼ੇ ਤੇ ਰੇਡੀਓ ਪੰਜਾਬੀ ਰੇਡੀਓ ਨੂੰ ਹੋਰ ਮਜ਼ੀਦ ਤਰੱਕੀਆਂ ਬਖਸ਼ੇ। ਤੁਸੀਂ ਇਸੇ ਤਰ੍ਹਾਂ ਸਾਡੇ ਲਈ ਹੋਰ ਮਾਲੂਮਾਤ ਲੈ ਕੇ ਤੇ ਹਾਜ਼ਰ ਹੁੰਦੇ ਰਹੋ। ਧੰਨਵਾਦ ਜਾਵੇਦ, ਧੰਨਵਾਦ ਜਾਵੇਦ ਜੀ, ਬਹੁਤ 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 ਸ਼ੁਕਰੀਆ, ਬੜੀ ਮਿਹਰਬਾਨੀ। ਤੇ ਤੁਹਾਡੇ ਤੇ ਤੁਹਾਡੇ ਪਰਿਵਾਰ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਤੁਹਾਡੇ ਲਈ ਵੀ ਨਵਾਂ ਸਾਲ ਜਿਹੜਾ ਉਹ ਵਧੀਆ ਜਿਹੜਾ ਉਹ ਹੋਵੇ। ਤੇ ਆਓ ਆਪਾਂ ਹਰਜੋਤ ਸਿੰਘ ਜੀ ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ। ਆਪਣੇ ਨਾਲ ਜੁੜੇ ਨੇ ਮਲਵਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ, ਦੋਨੋਂ ਵੀਰਾਂ ਨੂੰ ਜੀ। ਸਤਿ ਸ਼੍ਰੀ ਸਤਿ ਅਕਾਲ। ਸ਼੍ਰੀ ਅਕਾਲ ਜੀ। ਅਸੀਂ ਠੰਡੇ ਇਲਾਕੇ ਚੋਂ ਬੋਲ ਰਹੇ ਹਾਂ। ਪਹਿਲਾਂ ਤਾਂ 1 ਸਕਿੰਟ 2 ਸਕਿੰਟ ਲੈਣੀ ਹੈ ਜੀ ਗੱਲ। ਅਸੀਂ ਕਲੀਵਲੈਂਡ ਤੋਂ ਬੋਲ ਰਹੇ ਹਾਂ ਜੀ। ਅੱਛਾ ਜੀ, ਓਹਾਇਓ ਤੋਂ ਬੋਲ ਰਹੇ ਹਾਂ। ਠੀਕ ਹੈ ਜੀ। ਹਾਂਜੀ, ਓਹਾਇਓ ਕਲੀਵਲੈਂਡ ਤੋਂ। ਉੱਥੇ ਮਿਲੇ ਵੀ ਸੀ ਇੱਕ ਵਾਰੀ ਆਪਾਂ ਯੁਵਾ ਸਿਟੀ, ਜਦੋਂ ਭਾਜੀ ਸੰਦੀਪ ਆਇਆ ਸੀਗਾ ਟੈਕਸਸ ਵਾਲੇ। ਹਾਂਜੀ ਉਹ ਤਾਂ ਹਾਂਜੀ। ਚਲੋ ਪਰਮਾਤਮਾ ਕੰਨੀ ਦੁਨੀਆ ਤੇ ਨਹੀਂ ਜਿੰਨਾ ਸੀਗਾ ਲਿਖਿਆ ਆ, ਬਹੁਤ ਉਦੋਂ ਯਾਦ ਕਰਕੇ ਬਹੁਤ ਉਹ ਆਉਂਦਾ। ਪਰ ਤੁਹਾਡਾ ਹਾਂਜੀ ਪ੍ਰੋਗਰਾਮ ਏਦਾਂ ਲੱਗਿਆ ਆ ਜਿਵੇਂ ਨਸ਼ਾ ਜਿਹਾ ਨਹੀਂ ਲੱਗਿਆ ਹੁੰਦਾ, ਇੱਕ ਕਿਸਮ ਦਾ ਨਸ਼ਾ ਜਿਹਾ ਵੀ ਖਬਰਾਂ ਆਉਣ, ਅਪਡੇਟ ਆਉਣ, ਕਿ ਏਦਾਂ ਸੁਣੀਦਾ ਵੀ ਕਿਤੇ ਜਿੱਦ ਕਿਤੇ ਮਿਸ ਹੋ ਜਾਵੇ ਏਦਾਂ ਲੱਗੂਗਾ ਵੀ ਅੱਜ ਕੁਛ ਸਮਥਿੰਗ ਕੁਝ ਮਿਸ ਜਿਹਾ ਹੋ ਗਿਆ। ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਜੀ, ਤੁਹਾਡਾ ਐਡੀ ਦੂਰ ਦੂਰ ਤੱਕ ਸਰੋਤੇ ਬੈਠੇ ਟਰੱਕਾਂ ਸੁਣਦੇ ਜੀ ਲੱਗਿਆ ਰਹਿੰਦਾ। ਬਹੁਤ ਸ਼ੁਕਰੀਆ ਜੀ ਤੁਹਾਡਾ। ਐਂਡ ਹੈਪੀ ਨਿਊ ਈਅਰ ਯੂਰ ਆਲ ਫੈਮਿਲੀ। ਧੰਨਵਾਦ ਜੀ, ਬਹੁਤ ਬਹੁਤ। ਹਾਂਜੀ, ਤੇ ਹੈਪੀ ਨਿਊ ਈਅਰ ਜੀ ਤੁਹਾਨੂੰ ਵੀ ਬਹੁਤ ਬਹੁਤ। ਤੇ ਆਓ ਆਪਣੇ ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ ਜੀ। ਜੁੜੇ ਨੇ ਚਰਨਜੀਤ ਸਿੰਘ ਜੀ। ਹਾਂਜੀ ਸਤਿ ਚਰਨਜੀਤ ਸ਼੍ਰੀ ਅਕਾਲ ਜੀ। ਜੀ। ਹੈਲੋ, ਸਤਿ ਸ਼੍ਰੀ ਅਕਾਲ ਚਰਨਜੀਤ ਸਿੰਘ ਜੀ। ਹਾਂਜੀ ਕਰਮਜੀਤ ਸਿੰਘ ਹੈ ਜੀ। ਮੈਂ ਅੱਛਾ, ਤੁਹਾਨੂੰ ਨਵੇਂ ਸਾਲ ਦੀਆਂ ਸਾਰਿਆਂ ਨੂੰ ਵਧਾਈਆਂ ਜੀ। ਤੁਹਾਨੂੰ ਵੀ ਤੇ ਜੀ। ਬਾਕੀ ਤੁਹਾਡਾ ਪ੍ਰੋਗਰਾਮ ਬਹੁਤ ਹੀ ਵਧੀਆ, ਜਿਹੜਾ ਤੁਸੀਂ ਹਰ ਪਾਸਿਓਂ ਹਰੇਕ ਚੀਜ਼ ਦਾ ਨੌਲੇਜ ਦੇਣਾ, ਟਰੱਕਾਂ ਬਾਰੇ ਕੀ, ਬਾਕੀ ਰੀਲ ਸਟੇਟ ਬਾਰੇ ਕੀ, ਐਵਰੀ ਬਾਰੇ ਦੱਸਦੇ ਆ ਸਾਨੂੰ। ਮਤਲਬ ਹਰ ਚੀਜ਼ ਦਾ ਪਤਾ ਲੱਗ ਜਾਂਦਾ। ਤੇ ਦੂਜੀ ਹੈ ਮੈਂ ਭੇਜਣਾ ਚਾਹੀਦਾ, ਮੈਨੂੰ ਐਡਰੈਸ ਭੇਜ ਦਿਓ ਵੀ ਕਿਹੜੇ ਐਡਰੈਸ ਤੇ ਮੈਂ ਟ੍ਰੇਨ ਭੇਜਣੀ। ਠੀਕ ਆ, ਬਿਲਕੁਲ। ਤੁਸੀਂ ਇੱਦਾਂ ਕਰਿਓ, ਨੰਬਰ ਨੋਟ ਕਰ ਲੈਣੇ, ਜਾਂ ਤੁਸੀਂ ਇੱਦਾਂ ਕਰਿਓ 11 ਵਜੇ ਤੋਂ ਬਾਅਦ ਕਾਲ ਕਰ ਲਿਓ, ਕਿਉਂਕਿ ਹੁਣ ਲਾਈਵ ਪ੍ਰੋਗਰਾਮ ਚੱਲਣੇ। ਇਹ ਤੋਂ ਬਾਅਦ ਗੁਰਬਾਣੀ ਦਾ ਪ੍ਰੋਗਰਾਮ ਵੀ ਹੁੰਦਾ, ਫਿਰ ਆਪਣੇ ਵਿਹਲੇ ਹੋਣੇ ਆ, ਫਿਰ ਤੁਸੀਂ ਕਾਲ ਕਰ ਲਿਓ ਜ਼ਰੂਰ। 11 ਵਜੇ ਠੀਕ ਹੈ ਜੀ। ਤੇ ਜੀ ਤੁਹਾਨੂੰ ਬਹੁਤ ਵਧਾਈਆਂ ਜੀ, ਤੁਹਾਡਾ ਪ੍ਰੋਗਰਾਮ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਜੀ ਉਹਦਾ ਤੇ ਸਾਡੇ ਐਡਰੈਸ ਅਗਲੇ ਕਾਲਰ ਜੀ, ਉੱਦਾਂ ਆਪਾਂ ਦੱਸ ਦਈਏ ਜੀ। ਐਡਰੈਸ ਪੰਜਾਬੀ ਰੇਡੀਓ USA ਦਾ ਜਿਹੜਾ ਹੈੱਡਕੁਆਟਰ ਆ, ਉਹ ਜਿਹੜਾ ਸੈਨ ਹੋਜ਼ੇ ਦੇ ਵਿੱਚ ਆ, ਉਹ ਹੈਗਾ ਜੀ 3750 ਮਕੀ ਰੋਡ, ਸੈਨ ਹੋਜ਼ੇ, ਸਵੀਟ ਬੀ, ਸੈਨ ਹੋਜ਼ੇ, ਕੈਲੀਫੋਰਨੀਆ 95127। ਇੱਥੇ ਜਿਹੜਾ ਦੂਜਾ ਫ੍ਰਿਜਨੋ ਚ ਆ, ਤੁਸੀਂ ਗੂਗਲ ਸਰਚ ਕਰ ਸਕਦੇ ਆ, ਬੜਾ ਈਜ਼ੀ ਹੈਗਾ ਜੀ। ਬਿਲਕੁਲ ਬਿਲਕੁਲ। ਤੇ ਆਓ ਤੇ ਥੈਂਕ ਯੂ ਆ, ਤੁਸੀਂ ਦਿਲੋਂ ਪਿਆਰ ਕਰਦੇ ਆ ਸਾਰੇ ਹੀ। ਬਹੁਤ ਬਹੁਤ ਸ਼ੁਕਰੀਆ ਇਸ ਚੀਜ਼ ਦੇ ਲਈ। ਤੇ ਆਓ ਵਾਰੀ ਵਾਰੀ ਅਗਲੇ ਕਾਲਰਸ ਦੇ ਨਾਲ ਆਪਾਂ ਕਰਦੇ ਹਾਂ ਜੀ ਗੱਲਬਾਤ। ਨਛੱਤਰ ਸਿੰਘ ਜੀ। ਹਾਂਜੀ ਭਾਜੀ, ਹਰਜੋਤ ਸਿੰਘ ਖਾਲਸਾ ਜੀ ਤੇ ਰਾਜ ਕਰਮਵੀਰ ਸਿੰਘ ਤੇ ਪੰਜਾਬੀ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਭਾਜੀ, ਤੁਹਾਡੇ ਪ੍ਰੋਗਰਾਮ ਤਾਂ ਸੁਣਾਉਣ ਯੋਗ ਪੂਰੇ ਨਿੰਦਰ ਵਾਲਾ ਹੈ ਹੀ ਨਹੀਂ। ਸਭ ਵੱਧ ਤੋਂ ਵੱਧ ਪਰ ਅਪਡੇਟ ਅਮਰੀਕਾ ਇੰਨੀ ਜਾਣਕਾਰੀ ਮਿਲਦੀ ਆ ਜੀ ਭਾਈ। ਬਸ ਜੇ ਕਈ ਵਾਰ ਮਿਸ ਵੀ ਹੋ ਜੇ ਤਾਂ ਦੁਬਾਰਾ ਫਿਰ ਕਦੀ ਲੈਣ ਮਿਸ ਹੋਏ ਦੁਬਾਰਾ ਫਿਰ ਸੁਣੀਦਾ। ਕੰਮਾਂ ਤੇ ਜਾ ਕੇ 2-2 ਵਾਰ ਦਿਹਾੜੀ ਸੁਣੀਦਾ। ਬਹੁਤ ਚੜ੍ਹਦੀ ਕਲਾ, ਬਹੁਤ ਵਧੀਆ ਜਾਣਕਾਰੀ ਮਿਲਦੀ ਆ ਭਾਜੀ। ਬਹੁਤ ਧੰਨਵਾਦ ਜੀ ਤੁਹਾਡਾ, ਬਹੁਤ ਬਹੁਤ ਨਛੱਤਰ ਸਿੰਘ ਜੀ। ਹਾਂਜੀ ਤੇ ਭਾਜੀ ਦੂਜਾ ਬਾਕੀ ਸਾਨੂੰ ਸਾਰੇ ਪਰਿਵਾਰ ਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ। ਜ਼ਿਆਦਾ ਟਾਈਮ ਨਹੀਂ ਲੈਂਦੇ ਕਿਉਂਕਿ ਕਾਦਰ ਬਹੁਤ ਪਿੱਛੇ ਹੋਣਗੇ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਨਵੇਂ ਸਾਲ ਦੀਆਂ। ਅਮੋਲਕ ਸਿੰਘ ਜੀ। ਹਾਂਜੀ ਵੀ ਜੀ, ਦੋਨਾਂ ਵੀਰਾਂ ਨੂੰ ਪਹਿਲਾਂ ਤਾਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਤਾਂ ਕਿ ਜੀਆਂ ਨੂੰ ਜਾਂ ਜੋ ਵੀ ਹੈਗਾ, ਤੇ ਚੜ੍ਹਦੀ ਕਲਾ ਚ ਰਹੋ। ਸਾਰੀ ਦੁਨੀਆ ਨੂੰ, ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ। ਤੇ ਜਿਹੜਾ ਪ੍ਰੋਗਰਾਮ ਤੁਹਾਡਾ ਆ, ਇਹ ਇੱਕ ਅਲੱਗਾ ਹੀ ਚੀਜ਼ ਤੁਸੀਂ ਪੇਸ਼ ਕੀਤੀ ਹੋ, ਜਿਹਦੇ ਲਈ ਸਾਡੀ ਸਾਰੇ ਟੱਬਰ ਤੋਂ ਸਲੂਟ ਹੈ ਤੁਹਾਨੂੰ। ਬੀਬੀ ਸਾਡੇ ਬਾਪੂ ਜੀ, ਸਾਡੀ ਮੇਰੀ ਮਦਰ ਇਨ ਲਾ, ਤੇ ਮੈਂ ਵੀ ਸਵੇਰੇ ਅਸੀਂ ਲਾ ਕੇ ਬਹਿ ਜਾਂਦੇ ਹਾਂ ਸਾਰਾ ਦਿਨ। ਬੜਾ ਇਹਦਾ ਰਹਿੰਦਾ ਆਸਰਾ ਵੀ ਸੁਣੀ ਜਾਂਦੇ ਪ੍ਰੋਗਰਾਮ ਤੁਹਾਡਾ ਸਾਰਾ। ਇੰਨਾ ਆਨੰਦ ਆਉਂਦਾ, ਕੋਈ ਕਹਿ ਨਹੀਂ ਸਕਦਾ। ਧੰਨਵਾਦ ਜੀ, ਬਹੁਤ ਬਹੁਤ। ਤੇ ਬਾਕੀ ਜਿਹੜਾ ਤੁਸੀਂ ਸਾਰੀ ਦੁਨੀਆ ਦੇ ਕਵਰ ਕਰਦੇ ਆ ਨਿਊਜ਼ ਵਗੈਰਾ, ਉਹਦੇ ਲਈ ਵੀ ਸਲੂਟ ਆ ਵੀ ਸਾਰੀ ਜਿਹੜੀ ਖਬਰ ਕਿਤੋਂ ਨਹੀਂ ਵੀ ਮਿਲਦੀ ਤਾਂ ਬਜਦੇ ਉਹ ਤੁਹਾਡੇ ਕੋਲ ਸਾਰੀ ਮਿਲ ਜਾਂਦੀ ਹੈ। ਬਾਕੀ ਜਿਹੜਾ ਤੁਸੀਂ ਉੱਥੇ ਕਿਸਾਨਾਂ ਦਾ ਕੀਤਾ, ਉਹਦੇ ਲਈ ਵੀ ਸਲੂਟ। ਸਾਰੇ ਕਾਸੇ ਲਈ ਸਲੂਟ ਆ ਜੀ, ਇੰਨੇ ਸਲੂਟ ਆ ਕੋਈ ਪਤਾ ਨਹੀਂ ਕਿੰਨੇ ਕਿਤੇ ਧੰਨਵਾਦ ਜੀ, ਬੜੀ ਮਿਹਰਬਾਨੀ ਜੀ। ਸਾਡੇ ਵੱਲੋਂ ਵੀ ਸਲੂਟ ਜੀ। ਚੜ੍ਹਦੀ ਕਲਾ ਚ ਰਹੋ ਤੇ ਰੱਬ ਏਦਾਂ ਹੀ ਬਸ ਗੱਜਦੇ ਵੱਜਦੇ ਰਹੋ ਤੇ ਏਦਾਂ ਹੀ ਬਸ ਸੁਣਾਉਂਦੇ ਰਹੋ ਸਾਰਿਆਂ ਨੂੰ। ਤਾਂ ਧੰਨਵਾਦ ਤੁਹਾਡਾ। ਥੈਂਕ ਯੂ, ਮਿਹਰਬਾਨੀ। ਹੈਪੀ ਨਿਊ ਈਅਰ ਜੀ। ਬਹੁਤ ਸਾਰੇ ਸਾਡੇ ਫੇਸਬੁੱਕ, YouTube ਤੋਂ ਵੀ ਕਮੈਂਟ ਜਿਹੜੇ ਆ ਰਹੇ ਆ। ਐਮ ਕੌਰ ਬੱਲ ਜੀ ਕਹਿੰਦੇ ਵੀ ਸਾਡੇ ਘਰੇ 2 ਰੇਡੀਓ
ਹੈਗੇ ਆ। ਬਾਕੀ ਫੋਨਾਂ ਦੇ ਉੱਤੇ ਐਪਾਂ ਡਾਊਨਲੋਡ ਕੀਤੀਆਂ ਤੇ ਪਰਿਵਾਰ ਵਰਗਾ ਜਿਹੜਾ ਉਹ ਲੱਗਦਾ ਆ। ਜੱਸੀ ਸੇਖੋਂ ਹੁਣੀ ਬੇ ਏਰੀਏ ਦੇ ਵਿੱਚ ਲੋਕਲ ਡਰਾਈਵਰ ਆ ਤੇ ਕਹਿੰਦੇ ਅਸੀਂ ਸਾਰੇ ਹੀ ਜਿਹੜੇ ਪ੍ਰੋਗਰਾਮ ਕਰਦੇ ਆ। ਸੋ ਇਸ ਸਾਲ ਦੇ ਵਿੱਚ ਆਪਾਂ ਇਹ ਕੀਤਾ ਵੀ ਬੇ ਏਰੀਏ ਦੇ ਵਿੱਚ ਆਪਣਾ HD ਚੈਨਲ ਜਿਹੜਾ ਉਹ ਸ਼ੁਰੂ ਹੋ ਚੁੱਕਾ ਹੋਇਆ ਆ। ਸੋ 98.5 FM HD ਚੈਨਲ 3 ਜਿਹੜਾ ਵੀ ਕੋਈ ਬੇ ਏਰੀਏ ਦੇ ਵਿੱਚ ਜਿੰਨਾ ਗੱਡੀਆਂ ਦੇ ਵਿੱਚ HD ਚੈਨਲ ਚੱਲਦੇ ਆ ਤੁਸੀਂ ਉੱਥੇ ਜਿਹੜਾ ਉਹ ਸੁਣ ਸਕਦੇ ਆ। ਫਿਰ ਸਟਾਕਟਨ ਲੋਡਾਈ ਵਾਲੇ ਪਾਸੇ 1570 AM ਜਿਹੜਾ ਆ ਉੱਥੇ ਉਹ ਵੀ ਜਿਹੜਾ ਉਹ ਸ਼ੁਰੂ ਕੀਤਾ ਗਿਆ। ਤੁਹਾਡੇ ਸਾਰਿਆਂ ਦੇ ਪਿਆਰ ਦੇ ਨਾਲ ਹੀ ਆ, ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਆ। ਸੋ ਅਸੀਂ ਇਸ ਚੀਜ਼ ਦੇ ਲਈ ਤੁਹਾਡੇ ਹਮੇਸ਼ਾ ਹੀ ਜਿਹੜੇ ਸਾਰਿਆਂ ਦੇ ਰਿਣੀ ਜਿਹੜੇ ਉਹ ਰਹਾਂਗੇ। ਤੇ ਆਪਾਂ ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ। ਸੁਖਵਿੰਦਰ ਜੀ ਜੁੜੇ ਨੇ ਜੀ। ਸੁਖਵਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਖਾਲਸਾ ਜੀ, ਸਤਿ ਸ਼੍ਰੀ ਅਕਾਲ ਰਜਕਨ ਜੀ। ਸਤਿ ਸ਼੍ਰੀ ਅਕਾਲ ਜੀ। ਕਾਲ ਜੀ। ਚੜ੍ਹਦੀ ਕਲਾ 'ਚ ਰਹੋ ਜੀ, ਏਦਾਂ ਦੇ ਪ੍ਰੋਗਰਾਮ ਕਰਦੇ ਰਹੋ, ਬਹੁਤ ਇਨਫੋਰਮੇਸ਼ਨ ਮਿਲਦੀ ਹੈ ਜੀ। ਔਰ ਬਹੁਤ ਤੁਹਾਨੂੰ ਮਤਲਬ ਵਧਾਈਆਂ ਨਵੇਂ ਸਾਲ ਦੀਆਂ ਵੀ। ਤੇ ਬਹੁਤਾ ਮੈਂ ਟਾਈਮ ਲਿਆ ਤਾਂ ਮੈਂ ਵੀ ਕੰਮ ਕਰ ਰਿਹਾ ਹੈਗਾ। ਮੈਂ ਇੰਨਾ ਹੀ ਕਹਿ ਸਕਦਾ ਵੀ ਤੁਸੀਂ ਚੜ੍ਹਦੀ ਕਲਾ 'ਚ ਆਪਣੇ ਪ੍ਰੋਗਰਾਮ ਵੱਧ ਤੋਂ ਵੱਧ ਤਬਦੀਲੀਆਂ ਲਿਆਓ, ਹੋ ਸਕੇ ਜਿੰਨੀ ਉਹ ਜ਼ਿਆਦਾ ਇਨਫੋਰਮੇਸ਼ਨ ਮਿਲ ਸਕੇ ਉਹ ਮੇਰੇ ਲੋਕਾਂ ਨੂੰ। ਧੰਨਵਾਦ ਜੀ। ਥੈਂਕ ਯੂ ਜੀ, ਮਿਹਰਬਾਨੀ ਜੀ। ਧੰਨਵਾਦ। ਸੋ ਸੁਖਵਿੰਦਰ ਸਿੰਘ ਉਹਨਾਂ ਦਾ ਵੀ, ਇਹਨਾਂ ਦੇ ਵੀ ਵਾਈਫ ਦਾ ਅਨਪਲਾਇਮੈਂਟ ਦਾ ਕਾਫੀ ਰੌਲਾ ਸੀ। ਸੋ ਆਪਾਂ ਬਹੁਤ ਲੋਕਾਂ ਨੂੰ ਇਨਫੋਰਮੇਸ਼ਨ ਦਿੰਦੇ ਰਹੇ ਹਾਂ। EDD ਮੈਸਅਪ ਸੀ ਕੈਲੀਫੋਰਨੀਆ ਦੀ। ਕਾਫੀ ਲੋਕਾਂ ਨੂੰ ਅਸੀਂ ਜਿਹੜੇ EDD ਦੇ ਇੰਚਾਰਜ ਆ ਅਸੈਂਬਲੀ ਵੂਮੈਨ, ਉਹਨਾਂ ਦੀ ਇਨਫੋਰਮੇਸ਼ਨ ਵੀ ਦਿੱਤੀ ਵੀ ਆਪ ਆਪਣੇ ਲੋਕਲ ਅਸੈਂਬਲੀ ਨੂੰ ਕੰਟੈਕਟ ਕਰੋ। ਸੋ ਜਿੰਨਾ ਕੁ ਆਪਾਂ ਕਰ ਸਕਦੇ ਹਾਂ ਕੋਸ਼ਿਸ਼ ਜ਼ਰੂਰ ਕਰ ਰਹੇ ਹਾਂ ਜੀ। ਜੀ ਤੇ ਅਗਲੇ ਕਾਲਰ ਨੇ ਜਸਬੀਰ ਜੀ। ਹਾਂਜੀ, ਸਾਰਿਆਂ ਨੂੰ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੀ। ਫਤਿਹ ਜੀ। ਵੇਖੋ ਸਰਦਾਰ ਸਾਹਿਬ, ਮੈਂ ਨਾ ਤੁਹਾਡਾ ਪ੍ਰੋਗਰਾਮ ਕਾਫੀ ਸਾਲਾਂ ਤੋਂ ਸੁਣ ਰਿਹਾ, ਜਾਣੀ ਕਿ 12 ਤੋਂ ਲੈ ਕੇ, ਤੇ ਇਹਦੇ ਨਾਲ ਮੈਂ ਬਾਕੀ ਹੋਰ ਵੀ ਪ੍ਰੋਗਰਾਮ ਸੁਣਦਾ ਵੱਖਰੇ ਵੱਖਰੇ ਚੈਨਲ, ਜਿਵੇਂ TV 84 ਹੋਇਆ, ਆਪਣਾ ਜਿਹੜਾ ਖਾਲਸਾ ਚੈਨਲ ਰੇਡੀਓ ਚੱਲਦਾ ਇੱਥੇ, ਸਾਰੇ ਸੁਣਨਾ। ਪਹਿਲਾਂ ਕਿ ਤੁਹਾਡੇ ਖਬਰਾਂ ਬਹੁਤ ਹੁੰਦੀਆਂ ਨੇ ਜਿਨ੍ਹਾਂ 'ਚ ਆਲਮੋਸਟ ਤੁਸੀਂ ਕਵਰ ਕਰ ਲੈਂਦੇ ਹੋ, ਜਿਹੜੀਆਂ ਅਪਡੇਟ ਅਮਰੀਕਾ 'ਚ ਹੁੰਦੀਆਂ ਨੇ। ਪਰ ਮੈਂ ਇੱਕ ਚੀਜ਼ ਨੋਟ ਕੀਤੀ ਵੀ ਕਈ ਖਬਰਾਂ ਜਿਹੜੀਆਂ BBC ਵਾਲੇ ਪੰਜਾਬ ਨਾਲ ਸੰਬੰਧਨ, ਸਿੱਖ ਭਾਈਚਾਰਾ ਸੰਬੰਧਨ, ਉਹ ਕਰ ਦਿੰਦੇ ਨੇ, ਪਰ ਤੁਹਾਡੇ ਤੋਂ ਪਤਾ ਨਹੀਂ ਮਿਸ ਹੋ ਜਾਂਦੀਆਂ ਜਾਂ ਕੀ ਕਾਰਨ ਨੇ। ਖਾਸ ਕਰਕੇ ਪਿਛਲੇ ਹਫ਼ਤੇ ਨਿਊਯਾਰਕ ਸਟੇਟ ਅਸੈਂਬਲੀ ਵੱਲੋਂ ਇੱਕ ਮਤਾ ਪਾਸ ਕਰਕੇ ਮਾਤਾ ਗੁਜਰ ਕੌਰ ਤੇ 4 ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਆਪਣੇ ਆਪ 'ਚ ਕਾਫੀ ਵੱਡੀ ਖਬਰ ਸੀ। ਜੇ ਤੁਸੀਂ ਦੇਤੀ ਹੈ ਫਿਰ ਠੀਕ ਹੈ, ਨਹੀਂ ਦਿੱਤੀ ਤੇ ਤੁਸੀਂ ਗੂਗਲ ਕਰਕੇ ਦੇਖ ਸਕਦੇ ਹੋ। ਇੱਕ ਇਹ ਖਬਰ ਹੈ। ਤੇ ਬਾਕੀ ਮੈਂ ਸੁਝਾਅ ਦਿੰਦਾ ਵਾਂ, ਜੇ ਤੁਸੀਂ ਗੁੱਸਾ ਨਾ ਕਰੋ, ਵੀ ਪੰਜਾਬ ਬਾਰੇ ਨਾ ਖਾਸ ਕਰਕੇ ਜਿਹੜਾ ਰਿਫੰਡਨ 2020 ਪੰਜਾਬ ਨੂੰ ਵੱਖਰਾ ਮੁਲਕ ਬਣਾਉਣ ਵਾਸਤੇ ਹੋ ਰਿਹਾ, ਠੀਕ ਹੈ, ਤੁਸੀਂ ਇਹ ਪ੍ਰੋਗਰਾਮ ਨੂੰ, ਇਹ ਰਿਫੰਡਨ ਨੂੰ ਅੰਡੋਰਸ ਨਹੀਂ ਕਰਨਾ, ਨਾ ਕਰੋ। ਪਰ ਮੇਰੀ ਤੁਹਾਨੂੰ ਬੇਨਤੀ ਹੈ ਵੀ ਇਹ ਪ੍ਰੋਗਰਾਮ ਦੇ ਉੱਤੇ ਜਿੰਨੀਆਂ ਵੀ ਖਬਰਾਂ ਹੁੰਦੀਆਂ ਨੇ ਨਾ, ਖਬਰਾਂ ਨੂੰ ਜ਼ਰੂਰ ਨਸ਼ਰ ਕਰਿਆ ਕਰੋ। ਇਹ ਨਿਊਜ਼ ਮੀਡੀਆ ਦਾ ਫਰਜ਼ ਬਣਦਾ। ਤੇ ਇਹੀ ਮੈਂ ਤੁਹਾਨੂੰ ਬੇਨਤੀ ਕਰਨੀ ਹੈ। ਮੇਰੇ ਵੱਲੋਂ ਤੁਹਾਨੂੰ ਬਹੁਤ ਬਹੁਤ ਵਧਾਈ ਹੋਵੇ। ਧੰਨਵਾਦ ਜੀ, ਬਹੁਤ ਬਹੁਤ ਮਿਹਰਬਾਨੀ। ਮਿਹਰਬਾਨੀ ਜੀ। ਸੋ ਬਿਲਕੁਲ ਆਪਾਂ ਪੰਜਾਬ ਦੀਆਂ ਵੀ ਕਰਦੇ ਹਾਂ, ਵੱਖ-ਵੱਖ ਸਿੱਖ ਇਸ਼ੂਜ਼ ਦੇ ਵੀ, ਇਕੱਲਾ ਕਿਉਂਕਿ ਜਿਹੜਾ ਅਪਡੇਟ ਅਮਰੀਕਾ ਪ੍ਰੋਗਰਾਮ ਵੀ ਨਾ, ਵਰਲਡ ਲੈਵਲ 'ਤੇ ਕੀ ਹੋ ਰਿਹਾ ਤੇ ਅਮਰੀਕਾ ਸਾਡੇ ਮੁਲਕ 'ਚ ਕੀ ਹੋ ਰਿਹਾ, ਤੇ ਸ਼ਾਮ ਨੂੰ ਅਪਡੇਟ ਕੈਲੀਫੋਰਨੀਆ 'ਚ ਕੀ ਹੋ ਰਿਹਾ ਉਹ ਦੱਸਦੇ ਹਾਂ। ਸਿੱਖਾਂ ਨਾਲ ਰਿਲੇਟਡ ਜ਼ਰੂਰ ਆਪਾਂ ਖਬਰ ਸਾਂਝੀ ਕੀਤੀ ਕਰਦੇ ਹੈਗੇ ਆ। ਹੋ ਸਕਦਾ ਜਿਹੜੀ ਨਿਊਯਾਰਕ ਵਾਲੀ ਮਿਸ ਹੋ ਗਈ ਹੋਵੇ। ਆਪਾਂ ਤਾਂ ਲੱਭ ਕੇ ਕੋਸ਼ਿਸ਼ ਕਰਦੇ ਹੁੰਦੇ ਹਾਂ, ਜਾਣ ਕੇ ਕੋਈ ਸਾਡੀ ਇੱਦਾਂ ਦੀ ਕੋਸ਼ਿਸ਼ ਨਹੀਂ। ਬਾਕੀ ਪੰਜਾਬ ਨਾਲ ਰਿਲੇਟਡ ਮੇਰਾ ਕੋਈ ਇੰਟਰਸਟ ਨਹੀਂ ਹੈ, ਪਰ ਰੇਡੀਓ ਦੇ ਉੱਤੇ ਜ਼ਰੂਰ ਤੁਸੀਂ ਸਵੇਰ ਨੂੰ ਸੁਸ਼ੀਲ ਦਸਾਂਝ, ਬਲਤੇਜ ਪੰਨੂ ਤੇ ਮਿੰਟੂ ਗੁਰਸਰੀਆ, ਉਹਨਾਂ ਦੇ ਜ਼ਰੂਰ ਤੁਸੀਂ ਖਬਰਾਂ ਸੁਣਦੇ ਆ। ਹੋਰ ਵੱਖ-ਵੱਖ ਸ਼ੋਜ਼ ਹੁੰਦੇ ਹੈਗੇ ਆ ਸਿੱਖੀ ਦੇ ਉੱਤੇ, ਤੇ ਜਿੰਨੀ ਕੁ ਸਾਡੀ ਕੋਸ਼ਿਸ਼ ਆ ਜ਼ਰੂਰ ਆਪਾਂ ਟਰਾਈ ਕਰਦੇ ਹਾਂ। ਜੀ ਬਿਲਕੁਲ ਜੀ, ਕਿਸੇ ਪਾਸੋਂ ਕਸਰ ਛੱਡੀ ਦੀ ਨਹੀਂ ਆ। ਰਹਿ ਜਾਵੇ ਤਾਂ ਕੋਈ ਵੱਖਰੀ ਗੱਲ ਆ, ਇਹ ਆ ਵੀ ਕੋਈ ਜਾਣ ਕੇ ਛੱਡੀ ਜਾਂਦੀ ਆ, ਇੱਦਾਂ ਦੀ ਕੋਈ ਗੱਲ ਨਹੀਂ ਇਸ ਦੇ ਵਿੱਚ ਜਿਹੜੀ ਉਹ ਹੁੰਦੀ। ਤੇ ਖਬਰਾਂ ਤਾਂ ਆਪਾਂ ਸਾਰੀਆਂ ਜਿਹੜੀਆਂ ਉਹ ਕਰਦੇ ਹਾਂ। ਰੈਫਰੈਂਡਮ ਦੇ ਨਾਲ ਵੀ ਜਿਹੜੀਆਂ ਹੁੰਦੀਆਂ ਉਹ ਵੀ ਆਪਾਂ ਦੱਸਦੇ ਹਾਂ। ਜਦੋਂ ਵੋਟਾਂ ਪਈਆਂ ਸੀ ਉਦੋਂ ਵੀ ਆਪਾਂ ਦੱਸੀਆਂ ਸੀਗੀਆਂ, ਉਸ ਤੋਂ ਪਹਿਲਾਂ ਵੀ ਜਿਹੜੀਆਂ ਉਹ ਆਪਾਂ ਜਿਹੜੀਆਂ ਉਹ ਦੱਸਦੇ ਹੀ ਰਹਿੰਦੇ ਆ। ਤੇ ਅਗਲੇ ਜਿਹੜੇ ਆਪਣੇ ਕਾਲਰ ਨੇ ਜਸਵੰਤ ਕੌਰ ਜੀ। ਹੈਲੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਮੈਂ ਤਾਂ ਸਭ ਤੋਂ ਤੁਹਾਡੀ ਸਿਹਤ ਲਈ ਨਾ ਅਰਦਾਸ ਬੇਨਤੀ ਕਰਦੇ ਕਿ ਤੁਸੀਂ ਤੰਦਰੁਸਤ ਰਹੋ ਤਾਂ ਫੇਰ ਗੱਲ ਠੀਕ ਆ। ਤੇ ਬਾਕੀ ਅਸੀਂ ਤਾਂ ਲੌਂਗ ਟਾਈਮ ਤੋਂ ਇਸ ਰੇਡੀਓ ਦੇ ਨਾਲ ਜੁੜੇ ਹਾਂ, ਜਦੋਂ ਤੋਂ ਸ਼ੁਰੂ ਹੋਇਆ ਉਦੋਂ ਤੋਂ ਹੀ ਹੁਣ ਤੱਕ। ਤੇ ਤੁਹਾਡੀ ਸਲਾਹ ਦਾ ਹੁਣ ਮੇਰੇ ਕੋਲ ਸ਼ਬਦ ਨਹੀਂ ਜਿਨ੍ਹਾਂ ਨਾਲ ਮੈਂ ਕਰਾਂ। ਬਹੁਤ ਜ਼ਿਆਦਾ ਤੁਸੀਂ ਮਿਹਨਤ ਕੀਤੀ ਆ ਔਰ ਮਿਹਨਤ ਕਰ ਰਹੇ ਆ, ਤੇ ਹਰ ਤਰ੍ਹਾਂ ਦਾ ਮਸਲਾ ਜੋ ਵੀ ਹੁੰਦਾ ਤੁਸੀਂ ਸੱਚਾਈ ਨਾਲ ਆਪਣੇ ਰੇਡੀਓ ਤੇ ਆ ਕੇ ਦੱਸ ਕੇ ਸਾਰਿਆਂ ਨੂੰ ਉਹਦੇ ਲਈ ਕਰਦੇ ਹੋ। ਤੇ
ਬਾਕੀ ਭੈਣ ਜੀ ਹੋਣੀ ਤੁਸੀਂ ਸਭ ਦੀ ਆਵਾਜ਼ ਤੇ ਤੁਸੀਂ ਬੜੇ ਪਿਆਰ ਨਾਲ ਬੋਲਦੇ ਹੋ। ਕਈ ਵਾਰੀ ਕੋਈ ਗਰਮੀ ਦੀ ਗੱਲ ਵੀ ਹੋਏ ਤਾਂ ਵੀ ਤੁਸੀਂ ਬੜੇ ਸ਼ਾਂਤੀ ਤਰੀਕੇ ਦੇ ਨਾਲ ਤੁਸੀਂ ਸਮਝਾਉਂਦੇ ਹੋ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਹਾਡਾ ਰੇਡੀਓ ਇਸ ਤੋਂ ਵੀ ਜ਼ਿਆਦਾ ਤਰੱਕੀ ਕਰੇ। ਅਸੀਂ ਤਾਂ ਦਿਨੇ ਰਾਤ ਇਸ ਗੱਲ ਲਈ ਸੋਚੀਦਾ ਆ, ਪਰ ਜੋ ਖਬਰਾਂ ਹੁੰਦੀਆਂ ਕਈ ਵਾਰੀ ਖਬਰਾਂ ਸੁਣ ਕੇ ਕੋਈ ਗੱਲ ਏਦਾਂ ਦੀ ਹੁੰਦੀ ਕਿ ਜਿਹਦੇ ਨਾਲ ਮਨ ਨੂੰ ਥੋੜੀ ਅਸ਼ਾਂਤੀ ਹੋ ਜਾਂਦੀ ਆ, ਤਾਂ ਫਿਰ ਕਈ ਵਾਰੀ ਬੋਲ ਵੀ ਹੋ ਜਾਂਦਾ, ਤੇ ਸੋ ਮਾਫੀ ਮੰਗਦੇ ਆ। ਬਾਕੀ ਤੁਹਾਡੇ ਸਾਰੇ ਪ੍ਰੋਗਰਾਮ ਬਹੁਤ ਵਧੀਆ ਹੁੰਦੇ ਆ ਤੇ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕਰੇ, ਤੁਹਾਨੂੰ ਕਾਮਯਾਬੀਆਂ ਬਖਸ਼ੇ, ਤੁਹਾਡੀ ਸਿਹਤ ਚੰਗੀ ਰਵੇ। ਸਾਨੂੰ ਤਾਂ ਇਸ ਨਾਲ ਖੁਸ਼ੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ, ਬਹੁਤ ਤੇ ਫੇਸਬੁੱਕ ਤੋਂ ਰਾਜਕਰਮਵੀਰ ਸਿੰਘ ਜੀ ਬਹੁਤ ਸਰੋਤੇ ਹਰਭੁਪਿੰਦਰ ਸਿੰਘ ਤੂਰ, ਉਹਨਾਂ ਨੇ ਖਬਰ ਬਾਰੇ ਵੀ ਜ਼ਿਕਰ ਕੀਤਾ ਆ। ਪਰਮਜੀਤ ਸਿੰਘ ਰੋਮਾਣਾ, ਸੁਖਵੀਰ ਸਿੰਘ, ਜਸਦੀਪ ਸਿੰਘ ਭੁੱਲਰ, ਗੁਰਦਰਸ਼ ਪੂਰੀਅਨ ਸਿੰਘ, ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਬਿਲਕੁਲ, ਬਹੁਤ ਸਾਰੇ ਨਾਮ ਜਿਹੜੇ ਉਹ ਰਹਿ ਵੀ ਜਾਣਗੇ। ਪਰਮਜੀਤ ਸੰਘਾ ਅਲਾਸਕਾ ਤੋਂ ਕਹਿੰਦੇ ਆ ਜੀ ਅਸੀਂ ਤੁਹਾਨੂੰ ਹਰ ਰੋਜ਼ ਜਿਹੜੇ ਆ ਉਹ ਹਮੇਸ਼ਾ ਜੀ। ਬਿਲਕੁਲ, ਸੰਘਿਆਂ ਦੀਆਂ 4-5 ਫੈਮਲੀਆਂ ਜੀ ਉੱਥੇ ਪੂਰੇ ਅਲਾਸਕਾ 'ਚ ਉਹ ਸੁਣਦੇ ਆ ਪੰਜਾਬੀ ਰੇਡੀਓ USA ਨੂੰ ਜੀ। ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ ਹੀ। ਬਾਕੀ ਜਿਹੜੇ ਵੀ ਸੂਬਿਆਂ ਦੇ ਵਿੱਚ, ਜਿਹੜੇ ਵੀ ਮੁਲਕਾਂ ਦੇ ਵਿੱਚ ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਆ, ਤੁਹਾਡਾ ਸਾਰਿਆਂ ਦਾ ਹੀ ਅਸੀਂ ਤਹਿ ਦਿਲੋਂ ਜਿਹੜਾ ਉਹ ਸ਼ੁਕਰੀਆ ਦਾ ਜਿਹੜਾ ਉਹ ਕਰਦੇ ਆ। ਪੰਜਾਬ ਦੇ ਵਿੱਚ ਜਿੱਥੇ ਕਿਤੇ ਵੀ ਤੁਸੀਂ ਸਾਨੂੰ ਸੁਣਦੇ ਹੋ, ਜੁੜਦੇ ਹੋ, ਤੁਹਾਡਾ ਸਾਰਿਆਂ ਦਾ ਧੰਨਵਾਦ। ਸਤਨਾਮ ਸਿੰਘ ਜੀ। ਹਾਂਜੀ, ਦੋਨਾਂ ਵੀਰਾਂ ਤੇ ਪੰਜਾਬੀ ਰੇਡੀਓ ਸਾਰੇ ਪਰਿਵਾਰ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਸ਼ਬਦ ਤਾਂ ਮੁੱਕ ਜਾਂਦੇ ਜਾਂ ਤੁਹਾਡੀ ਸ਼ਲਾਘਾ ਕਰੀਏ ਤਾਂ, ਕਿਉਂਕਿ ਸ਼ਲਾਘੀਆਂ ਇੰਨੀਆਂ ਹੁੰਦੀਆਂ ਤੇ ਸ਼ਬਦ ਮੁੱਕ ਜਾਂਦੇ। ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦ। ਜਿੱਥੇ ਤੁਸੀਂ ਤਾਂ ਕੋਈ ਸੱਭਿਆਚਾਰਕ ਹੋਵੇ, ਧਾਰਮਿਕ ਹੋਵੇ, ਜਾਂ ਪੋਲੀਟਿਕਸ ਦਾ ਹੋਵੇ, ਜਾਂ ਕੋਈ ਕਮਿਊਨਿਟੀ ਦਾ ਕੋਈ ਵੀ ਖਬਰ ਤੁਸੀਂ ਪਹਿਚਾਣੇ ਬੜੇ ਟਾਈਮ ਦੇ ਨਾਲ ਤੇ ਵਧੀਆ ਤਰੀਕੇ ਨਾਲ ਸਾਨੂੰ ਦੱਸਦੇ ਆ, ਜਾਗਰੂਕ ਕਰਦੇ ਕਿ ਕਮਿਊਨਿਟੀ ਨੂੰ ਫਾਇਦਾ ਵੀ ਬਹੁਤ ਹੁੰਦਾ। ਤੇ ਬਾਕੀ ਤੁਸੀਂ ਕੋਸ਼ਿਸ਼ ਕੀਤੀ, ਜਿੱਥੇ ਵੀ ਆਵਾਜ਼ ਨਹੀਂ ਸੀ ਪਹੁੰਚ ਉੱਥੇ ਵੀ ਤੁਸੀਂ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਤੇ ਕਰ ਵੀ ਰਹੇ, ਤੇ ਬੜਾ ਧੰਨਵਾਦ ਤੁਹਾਡਾ। ਤੇ ਬਾਕੀ ਵੀਰ ਜੀ ਮੈਂ ਤਾਂ ਇਹੀ ਕਹੂੰਗਾ ਕਿ ਸਤਿਗੁਰੂ ਤੁਹਾਨੂੰ ਚੜ੍ਹਦੀਆਂ ਕਲਾਂ ਰੱਖਣ ਤੇ ਤੁਸੀਂ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕਰੋ ਤੇ ਬਹੁਤ ਵਧੀਆ ਪ੍ਰੋ। ਤੇ ਸਿਰਫ ਕਿਸੇ ਘਾਟ ਤਾਂ ਕਿਸੇ ਚੀਜ਼ ਦੀ, ਸਿਰਫ ਮੈਨੂੰ ਤਾਂ ਇਹੋ ਹਮੇਸ਼ਾ ਥੋੜਾ ਤੁਹਾਡੇ ਤੇ ਗਿਲਵਾ ਰਹਿੰਦਾ ਵੀ ਮਤਲਬ ਥੋੜਾ ਜਿਹਾ ਟਾਈਮ ਥੋੜਾ ਵਧਾ ਦਿਓ। 24 ਘੰਟੇ 25 ਘੰਟੇ ਕਰ ਦਿਓ, ਬਹੁਤ ਚੰਗੀ ਗੱਲ ਹੈ। ਧੰਨਵਾਦ ਸਤਨਾਮ ਸਿੰਘ ਜੀ। ਆਪਾਂ ਵੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਤੁਹਾਡੀ ਸਿਹਤ ਠੀਕ ਹੋਵੇ। ਤੁਸੀਂ ਵੀ ਛਾਲਾਂ ਮਾਰਦੇ, ਥੋੜੀ ਜਿਹੀ ਸੱਟ ਲਵਾ ਲਈ ਸੀ ਤੇ ਹੋਪਫੁਲੀ ਹੁਣ ਠੀਕ ਹੋਵੋਗੇ ਜੀ। ਧੰਨਵਾਦ ਆਪ ਨੂੰ, ਸਾਰੇ ਪਰਿਵਾਰ ਨੂੰ ਤੇ ਸਾਰੇ ਆਪਣੇ ਸਰੋਤਿਆਂ ਨੂੰ ਜੀ। ਧੰਨਵਾਦ। ਸੋ ਇਹ 25 ਘੰਟਿਆਂ ਦੀ ਗੱਲ ਰਾਜਕਰਮਵੀਰ ਸਿੰਘ ਜੀ ਆਪਾਂ ਸਰੋਤਿਆਂ ਨਾਲ ਸਾਂਝੇ ਕਰਦੇ ਜਾਈਏ। ਇਹ ਸੌਖਾ ਨਹੀਂ ਹੈ, ਬਹੁਤ ਔਖਾ ਆ। ਤੁਸੀਂ ਦੇਖਿਆ ਹੋਊਗਾ ਵੀ ਰਾਜਕਰਮਵੀਰ ਸਿੰਘ 16-17 ਦਿਨ ਲਈ ਇੰਡੀਆ ਗਿਆ ਸੀ, ਐਮਰਜੈਂਸੀ ਜਾਣਾ ਪਿਆ, ਪਰ ਉੱਥੋਂ ਵੀ ਹਫ਼ਤੇ 'ਚ 3 ਦਿਨ ਆਪਣੇ ਨਾਲ ਖਬਰਾਂ ਸਾਂਝੀਆਂ ਕਰਦੇ ਰਹੇ ਆ। ਸੋ ਇਹ ਇੰਨਾ ਔਖਾ ਕੰਮ ਹੈਗਾ ਆ ਇਹ, ਕਿਉਂਕਿ ਆਪਾਂ ਨਹੀਂ ਚਾਹੁੰਦੇ ਵੀ ਕਿਸੇ ਤਰ੍ਹਾਂ ਦੀ ਵੀ ਚੀਜ਼ ਜਿਹੜੀ ਆ ਉਹ ਮਿਸ ਹੋਵੇ। ਜੀ ਬਿਲਕੁਲ ਜੀ। ਸੋ ਜ਼ਿੰਮੇਵਾਰੀ ਜਿਹੜੀ ਤੁਸੀਂ ਦਿੱਤੀ ਆ ਉਸ ਨੂੰ ਅਸੀਂ ਉਸੇ ਹੀ ਲਗਨ ਦੇ ਨਾਲ ਨਿਭਾਉਣ ਦੀ ਜਿਹੜੀ ਉਹ ਕੋਸ਼ਿਸ਼ ਜਿਹੜੀ ਉਹ ਕਰਦੇ ਆ, ਤੇ ਇਹੀ ਪ੍ਰਮਾਤਮਾ ਅੱਗੇ ਅਰਦਾਸ ਦਾ ਵੀ ਬਲ ਜਿਹੜਾ ਉਹ ਬਖਸ਼ੀ ਰੱਖੇ, ਤੇ ਇਦਾਂ ਹੀ ਤੁਹਾਡੇ ਸਾਰਿਆਂ ਦੀ ਜਿਹੜੀ ਆ ਉਹ ਸੇਵਾ ਦੇ ਵਿੱਚ ਆਪਾਂ ਡਟੇ ਰਹੀਏ। ਮਕਸਦ ਇਹ ਸਾਰੇ ਪ੍ਰੋਗਰਾਮਿੰਗ ਦਾ ਪੰਜਾਬੀ ਰੇਡੀਓ USA ਦਾ ਵੀ ਪੰਜਾਬੀ ਜਿਹੜੇ ਆ ਜਿੱਥੇ ਵੀ ਵੱਸਦੇ ਆ। ਹੁਣ ਆਪਾਂ ਕਿਉਂਕਿ ਆਪਣਾ ਮੇਨ ਹੈਗਾ ਆ USA ਦੇ ਵਿੱਚ, ਸੋ ਆਪਣਾ ਜ਼ੋਰ ਜਿਹੜਾ ਉਹ ਇੱਥੇ ਦੇ ਉੱਤੇ ਜ਼ਿਆਦਾ ਰਹਿੰਦਾ। ਪੰਜਾਬ ਦੇ ਨਾਲ ਤਾਂ ਆਪਾਂ ਜੁੜੇ ਹੀ ਰਹਿਣਾ ਆ, ਉੱਥੇ ਆਪਣੀਆਂ ਜੜ੍ਹਾਂ ਆ, ਕੀ ਉੱਥੇ ਹੋ ਰਿਹਾ, ਕਿਵੇਂ ਉੱਥੇ ਸੁਧਾਰ ਹੋਵੇ, ਉਹਦੀਆਂ ਆਪਾਂ ਕੋਸ਼ਿਸ਼ਾਂ ਕਰਦੇ ਜਿਹੜਾ ਉਹ ਰਹਿਣਾ ਆ। ਪਰ ਨਾਲ ਦੇ ਨਾਲ ਜਿੱਥੇ ਆਪਾਂ ਹੈਗੇ ਆ ਉੱਥੇ ਆਪਾਂ ਆਪਣੀ ਕਮਿਊਨਿਟੀ ਨੂੰ, ਭਾਈਚਾਰੇ ਨੂੰ ਅੱਗੇ ਕਿੱਦਾਂ ਲੈ ਕੇ ਜਾਣਾ ਆ, ਕੀ ਜਿਹੜੀਆਂ ਖਾਮੀਆਂ ਆ, ਕੀ ਮੁਸ਼ਕਿਲਾਂ ਜਿਹੜੀਆਂ ਉਹ ਉਹਨਾਂ ਦੀਆਂ ਜਿਹੜੀਆਂ ਉਹ ਹੈਗੀਆਂ ਆ, ਉਹ ਜਿਹੜੇ ਆ ਉਹ ਆਪਾਂ ਦੱਸਦੇ ਆ। ਫਿਰ ਕਿਉਂਕਿ ਇੱਥੇ ਆਪਾਂ ਐਕਟਿਵ ਹੋਵਾਂਗੇ, ਐਕਟੀਵੇਟ ਹੋਵਾਂਗੇ, ਤਾਂ ਹੀ ਜਿਹੜਾ ਆ ਉਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਨਜਿੱਠ ਸਕਾਂਗੇ। ਨਹੀਂ ਤਾਂ ਫਿਰ ਜਦੋਂ ਸਿਰੋਂ ਪਾਣੀ ਲੱਗ ਜਾਂਦਾ ਫਿਰ ਬਹੁਤ ਮੁਸ਼ਕਿਲ ਜਿਹੜਾ ਉਹ ਹੋ ਜਾਂਦਾ ਹੈ। ਇਹ ਫਿਰ ਪ੍ਰੋਬਲਮ ਜਿਹੜੀ ਉਹ ਆ ਜਾਂਦੀ ਹੈ। ਸੋ ਆਪਾਂ ਸਮੇਂ ਰਹਿੰਦੇ ਹੋਏ ਇੱਥੋਂ ਦੇ ਨਾਲ ਘੁਲ ਮਿਲ ਕੇ ਇੱਥੇ ਦੀਆਂ ਚੀਜ਼ਾਂ ਨੂੰ ਕਿੱਦਾਂ ਆਪਾਂ ਆਪਣੇ ਹਿਸਾਬ ਦੇ ਨਾਲ ਉਹਨਾਂ ਨੂੰ ਜਿਹੜਾ ਉਹ ਲੈ ਕੇ ਆਉਣਾ ਆ, ਉਹਦੇ ਲਈ ਵੀ ਜਿਹੜਾ ਆ ਉਹ ਜ਼ਰੂਰ ਆਪਾਂ ਕੋਸ਼ਿਸ਼ਾਂ ਜਿਹੜੀਆਂ ਉਹ ਕਰਦੇ ਹੈਗੇ ਆ। ਬਰੈਂਪਟਨ ਕੈਨੇਡਾ ਤੋਂ, ਟੋਰਾਂਟੋ ਤੋਂ, ਕੈਨੇਡਾ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਸਰੋਤੇ ਤੇ ਦਰਸ਼ਕ ਜਿਹੜੇ ਉਹ ਹੈਗੇ, ਆਸਟ੍ਰੇਲੀਆ ਦੇ ਵਿੱਚ, ਹੋਰ ਬਹੁਤ ਸਾਰੇ ਮੁਲਕਾਂ ਦੇ ਵਿੱਚ ਜਿਹੜੇ ਉਹ ਹੈਗੇ ਆ। ਸੋ ਅਸੀਂ ਸਾਰਿਆਂ ਦਾ ਹੀ ਧੰਨਵਾਦ ਕਰਦੇ ਹਾਂ।
ਸ਼ਾਮ ਮਨਰਾਏ, ਬਿੱਟੂ ਕੁੱਸਾ, ਹਰਭੁਪਿੰਦਰ ਸਿੰਘ ਧੂਰ, ਭੁਪਿੰਦਰ ਸਿੰਘ, ਸੋ ਇਹ ਸਾਰੇ ਜਾਣੇ ਜਿਹੜੇ ਇਸ ਟਾਈਮ ਜੁੜੇ ਹੋਏ ਨੇ, ਸੁਣ ਰਹੇ ਨੇ, ਦੇਖ ਰਹੇ ਨੇ, ਸਾਰਿਆਂ ਦਾ ਹੀ ਅਸੀਂ ਧੰਨਵਾਦ ਕਰਦੇ ਹਾਂ। ਤੇ ਆਓ ਵਾਰੀ ਸਿਰ ਆਪਾਂ ਕਾਲਾਂ ਵੀ ਜਿਹੜੀਆਂ ਅੱਗੇ ਹੋਰ ਲੈਂਦੇ ਹਾਂ। ਜੁੜੇ ਨੇ ਆਪਣੇ ਨਾਲ ਸਨੀ ਗਰੇਵਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸਤਿ ਸ਼੍ਰੀ ਸ਼੍ਰੀ ਅਕਾਲ ਅਕਾਲ ਜੀ। ਬਾਈ ਜੀ ਮੈਂ ਤਾਂ ਤੁਹਾਡਾ ਥੈਂਕ ਯੂ ਕਰਨਾ ਜੀ, ਜਿੰਨਾ ਤੁਸੀਂ ਬਾਈ ਜੀ ਕੀਤਾ ਨਾ ਕਮਿਊਨਿਟੀ ਲਈ, ਕੋਈ ਨਹੀਂ ਕਰਦੇ। ਕਿਉਂਕਿ ਜਿਵੇਂ ਹੁਣ ਤੁਸੀਂ ਗੱਲ ਕਰਕੇ ਹਟੇ ਨਾ ਰਾਜਕਰਨਵੀਰ, ਆਪਣੇ ਜਿਹੜਾ ਰੇਡੀਓ ਮਰਜ਼ੀ ਲਾ ਲਓ ਜੀ, ਅੱਗੇ ਰੇਡੀਓ ਸੁਣਨੇ ਛੱਡਤੇ ਸੀਗੇ। ਇੰਡੀਆ ਦੀਆਂ ਉਹੀ ਚੋਰੀ ਚਕਾਰੀ ਦੀਆਂ ਖਬਰਾਂ ਮਾਰਤਾ ਜੇ ਉਹ। ਜਿੱਦਣ ਦਾ ਅਪਡੇਟ ਅਮਰੀਕਾ ਸ਼ੁਰੂ ਹੋਇਆ ਜੀ, ਮੈਂ ਕਹਿੰਦਾ ਸਾਡੇ ਘਰ 'ਚ ਕੋਈ ਨਹੀਂ ਹੈਗਾ ਜਿਹੜਾ ਮਿਸ ਕਰਦਾ ਹੋਵੇ ਇਹਦਾ। ਜਿਵੇਂ ਕਿ ਪਹਿਲਾਂ ਬਾਈ ਜੀ ਕਹਿ ਕੇ ਗਏ ਸੀ, ਨਸ਼ੇ ਵਾਲਾ ਕੰਮ ਹੀ ਆ। ਜੇ ਮਿਸ ਬਾਈ ਚਾਂਸ ਹੋ ਜਾਂਦਾ, ਕਈ ਵਾਰ ਲੇਟ ਉੱਠੀਏ ਜਾਂ ਕਿਤੇ ਬਿਜ਼ੀ ਹੋਈਏ, ਤਾਂ YouTube ਤੇ ਜ਼ਰੂਰ ਸੁਣ ਲਈਦਾ। ਸੋ ਇਸ ਤਾਂ ਪਲੱਸ ਜਿਹੜਾ ਤੁਸੀਂ ਟਰੱਕਾਂ ਵਾਲਿਆਂ ਲਈ ਬਾਈ ਜੀ ਜਿੰਨਾ ਕੀਤਾ, ਇੱਕ ਕਈ ਤਾਂ ਹੁਣ ਰੇਡੀਓ ਵਾਲੇ ਨਿਊਜ਼ ਮਾੜੀ ਜੀ ਲਾ ਕੇ ਛੱਡ ਦਿੰਦੇ ਆ। ਤੁਸੀਂ ਸਾਡੇ ਨਾਲ ਵੀ ਗਏ ਹੋ, ਪ੍ਰੋਟੈਸਟ ਤੇ ਵੀ ਗਏ ਹੋ, ਰੈਲੀਆਂ ਤੇ ਵੀ ਗਏ ਹੋ। ਸੋ ਸਾਨੂੰ ਨਹੀਂ ਲੱਗਦਾ ਵੀ ਇੰਨਾ ਟਰੱਕਿੰਗ ਵਾਲਿਆਂ ਲਈ ਕਿਸੇ ਲਈ ਤੁਸੀਂ ਕੁਛ ਕੀਤਾ। ਪਲੱਸ ਥਰਸਡੇ ਨੂੰ ਤੁਸੀਂ ਸਪੈਸ਼ਲ ਸਾਡੇ ਲਈ ਸ਼ੋਅ ਕਰਦੇ ਹੋ, ਇਨਫੋਰਮੇਸ਼ਨ ਮਿਲਦੀ ਆ। ਸੋ ਬਹੁਤ ਕੁਛ ਸਿੱਖਿਆ ਬਾਈ ਜੀ ਤੁਹਾਤੋਂ। ਤੇ ਵੈਸੇ ਤਾਂ ਥੋੜਾ ਥੈਂਕ ਯੂ ਕਰਨਾ, ਰੱਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ। ਤੇ ਮੇਰਾ ਫੇਵਰੇਟ ਸ਼ੋਅ ਤਾਂ ਬਾਈ ਜੀ ਅਪਡੇਟ ਅਮਰੀਕਾ ਹੀ ਆ। ਧੰਨਵਾਦ ਜੀ, ਬਹੁਤ ਬਹੁਤ ਥੈਂਕ ਯੂ ਜੀ, ਥੈਂਕ ਯੂ ਧੰਨਵਾਦ। ਸਨੀ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਬਸ ਇਦਾਂ ਹੀ ਜਿਹੜਾ ਜੀ ਸਾਥ ਬਣਾਈ ਰੱਖੋ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ ਤੁਹਾਡਾ ਜੀ। ਤੇ ਆਓ ਅਗਲੇ ਕਾਲਰ ਆਪਣੇ ਜੁੜੇ ਨੇ, ਢਿੱਲੋਂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਢਿੱਲੋਂ ਜੀ। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਨਵੇਂ ਸਾਲ ਦੀਆਂ ਬਹੁਤ ਬਹੁਤ ਤੁਹਾਨੂੰ ਵਧਾਈਆਂ। ਇਸੇ ਤਰ੍ਹਾਂ ਸੇਵਾ ਕਰਦੇ ਰਹੋ। ਤੇ ਹਰਜੋਤ ਸਿੰਘ ਨੇ ਜਿੱਦਾਂ ਦੱਸਿਆ ਵੇ ਸਾਨੂੰ ਵੀ ਬਿਮਾਰੀ ਆਈ ਆ। ਹਰਜੋਤ ਸਿੰਘ ਜੀ ਤੁਹਾਡੇ ਬੋਲ ਦਾ ਸਾਨੂੰ ਪਤਾ ਲੱਗ ਗਿਆ ਸੀ। ਬੋਲ ਤੁਹਾਡਾ 4-5 ਦਿਨ ਸਹੀ ਨਹੀਂ ਆਇਆ ਜੀ। ਸਾਰਿਆਂ ਨੇ। ਮੈਨੂੰ ਵੀ ਇਹ ਬਿਮਾਰੀ ਆਈ ਆ। ਬਹੁਤ ਤੁਸੀਂ ਸਾਰਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਆ, ਪਰ ਅਸੀਂ ਨਹੀਂ ਸਮਝੇ। ਵਾਹਿਗੁਰੂ ਖਾਲਸਾ। ਸੋ ਬਿਲਕੁਲ ਕਈ ਵਾਰੀ ਕੀ ਆ ਭਈ ਆਪਣੇ ਰਾਜਕਰਨਵੀਰ ਸਿੰਘ ਜੀ ਕਾਲ ਕਰਦੇ ਆ ਹਨਾ, ਸਟੂਡੀਓ 'ਚ ਵੀ, ਮੈਨੂੰ ਵੀ ਤੁਸੀਂ ਭਾਜੀ ਡਰਾਨੇ ਬਹੁਤ ਆ। ਸੋ ਮੈਂ ਉਸ ਟਾਈਮ ਵੀ ਇਹ ਕਹਿੰਦਾ ਸੀ ਭਾਜੀ ਵੀ ਜਿਨ੍ਹਾਂ ਨੂੰ ਕਰੋਨਾ ਵਾਇਰਸ ਨਹੀਂ ਹੋਇਆ ਨਾ, ਉਹਨਾਂ ਨੂੰ ਨਹੀਂ ਪਤਾ ਵੀ ਕੀ ਕਰੋਨਾ ਵਾਇਰਸ ਹੁੰਦੀ ਹੈਗੀ ਆ। ਜਿਨ੍ਹਾਂ ਨੂੰ ਹੋਇਆ ਨਾ, ਉਹਨਾਂ ਨੂੰ ਪਤਾ ਵੀ ਬਹੁਤ ਖਤਰਨਾਕ ਹੈਗੀ ਆ ਹਨਾ। ਤੇ ਜਿਨ੍ਹਾਂ ਦੇ ਕਿੰਨੇ ਪਰਿਵਾਰ ਵਿਚਾਰੇ, ਪਰਿਵਾਰਾਂ ਦੇ ਮੈਂਬਰ ਚਲ ਗਏ ਹੈਗੇ ਆ। ਸੋ ਆਪਾਂ ਤਾਂ ਵੱਧ ਤੋਂ ਵੱਧ, ਸਾਡਾ ਕੋਈ ਮਕਸਦ ਇਹ ਨਹੀਂ ਵੀ ਡਰਾਉਣ ਦਾ ਵੀ ਅਸੀਂ ਕੋਈ ਚੀਜ਼ ਸੈੱਲ ਕਰਨੀ ਆ ਜਾਂ ਅਸੀਂ ਤਾਂ ਇਹ ਵੀ ਵੱਧ ਤੋਂ ਵੱਧ ਆਪਣੀ ਕਮਿਊਨਿਟੀ ਨੂੰ ਦੇਖੋ ਪੰਜਾਬੀ 'ਚ ਜਾਣਕਾਰੀ ਮਿਲ ਰਹੀ ਆ, ਨਹੀਂ ਤਾਂ ਪਤਾ ਹੀ ਨਹੀਂ ਲੱਗਦਾ ਹੈਗਾ ਵੀ ਕੀ ਹੋ ਰਿਹਾ ਹੈਗਾ ਜੀ। ਨਹੀਂ ਬਿਲਕੁਲ ਜੀ, ਦੇਖੋ ਬਿਮਾਰ ਹੋਏ ਸੀ ਅਸੀਂ, ਤੇ ਚਲੋ ਤੁਹਾਡੇ ਸਾਰਿਆਂ ਦੇ ਆਸ਼ੀਰਵਾਦ ਦੇ ਨਾਲ ਬਚਾਅ ਹੋ ਗਿਆ, ਠੀਕ ਹੋ ਗਏ ਆ। ਤੇ ਉਮੀਦ ਇਹੀ ਕਰਦੇ ਹਾਂ ਵੀ ਜਿੰਨਾ ਕਿਸੇ ਹੋਰ ਨੂੰ ਵੀ ਹੋਇਆ, ਉਹ ਵੀ ਜਿਹੜੇ ਉਹ ਠੀਕ ਹੋਏ ਹੁਣ। ਪਰ ਅਫਸੋਸ ਵਾਲੀ ਗੱਲ ਇਹ ਆ ਵੀ ਬਹੁਤ ਸਾਰੇ ਜੀ ਜਿਹੜੇ ਆਪਣੇ ਵਿੱਚੋਂ ਇਸ ਬਿਮਾਰੀ ਨੇ ਉਹ ਲੈ ਗਈ ਹੈਗੀ ਆ। ਸੋ ਜਾਂ ਹਜੇ ਵੀ ਕਈ ਸੋਚੀ ਜਾਂਦੇ ਵੀ ਟੀਕੇ ਦਾ ਕੋਈ ਫਾਇਦਾ ਨਹੀਂ ਹੈ ਜੀ, ਵੈਕਸੀਨ ਦਾ। ਹੁਣ ਤੁਸੀਂ ਦੇਖੋ ਵੀ ਸਾਰੀ ਦੁਨੀਆ 'ਚ ਤੁਸੀਂ ਤਾਂ ਰੱਬ ਦਾ ਸ਼ੁਕਰ ਕਰੋ ਵੀ ਆਪਾਂ ਉੱਦਾਂ ਦੇ ਮੁਲਕ 'ਚ ਰਹਿੰਦੇ ਹਾਂ, ਫ੍ਰੀ ਟੀਕਾ ਲਾ ਰਹੇ ਆ। ਕਈ ਵਾਰੀ ਤਾਂ ਨਹੀਂ ਪੈਸੇ ਵੀ ਦਿੱਤੇ ਲੋਕਾਂ ਨੂੰ, ਪੈਸੇ ਟੀਕਾ ਲਾਉਣ ਦੇ। ਉਹਨਾਂ ਮੁਲਕਾਂ 'ਚ ਦੇਖੋ, ਸਾਊਥ ਅਫਰੀਕਨ ਕੰਟਰੀ 'ਚ, ਈਵਨ ਇੰਡੀਆ 'ਚ ਵੀ ਦੇਖ ਲਓ ਵੀ ਉੱਥੇ ਟੀਕੇ ਮਿਲਦੇ ਨਹੀਂ, ਮਿਲਦੇ ਆ ਮਹਿੰਗੇ ਆ, ਆਮ ਬੰਦੇ ਕੋਲ ਅਫੋਰਡ ਨਹੀਂ ਹੁੰਦਾ ਹੈਗਾ। ਸੋ ਵੈਕਸੀਨ ਲਾਉਣਾ ਜਿਹੜਾ ਬਹੁਤ ਜ਼ਰੂਰੀ ਆ। ਕੋਈ ਇੱਦਾਂ ਦੀ ਗੱਲ ਨਹੀਂ ਹੈ, ਇਹ ਪੋਲੀਟੀਕਲ ਇਸ਼ੂ ਨਹੀਂ ਹੈਗਾ ਵੈਕਸੀਨ ਦਾ ਜੀ। ਜੀ ਬਿਲਕੁਲ। ਪੋਲੀਓ ਦੀ ਵੀ ਵੈਕਸੀਨ ਲਵਾਈ ਸੀ, ਬਚਾ ਰਿਹਾ ਆ। ਹੋਰ ਵੀ ਕਿੰਨੀਆਂ ਜਿਹੜੀਆਂ ਵੈਕਸੀਨ ਲਾ ਕੇ ਜਿਹੜਾ ਉਹ ਬਚਾ ਰਿਹਾ ਆ। ਸੋ ਚਲੋ ਇਹ ਇੱਕ ਵੱਖਰਾ ਵਿਸ਼ਾ ਹੈਗਾ ਆ, ਉਹ ਤੇ ਆਪਾਂ ਕਿਸੇ ਟਾਈਮ ਜਿਹੜੀ ਉਹ ਗੱਲ ਕਰਾਂਗੇ। ਪਰ ਬਚਾਅ ਜਿਹੜਾ ਉਹ ਕਰਨ ਦੇ ਲਈ ਆਪਾਂ ਨੂੰ ਜਿਹੜੇ ਕਦਮ ਚੱਕਣੇ ਚਾਹੀਦੇ ਆ, ਆਪਣਾ ਹੀ ਨਹੀਂ, ਆਪਣੇ ਨਾਲ ਜਿਹੜੇ ਇਰਦ ਗਿਰਦ ਆਪਣੇ ਸਾਰਿਆਂ ਦਾ ਜਿਹੜਾ ਆ, ਉਹਨਾਂ ਦਾ ਵੀ ਬਚਾਅ ਜਿਹੜਾ ਜ਼ਰੂਰੀ ਆ। ਆਪਣੇ ਨਾਲ ਕਾਲਰ ਜੁੜੇ ਨੇ, ਪਾਲ ਜੀ ਟੋਰਾਂਟੋ ਤੋਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ ਦੋਨੋਂ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਟੋਰਾਂਟੋ 'ਚ ਭਾਵੇਂ ਟੈਕਸ ਲੈਂਦੇ ਹੋਈਏ ਭਾਜੀ, ਜਾਂ ਅਮਰੀਕਾ 'ਚ ਆ ਕੇ ਮੈਂ ਸ਼ਿਕਾਗੋ ਤੱਕ ਆਉਣਾ ਜੀ। ਜੀ ਤੇ ਇਹ ਪੱਕਾ ਸ਼ੈਡਿਊਲ ਕੀਤਾ ਹੋਇਆ ਭਾਜੀ। ਅੱਧੇ ਪੌਣੇ ਘੰਟੇ ਦਾ ਜਿਹੜਾ ਪ੍ਰੋਗਰਾਮ ਹੈ ਨਾ ਤੁਹਾਡਾ, ਪੂਰੀ ਅਪਡੇਟ ਮਿਲ ਜਾਂਦੀ ਹੈ। ਮੇਰੇ ਖਿਆਲ ਅੱਗੇ ਪਿੱਛੇ ਹੋਰ ਪ੍ਰੋਗਰਾਮ ਜਾਂ ਕਿਤੇ ਹੋਰ ਨਿਊਜ਼ ਸੁਣਨ ਦੀ ਜ਼ਰੂਰਤ ਨਹੀਂ ਪੈਂਦੀ, ਕਿਉਂਕਿ ਪੰਨੂ ਸਾਹਿਬ ਲੇਟ ਬਹੁਤ ਆਉਂਦੇ ਨੇ ਜੀ। ਸਾਡੇ ਇੱਥੇ ਲੇਟ ਹੋ ਜਾਂਦੀ ਮਿਡ ਨਾਈਟ, ਤਕਰੀਬਨ 11:30-12 ਵਜੇ ਤੋਂ ਸੌਂ ਜੀਦਾ, ਲੇਕਿਨ ਸਵੇਰੇ ਉੱਠ ਕੇ ਰਿਪੀਟ ਸੁਣ ਲਈ ਦੀ ਉਹਨਾਂ ਦੀ ਕਾਪੀ। ਲੇਕਿਨ ਸਾਡਾ ਪ੍ਰੋਗਰਾਮ ਬਹੁਤ ਵਧੀਆ ਭਾਜੀ, ਚੜ੍ਹਦੀ ਕਲਾ ਰਵੋ, ਮਾਲਕ ਹੋਰ ਤਰੱਕੀ ਦੇਵੇ। ਔਰ ਢਿੱਲੋਂ ਸਾਹਿਬ ਦਾ ਪ੍ਰੋਗਰਾਮ ਟਰੱਕਿੰਗ ਸ਼ੋਅ ਹੈ ਜੀ, ਸਪੈਸ਼ਲੀ ਉਹ ਤਾਂ ਮੇਰਾ ਸ਼ੈਡਿਊਲ ਕੀਤਾ ਹੁੰਦਾ ਕਿ ਐਵਰੀ ਵੀਰਵਾਰ 12-12:15 ਜ਼ਰੂਰ ਸੁਣਨਾ ਜੀ। ਤੇ ਬਹੁਤ ਵਧੀਆ ਭਾਜੀ, ਕੀਪ ਇਟ ਅਪ। ਔਰ ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ। ਧੰਨਵਾਦ ਜੀ, ਬਹੁਤ ਬਹੁਤ ਤੁਹਾਡਾ। ਜਦੋਂ ਕਿਤੇ ਚੱਕਰ ਲੱਗਿਆ ਜੀ ਕੈਲੀਫੋਰਨੀਆ ਤੇ ਜ਼ਰੂਰ ਆਇਓ ਜੀ, ਜ਼ਰੂਰ ਮਿਲ ਕੇ ਜਾਓ ਜੀ। ਬਿਲਕੁਲ ਜੀ, ਥੈਂਕ ਯੂ ਪਾਲ, ਜ਼ਰੂਰ ਭਾਜੀ, ਮਿਹਰਬਾਨੀ ਜੀ, ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਸ਼ੁਕਰੀਆ। ਸੋ ਆਪਣੇ ਅਗਲੇ ਕਾਲਰ ਨੇ ਮਨਵੀਰ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ ਜੀ। ਜੀ ਕੀ ਫਤਿਹ ਜੀ। ਪੰਜਾਬੀ ਰੇਡੀਓ USA ਜੀ ਸਾਰੀ ਟੀਮ ਨੂੰ ਜੀ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਥੈਂਕ ਯੂ ਜੀ, ਤੁਹਾਨੂੰ ਵੀ ਜੀ। ਤੇ ਦੂਸਰਾ ਜੀ, ਤੁਹਾਡੇ ਜਿਹੜੇ ਸਾਰੇ ਪ੍ਰੋਗਰਾਮ ਹੁੰਦੇ ਹੈਗੇ ਆ ਬੜੇ ਹੀ ਜਾਣਕਾਰੀ ਨਾਲ ਭਰਪੂਰ ਹੁੰਦੇ ਹੈਗੇ ਆ ਜੀ। ਜਿੰਨੀ ਵੀ ਮੈਨੂੰ ਇੱਥੇ ਅਮਰੀਕਾ ਜਾਏ ਨੂੰ ਜੀ 5 ਸਾਲ ਹੋਏ ਆ, ਤੇ 5 ਸਾਲ ਦੇ ਵਿੱਚ ਜਿੰਨੀ ਵੀ ਅਪਡੇਟ ਮਿਲੀ ਹੈਗੀ ਆ ਸਾਰੀ ਤੁਹਾਡੇ ਪ੍ਰੋਗਰਾਮ ਦੇ ਥਰੂ ਮਿਲੀ ਹੈਗੀ ਆ ਜੀ। ਚਾਹੇ ਉਹ ਗੱਲ ਹੋਵੇ ਟਰੱਕਿੰਗ ਦੇ ਇਲਾਕੇ ਹੈਗੇ ਆ, ਆਪਾਂ ਟਰੱਕ ਚਲਾਉਂਦੇ ਹੈਗੇ ਆ, ਤੇ ਬੜਾ ਹੀ ਜੀ ਜਾਣਕਾਰੀ ਨਾਲ ਭਰਪੂਰ ਸਾਡਾ ਪ੍ਰੋਗਰਾਮ ਹੁੰਦਾ ਹੈਗਾ ਜੀ। ਤੁਹਾਡੇ ਜੀ ਬਹੁਤ ਥੈਂਕਸਫੁਲ ਹੈਗੇ ਆ, ਬਹੁਤ ਤੁਹਾਡਾ ਧੰਨਵਾਦ ਹੈ ਜੀ। ਤੇ ਇੰਨੀ ਤੁਸੀਂ ਵਧੀਆ ਤੁਸੀਂ ਸਾਨੂੰ ਜਾਣਕਾਰੀ ਫ੍ਰੀ ਆਫ ਕਾਸਟ ਦੇ ਰਹੇ ਹੈਗੇ ਆ, ਤੇ ਸ਼ੁਕਰੀਆ ਜੀ। ਸ਼ਬਦ ਨਹੀਂ ਹੈਗਾ ਜੀ, ਬਸ ਜੀ। ਥੈਂਕ ਯੂ ਵੈਰੀ ਮਚ। ਥੈਂਕ ਯੂ ਧੰਨਵਾਦ ਜੀ, ਬਹੁਤ ਬਹੁਤ ਤੁਹਾਨੂੰ ਵੀ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ। ਪਰਮਾਤਮਾ ਸਾਰਿਆਂ ਲਈ ਵਧੀਆ ਨਵਾਂ ਸਾਲ ਲੈ ਕੇ ਆਵੇ। ਇੱਕ ਚੀਜ਼ ਆਪਾਂ ਜ਼ਰੂਰ ਕਹਿੰਦੇ ਆ ਵੀ ਜਦੋਂ ਕੋਈ ਵੀ ਤੁਹਾਡਾ ਪਰਿਵਾਰ ਦਾ ਜੀ ਨਵਾਂ ਕੋਈ ਖਾਸ ਕਰਕੇ ਇਮੀਗ੍ਰੈਂਟ ਹੋ ਕੇ ਆਉਂਦਾ ਆ, ਉਹਨਾਂ ਨੂੰ ਜ਼ਰੂਰ ਪੰਜਾਬੀ ਰੇਡੀਓ USA ਦੇ ਨਾਲ ਜੋੜੋ। ਇੱਕ ਤਾਂ ਜਦੋਂ ਬੰਦਾ ਨਵਾਂ ਆਉਂਦਾ ਨਾ, ਉਹ ਬੜਾ ਨਸਟੈਲਜਿਕ ਹੁੰਦਾ। ਨਸਟੈਲਜਿਕ ਮਤਲਬ ਪਿੱਛੇ ਨੂੰ ਬਹੁਤ ਯਾਦ ਕਰਦਾ ਆ। ਜੀ ਜੀ। ਗੱਲਾਂ ਕਰਨ ਨੂੰ ਨਹੀਂ ਕੋਈ ਹੁੰਦਾ ਜਾਂ ਕਿੱਦਾਂ ਆ ਕਿਵੇਂ ਆ। ਇੱਕ ਤਾਂ ਉਹਨਾਂ ਨੂੰ ਆਪਣੀ ਬੋਲੀ ਆਪਣੀ ਭਾਸ਼ਾ ਦੇ ਵਿੱਚ ਗੱਲਾਂ ਸੁਣਨ ਨੂੰ ਮਿਲਣਗੀਆਂ, ਨਾਲੇ ਜਿਹੜੀ ਆ ਉਹ ਪੁਸ਼ਟ ਖਬਰਾਂ, ਵਧੀਆ ਚੀਜ਼ਾਂ, ਵਧੀਆ ਜਾਣਕਾਰੀ ਮਿਲੂਗੀ, ਜਿਸ ਦੇ ਨਾਲ ਉਹਨਾਂ ਨੂੰ ਅਮਰੀਕਾ ਦੇ ਵਿੱਚ ਕਿੱਦਾਂ ਰਹਿਣਾ ਆ, ਕਿੱਦਾਂ ਸੈਟਲ ਹੋਣਾ ਆ, ਕਿਹੜੀ ਚੀਜ਼ ਕਿੱਦਾਂ ਆ, ਕਿਵੇਂ ਆ, ਉਸ ਦੇ ਬਾਰੇ ਜਾਣਕਾਰੀ ਜਿਹੜੀ ਉਹ ਮਿਲਦੀ ਆ। ਸੋ ਉਹ ਜ਼ਰੂਰ ਤੁਸੀਂ ਕਰਿਆ ਕਰੋ। ਜਿਹੜਾ ਵੀ ਕੋਈ ਨਵਾਂ ਆਉਂਦਾ ਆ, ਆਉਂਦੇ ਪਹਿਲੋਂ ਜਿਹੜਾ ਉਹਨਾਂ ਨੇ ਫੋਨ ਲੈਣਾ ਉਹ 'ਚ ਐਪ ਡਾਊਨਲੋਡ ਕਰਕੇ ਉਹਨਾਂ ਨੂੰ ਦਿਆ ਕਰੋ ਵੀ ਆਹ ਐਪ ਡਾਊਨਲੋਡ ਕਰੋ। ਜਿਹੜੇ ਕਿਤੇ ਉਹਨਾਂ ਥਾਵਾਂ ਦੇ ਉੱਤੇ ਰਹਿੰਦੇ ਜਿੱਥੇ ਸਾਡੇ ਪੰਜਾਬੀ ਰੇਡੀਓ USA ਦੇ ਰੇਡੀਓ ਸੈਟਸ ਹੁੰਦੇ ਆ, ਉਹ ਉਹਨਾਂ ਨੂੰ ਲੈ ਕੇ ਦਿਓ, ਜਾਂ ਉਹਨਾਂ ਨੂੰ ਕਹੋ ਵੀ ਇੱਥੋਂ ਤੁਸੀਂ ਉਹ ਬਾਏ ਕਰ ਸਕਦੇ ਆ। ਵਾਈਫਾਈ ਇੰਟਰਨੈਟ ਰੇਡੀਓ ਸੈਟਸ ਹੁੰਦੇ ਆ, ਉਹ ਤੁਸੀਂ ਲੈ ਸਕਦੇ ਆ। ਸੋ ਮਕਸਦ ਆ ਵੀ ਜਿੰਨੇ ਆਪਾਂ ਪੰਜਾਬੀ ਇਕੱਠੇ ਹੋ ਕੇ ਸੁਣਾਂਗੇ, ਗੱਲ ਕਰਾਂਗੇ, ਕੱਲ ਨੂੰ ਕੋਈ ਮਸਲਾ ਆਉਂਦਾ ਆ ਸਾਹਮਣੇ, ਤਾਂ ਜਿਹੜਾ ਆ ਉਹ ਫਿਰ ਇੱਦਾਂ ਹੈ ਵੀ ਆਪਾਂ ਨੂੰ ਉਹ ਇਕੱਠੇ ਹੋ ਕੇ ਆਵਾਜ਼ ਜਿਹੜੀ ਉਹ ਬੁਲੰਦ ਕਰਾਂਗੇ, ਚੱਕਾਂਗੇ, ਤਾਂ ਉਸ ਦਾ ਹੱਲ ਵੀ ਆਪਾਂ ਨੂੰ ਕਿਤੇ ਨਾ ਆਪਾਂ ਚੱਕਦੇ ਵੀ ਰਹੇ ਹਾਂ। ਟਰੱਕਿੰਗ ਦਾ ਮਸਲਾ ਲੈ ਲਓ, ਹੋਰ ਲੈ ਲਓ। ਲੋਡ ਆਈ ਦੇ ਵਿੱਚ ਆਪਣੇ ਨੌਜਵਾਨ ਦੀ ਜਿਹੜਾ ਮਿਲਟਰੀ ਵਾਲਾ ਸੀ, ਉਹਦੀ ਗੋਲੀਆਂ ਮਾਰ ਕੇ ਪੁਲਿਸ ਵਾਲੇ ਨੇ ਕਰਤੀ ਸੀ, ਗੋਲੀਆਂ ਮਾਰਤੀਆਂ ਸੀਗੀਆਂ। ਉਦੋਂ ਵੀ ਆਪਾਂ ਮਸਲਾ ਵੱਖ-ਵੱਖ ਚੱਕਦੇ ਰਹੇ ਹਾਂ। ਹੁਣ ਲੇਟਲੀ ਤੁਸੀਂ ਦੇਖ ਲਓ ਵੀ ਮੈਕਸੀਕਨ ਜਿਹੜਾ ਟਰੱਕਰ ਸੀ, ਜੇ 5 ਮਿਲੀਅਨ ਲੋਕਾਂ ਨੇ ਸਾਈਨ ਕੀਤੇ ਤਾਂ ਗਵਰਨਰ ਨੂੰ ਉਹ ਕਮਿਊਟ ਕਰਨੀ ਪਈ ਸੈਂਟੈਂਸ ਉਹਦੀ 110 ਸਾਲਾਂ ਦਾ। ਸੋ ਜੇ ਕਮਿਊਨਿਟੀ ਇਕੱਠੀ ਹੋਊਗੀ, ਆਪਾਂ ਤੁਹਾਡੀ ਵੌਇਸ ਆ, ਹੈ ਨਾ। ਜਿੱਥੇ ਵੀ ਜ਼ਰੂਰਤ ਆ, ਆਪਾਂ ਕਹਿੰਦੇ ਵੀ ਸਾਨੂੰ ਦੱਸੋ, ਅਸੀਂ ਰਾਈਟ ਵੇ ਇਨਫੋਰਮੇਸ਼ਨ ਜਿਹੜੀ ਆ ਉਹ ਰਿਲੇ ਕਰਾਂਗੇ। ਜੀ, ਬਿਲਕੁਲ ਜੀ। ਸੋ ਆਪਣੇ ਅਗਲੇ ਕਾਲਰ ਨੇ ਜਤਿੰਦਰ ਜੀ। ਹਾਂਜੀ ਵੀਰ ਜੀ, ਪਹਿਲਾਂ ਤਾਂ ਦੋਨੇ ਵੀਰਾਂ ਨੂੰ ਹੱਥ ਜੋੜ ਕੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਜਿੰਨੇ ਵੀ ਸਾਡੇ ਪੰਜਾਬੀ ਰੇਡੀਓ USA ਦੇ ਸਰੋਤੇ ਨੇ, ਸਾਰਿਆਂ ਨੂੰ ਵਾਹਿਗੁਰੂ ਖਾਲਸਾ ਵਾ ਫਤਿਹ। ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਜੀ। ਬਹੁਤ ਹੀ ਸੋਹਣਾ ਵੀਰ ਜੀ ਪ੍ਰੋਗਰਾਮ ਆ। ਧੰਨਵਾਦ ਲਫ਼ਜ਼ ਜਿਹੜਾ ਬਿਲਕੁਲ ਛੋਟਾ ਰਹਿ ਜਾਂਦਾ ਜੀ, ਜਿੰਨਾ ਤੁਸੀਂ ਐਫਰਟ ਕਰਦੇ ਹੋ ਆਪਣੀ ਪੰਜਾਬੀ ਕਮਿਊਨਿਟੀ ਲਈ। ਇੱਕ ਧੰਨਵਾਦ ਕਰਨਾ ਬਹੁਤ ਛੋਟਾ ਲਫ਼ਜ਼ ਰਹਿ ਜਾਂਦਾ ਜੀ, ਉਹਦੇ ਲਈ ਕੋਈ ਲਫ਼ਜ਼ ਨਹੀਂ ਹੈਗੇ। ਹਰ ਪ੍ਰੋਗਰਾਮ ਜਿਹੜਾ ਬਹੁਤ ਵਧੀਆ ਮਿਲਦਾ, ਭਾਵੇਂ ਕਾਨੂੰਨੀ ਸਲਾਹ ਦਾ, ਜੇ ਟਰਕਿਆਣਾ ਹੋਣਾ ਦਾ, ਰਮਨ ਜੀ ਦਾ ਟਰੱਕਿੰਗ ਦੇ ਲਈ, ਹਰ ਚੀਜ਼ ਮਤਲਬ ਕਿ ਸਾਨੂੰ ਬਹੁਤ ਭਰਪੂਰ ਜਾਣਕਾਰੀ ਮਿਲਦੀ ਹੈ। ਪਹਿਲਾਂ ਪ੍ਰੋਬਲਮ ਆਈ ਸੀਗੀ ਕਰੋਨਾ ਦੀ, ਉਦੋਂ ਵੀ ਤੁਸੀਂ ਬੜਾ ਮਤਲਬ ਕਿ ਸਮਝਾਇਆ। ਅਸੀਂ ਅਮਰੀਕਾ ਦੇ ਹਰ ਖਿੱਤੇ ਵਿੱਚ ਫਿਰੀਦਾ ਟਰੱਕਾਂ ਤੇ ਆਪਣੇ ਆਪ ਨੂੰ ਸੇਵ ਰੱਖਿਆ। ਹੁਣ ਵੀ ਤੁਸੀਂ ਬੜੇ ਦੇਰ ਦਾ ਫੋਨ ਦੇ ਉੱਤੇ ਸਮਝਾ ਰਹੇ ਆ ਵੀ ਬੂਸਟਰ ਸ਼ਾਟ ਵਗੈਰਾ ਜਾਂ ਹੋਰ ਜਿਹੜੀ ਵੀ ਸਾਨੂੰ ਜਾਣਕਾਰੀ ਮੁਹੱਈਆ ਹੁੰਦੀ ਹੈ, ਵੀ ਮੇਰੇ ਖਿਆਲ ਹੋਰ ਕਿਸੇ ਪਾਸਿਓਂ ਨਹੀਂ ਹੁੰਦੀ ਜੀ। ਥੈਂਕ ਯੂ ਜੀ, ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਬਿਲਕੁਲ ਰਾਜਕਰਮਵੀਰ ਸਿੰਘ ਜੀ, ਮਹਾਰਾਜ ਦੀ ਕਿਰਪਾ ਨਾਲ ਸਾਡੀ ਜਿਹੜੀ ਸਾਰੀ ਟੀਮ ਆ ਨਾ ਪੰਜਾਬੀ ਰੇਡੀਓ USA ਦੀ, ਉਹਨਾਂ ਦੀ ਸੋਚ ਵੀ ਇੱਕੋ ਜਿਹੀ ਆ। ਤੁਸੀਂ ਦੇਖਿਆ ਹੋਊਗਾ ਹੁਣ ਸਾਹਿਬਜ਼ਾਦਿਆਂ ਦਾ ਸ਼ਹੀਦੀ ਜਿਹੜਾ ਦਿਹਾੜਾ ਸੀ, ਪੂਰਾ ਹਫ਼ਤਾ ਹਰ ਇੱਕ ਸ਼ੋਅ ਦੇ ਵਿੱਚ ਤੁਸੀਂ ਦੇਖੋਗੇ ਵੀ ਇੱਦਾਂ ਕੋਈ ਡਿਸਟਰੈਕਸ਼ਨ ਨਹੀਂ ਹੋਊਗੀ। ਸੋ ਇਹਦੇ ਲਈ ਬਹੁਤ ਤਿਆਰੀ ਵੀ ਕਰਨੀ ਪੈਂਦੀ ਹੈ। ਸੋ ਇਹ ਵਾਹਿਗੁਰੂ ਦਾ ਤੁਹਾਡੇ ਸਿਰ ਦੇ ਉੱਤੇ ਹੱਥ ਚਾਹੀਦਾ। ਸੋ ਬਿਲਕੁਲ ਸਾਨੂੰ ਤੁਹਾਡੇ ਸਰੋਤਿਆਂ ਦਾ ਸਹਿਯੋਗ ਚਾਹੀਦਾ। ਆਪਾਂ ਪੂਰੀ ਕੋਸ਼ਿਸ਼ ਕਰਦੇ ਹਾਂ ਵੀ ਜਿਹੜਾ ਵੀ ਪ੍ਰੋਗਰਾਮ ਆ ਉਹ ਵਧੀਆ ਤੋਂ ਵਧੀਆ ਲਿਆਂਦਾ ਜਾਵੇ। ਜੀ ਜੀ, ਬਿਲਕੁਲ। ਤੇ ਆਓ ਅਗਲੇ ਜਿਹੜੇ ਕਾਲਰਸ ਉਹਨਾਂ ਨਾਲ ਗੱਲ ਕਰਦੇ ਹਾਂ। ਸਰਬਜੀਤ ਸਿੰਘ ਜੀ ਕਰਮਨ ਤੋਂ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਆਪ ਦੋਨਾਂ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਜੀ। ਪਹਿਲਾਂ ਤਾਂ ਤੁਸੀਂ ਬਹੁਤ ਵਧੀਆ ਖਬਰ ਦਿੱਤੀ ਹੈ ਸਾਨੂੰ ਫ੍ਰਿਜਰ ਵਾਲਿਆਂ ਨੂੰ ਪਾਣੀ ਬਾਰੇ। ਜੀ ਜੀ, ਕੈਲੀਫੋਰਨੀਆ ਦੀ ਪਾਣੀ ਦੀ ਬਹੁਤ ਵੱਡੀ ਸਮੱਸਿਆ ਸੀ, ਤੇ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਆ, ਮੀਂਹ ਸੋਹਣੇ ਪੈ ਗਏ ਆ ਜੀ। ਬਿਲਕੁਲ, ਸਨੋ ਵੀ ਸੋਹਣੀ ਪਈ ਹੈ ਜੀ। ਜੀ, ਬਹੁਤ
ਬਹੁਤ ਵਧੀਆ ਜੀ, ਬਹੁਤ ਵਧੀਆ। ਦੂਜਾ ਜੀ, ਇੱਕ ਧੰਨਵਾਦ ਤੁਹਾਡਾ ਸਪੈਸ਼ਲ, ਜਿਹੜਾ ਤੁਸੀਂ ਫ੍ਰੈਜ਼ਨੋ ਸਟੂਡੀਓ ਖੋਲਿਆ, ਉਹਦੇ ਵਿੱਚ ਸਾਨੂੰ ਬਹੁਤ ਫਾਇਦੇ ਆ ਕਿ ਸਾਨੂੰ ਫਿਰ ਲਾਗੇ ਜਾਣ ਨੂੰ ਮਿਲ ਜਾਂਦਾ ਪ੍ਰੋਗਰਾਮ। ਜਿੰਨੇ ਵੀ ਪ੍ਰੋਗਰਾਮ ਇੱਥੇ ਹੁੰਦੇ, ਬਹੁਤ ਧੰਨਵਾਦ ਤੁਹਾਡਾ। ਬਹੁਤ ਜ਼ਰੂਰੀ ਸੀਗਾ ਸਾਡੇ ਏਰੀਏ ਦੇ ਵਿੱਚ ਇੱਦਾਂ ਦਾ ਪ੍ਰੋਗਰਾਮ ਫਿਰ ਖੋਲਣ ਵਾਸਤੇ ਜੀ। ਜੀ ਥੈਂਕ ਯੂ ਜੀ, ਮਿਹਰਬਾਨੀ ਜੀ ਉਸੇ ਸਰਬਜੀਤ। ਤਰ੍ਹਾਂ ਸਾਰੇ ਪ੍ਰੋਗਰਾਮ ਤਾਂ ਕੋਈ ਐਸਾ ਹੁੰਦਾ, ਸਾਡੇ ਵਰਗੇ ਤਾਂ ਤੜਕੇ ਟੈਕਸ ਕਰ ਦਿੰਦੇ ਸੀ, ਭਾਈ ਪ੍ਰੋਗਰਾਮ ਚੱਲ ਨਹੀਂ ਰਿਹਾ, ਚਲਾ ਦਿਓ ਇਹਨੂੰ। ਜੀ ਜੀ, ਨਹੀਂ ਥੈਂਕ ਯੂ ਸਰਬਜੀਤ ਜੀ, ਬੜੀ ਮਿਹਰਬਾਨੀ, ਧੰਨਵਾਦ। ਬਹੁਤ ਸ਼ੁਕਰੀਆ ਜੀ। ਆਪ ਸਾਰੇ ਚੜ੍ਹਦੀ ਕਲਾ ਰਹੋ, ਤੇ ਨਵੇਂ ਸਾਲ ਦੀਆਂ ਆਪ ਜੀ ਨੂੰ ਤੇ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਿਲਕੁਲ ਜਿਹੜਾ ਫ੍ਰਿਜਨੋ ਸਟੂਡੀਓ ਆ, ਕਾਫੀ ਵੱਡੀ ਬਿਲਡਿੰਗ ਆ, ਉੱਥੇ ਪੰਜਾਬੀ ਕਲਚਰਲ ਸੈਂਟਰ ਵੀ ਆ। ਆਪਾਂ ਜਦੋਂ ਤੋਂ ਹੀ ਉਹ ਖੋਲ੍ਹਿਆ ਆ, ਕਾਫੀ ਵਧੀਆ ਪ੍ਰੋਗਰਾਮ ਆਰਟ ਨੂੰ ਲੈ ਕੇ, ਚਾਹੇ ਉਹ ਆਰਟਿਸਟ ਜਰਨੈਲ ਸਿੰਘ ਸੀ, ਪਰਮ ਸਿੰਘ ਸੀ ਜਾਂ ਸੁਖਪ੍ਰੀਤ ਸਿੰਘ ਸੀ, ਸਾਰਿਆਂ ਨੂੰ ਲੈ ਕੇ ਆਏ ਆ। ਵੱਖ-ਵੱਖ ਪਹਿਲਾਂ ਪ੍ਰੋਗਰਾਮ ਵੀ ਬਹੁਤ ਹੁੰਦੇ ਰਹੇ, ਪਰ ਕਰੋਨਾ ਨੇ ਥੋੜ੍ਹਾ ਜਿਹਾ ਡਿਲੇ ਕੀਤਾ, ਕਿਉਂਕਿ ਆਪਾਂ ਨਹੀਂ ਚਾਹੁੰਦੇ ਵੀ ਜੇ ਅਸੀਂ ਉੱਦਾਂ ਦਾ ਇਕੱਠ ਕਰੀਏ ਤੇ ਫਿਰ ਆਪਾਂ ਲੋਕਾਂ ਨੂੰ ਸਰੋਤਿਆਂ ਨੂੰ ਇਹ ਕਹੀਏ ਵੀ ਨਹੀਂ ਯਾਰ ਤੁਸੀਂ ਵਿਆਹ 'ਚ ਇੰਨੇ ਨਾ ਇਕੱਠੇ ਹੋ, ਆ ਨਾ ਹੋ, ਫਿਰ ਉਹ ਸਹੀ ਨਹੀਂ ਹੈ। ਇਸ ਕਰਕੇ ਸਾਨੂੰ ਉਹ ਪ੍ਰੋਗਰਾਮ ਡਿਲੇ ਕਰਨੇ ਪਏ। ਨਹੀਂ, ਅਸੀਂ ਪ੍ਰੋਗਰਾਮ ਤਾਂ ਬਹੁਤ ਉੱਥੇ ਮਿੱਥੇ ਹੋਏ ਹੈਗੇ ਆ ਜੀ। ਜੀ ਚਲੋ ਕੋਈ ਨਹੀਂ, ਜਦੋਂ ਹੀ ਇੱਕ ਵਾਰੀ ਸਭ ਕੁਝ ਠੀਕ ਹੁੰਦਾ ਹੈ ਤੇ ਆਪਾਂ ਮੁੜ ਦੁਬਾਰਾ ਉਹ ਜਿਹੜੇ ਪ੍ਰੋਗਰਾਮ ਪੰਜਾਬੀ ਕਲਚਰ ਸੈਂਟਰ ਦੇ ਜ਼ਰੀਏ ਜਿਹੜੇ ਆ ਉਹ ਵੱਖ-ਵੱਖ ਪ੍ਰੋਗਰਾਮ ਆਪਾਂ ਉਲੀਕਦੇ ਰਹਾਂਗੇ। ਹਰਜਿੰਦਰ ਧਾਲੀਵਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਦੋਵੇਂ ਵੀਰਾਂ ਨੂੰ। ਸਤਿ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਬਹੁਤ ਪ੍ਰੋਗਰਾਮ ਸੋਹਣੇ ਹੁੰਦੇ ਤੁਹਾਡੇ। ਮੈਂ ਤੇ 3 ਫੋਨ ਰੱਖੇ, ਤਿੰਨਾਂ ਦੇ ਵਿੱਚ ਹੀ YouTube ਤੇ ਭਰਿਆ ਪੰਜਾਬੀ ਰੇਡੀਓ USA। ਥੈਂਕ ਯੂ ਜੀ। ਤੇ ਹਾਂਜੀ, ਬਹੁਤ ਹੀ ਰਾਜਕਰਨਵੀਰ ਜੀ ਤੇ ਖਾਲਸਾ ਜੀ, ਤੁਹਾਡਾ ਪ੍ਰੋਗਰਾਮ ਸਾਰੇ ਰੇਡੀਓ ਇੰਨਾ ਵਧੀਆ, ਕੋਈ ਅੰਤ ਹੀ ਨਹੀਂ ਗਾ। ਜਿਸ ਤਰ੍ਹਾਂ ਕੋਈ ਹੋਰ ਵੀ ਹੁੰਦਾ ਉਹਨੂੰ ਵੀ ਦੱਸੀਦਾ ਵੀ ਆਪ ਤੁਸੀਂ ਪੰਜਾਬੀ ਰੇਡੀਓ ਸੁਣੋ। ਤੇ ਬਹੁਤ ਹੀ ਸੋਹਣਾ ਪ੍ਰੋਗਰਾਮ ਰਾਜਕਰਨਵੀਰ ਜੀ, ਜਦੋਂ ਤੁਸੀਂ ਉਹ ਬੋਲਦੇ ਆ, ਬਾਹਰ ਦਾ ਰਸਤਾ ਦਿਖਾਇਆ ਜੀ ਆ ਇਹਨਾਂ ਨੂੰ। ਤੇ ਜਾਂ ਖਾਲਸਾ ਜੀ ਬੋਲਦੇ ਜਾਂਦੇ ਜਾਂਦੇ ਆ ਨਿਊਜ਼ ਦੇ ਦਿੰਦੇ ਆ, ਬਹੁਤ ਸੋਹਣਾ ਲੱਗਦਾ। ਗੱਲਾਂ ਮੇਰਾ ਬੇਟਾ ਹੈ, ਉਹ ਪੰਜਾਬੀ ਬਹੁਤ ਸੋਹਣੀ ਬੋਲਦੇ ਆ ਦੋਵੇਂ ਜੀ। ਤੇ ਉਹ ਗਾਂ ਸਾਰੇ ਗ੍ਰੈਂਡ ਸਨ ਵੀ, ਜਿੱਦਾਂ ਉਹਨਾਂ ਨੂੰ ਵੀ ਦੱਸਦੇ ਪੰਜਾਬੀ ਦੇ ਬਾਰੇ। ਤੇ ਪੰਜਾਬੀ ਕਲਚਰ ਆਪਣਾ ਤੁਹਾਡੇ ਰੇਡੀਓ ਤੋਂ ਬਹੁਤ ਹੀ ਲੋਕੀ ਸਿੱਖਦੇ ਆ ਵੀ ਹਾਂ, ਇਹ ਪੰਜਾਬੀ ਜਿਹੜੀ ਆਪਣੀ ਪੜ੍ਹਨੀ ਚਾਹੀਦੀ ਆ, ਸੁਣਨੀ ਚਾਹੀਦੀ ਆ। ਜਿੱਦਾਂ ਨਾ ਰੇਡੀਓ ਇੰਨਾ ਵਧੀਆ ਪ੍ਰੋਗਰਾਮ ਦਿੰਦੇ ਤੁਸੀਂ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਤੇ ਪ੍ਰਮਾਤਮਾ ਜਿਹੜਾ ਚੌਗਣੀ ਤੁਹਾਨੂੰ ਤਰੱਕੀ ਦੇਵੇ ਤੇ ਰੇਡੀਓ ਏਦਾਂ ਹੀ। ਹਾਂਜੀ ਹਾਂਜੀ, ਬਾਕੀ ਖਾਲਸਾ ਜੀ ਜਿਹੜੇ ਆਪਣੇ ਇੰਸ਼ੋਰੈਂਸ ਦਾ ਕਰਦੇ, ਉਹ ਵੀ ਬਹੁਤ ਵੱਡੀ ਦੇਣ ਆ ਜੀ ਆਪਣੀ ਕਮਿਊਨਿਟੀ ਨੂੰ। ਥੈਂਕ ਯੂ ਜੀ ਇਹਨਾਂ ਦੇ। ਹਾਂਜੀ, ਬਹੁਤ ਧੰਨਵਾਦ ਜੀ, ਸ਼ੁਕਰੀਆ, ਧੰਨਵਾਦ ਸਾਹਿਬ, ਬਹੁਤ ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ। ਥੈਂਕ ਯੂ ਜੀ, ਬੜੀ ਮਿਹਰਬਾਨੀ। ਚੰਗੇ ਜਿਹੜੇ ਆ ਉਤਸ਼ਾਹ ਭਰੇ ਸ਼ਬਦਾਂ ਦੇ ਲਈ। ਬਲਬੀਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਦੋਹਾਂ ਭਰਾਵਾਂ ਨੂੰ, ਛੋਟਿਆਂ ਨੂੰ, ਮੇਰੇ ਵੀਰਾਂ ਨੂੰ। ਮੈਂ ਫੀਨਿਕਸ ਤੋਂ ਬੋਲਦੀ ਹਾਂ। ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ। ਤੁਹਾਡਾ ਪ੍ਰੋਗਰਾਮ ਸਾਰਾ ਸਾਲ ਬਹੁਤ ਵਧੀਆ ਰਿਹਾ। ਅਸੀਂ ਮੂਵ ਹੋ ਕੇ ਫ੍ਰਿਜਨੋ ਤੋਂ ਆਏ ਹਾਂ। ਜਦੋਂ ਨਹੀਂ ਰੇਡੀਓ ਕਿਸੇ ਦਿਨ ਲੱਗਦਾ, ਉਦੋਂ ਏਦਾਂ ਹੁੰਦਾ ਵੀ ਜਿੱਦਾਂ ਕੁਛ ਗਵਾ ਕੇ ਗਿਆ ਹੁੰਦਾ। ਤੇ ਜਦੋਂ ਚੱਲਦਾ ਉਦੋਂ ਬਹੁਤ ਵਧੀਆ ਲੱਗਦਾ। ਤੜਕੇ ਉੱਠ ਕੇ ਆਸਾ ਦੀ ਬਾਰ ਸੁਣੀ ਦੀ ਆ, ਲਾਈਦਾ ਰੇਡੀਓ, ਭਾਵੇਂ ਸੁੱਤੇ ਹੋਈਏ ਲਾਗੇ ਮੰਜੇ ਤੇ ਸਾਰਾ ਕੁਛ ਸੁਣੀ ਦਾ। ਬਹੁਤ ਬਹੁਤ ਧੰਨਵਾਦ, ਤੁਸੀਂ ਬਹੁਤ ਮਿਹਨਤ ਕਰਦੇ। ਰੱਬ ਸਾਨੂੰ ਖੁਸ਼ੀਆਂ ਬਖਸ਼ੇ, ਬਹੁਤ ਰਾਜੀ ਖੁਸ਼ੀ ਰਹੋ ਦੋਵੇਂ ਜਾਣੇ। ਰੱਬ ਸਾਨੂੰ ਤੰਦਰੁਸਤੀ ਦੇਵੇ ਤੇ ਚੜ੍ਹਦੀ ਕਲਾ ਵਿੱਚ ਰੱਖੇ। ਮੇਰਾ ਤਾਂ ਇਹੋ ਕਹਿਣ ਵਾ। ਧੰਨਵਾਦ ਜੀ, ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ। ਜੀ ਆਪਣੇ ਨਾਲ ਅਗਲੇ ਕਾਲਰ ਜੁੜੇ ਨੇ ਅਮਨਦੀਪ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਅਮਨਦੀਪ ਤੇ ਅਜੇ ਸ਼ਰਮਾ ਜੀ ਬੋਲਦੇ ਆ ਜੂਬਾ ਤੇ ਹੋਰਾਬੈਲ ਤੋਂ। ਜੀ ਜੀ ਜੀ, ਐਨੋ ਜੀ ਦੋਨਾਂ ਭਰਾਵਾਂ ਨੂੰ ਬਹੁਤ ਬਹੁਤ ਵਧਾਈਆਂ ਨਵੇਂ ਸਾਲ ਦੀਆਂ। ਤੇ ਆਪਾਂ ਤਾਂ ਭਾਜੀ ਤੁਹਾਡੇ ਇੰਨੇ ਐਡਿਕਟਡ ਹੋਏ ਹੋ ਨਾ, ਜਦੋਂ ਇੰਡੀਆ ਵੀ ਜਾਈਦਾ ਉੱਥੇ ਵੀ ਪੰਜਾਬੀ ਰੇਡੀਓ USA ਸੁਣੇ ਤੋਂ ਸਾਨੂੰ ਨੀਂਦ ਨਹੀਂ ਆਉਂਦੀ ਹੈਗੀ। ਜੀ ਜੀ ਜੀ, ਨਹੀਂ ਕੋਈ ਨਹੀਂ ਜੀ, ਥੈਂਕ ਯੂ ਜੀ, ਬਹੁਤ ਸ਼ੁਕਰੀਆ ਜੀ। ਬਹੁਤ ਕੁਛ ਮਿਲਦਾ ਭਾਜੀ ਤੁਹਾਨੂੰ। ਪਰਮਾਤਮਾ ਚੜ੍ਹਦੀਆਂ ਕਲਾਂ ਰੱਖੇ, ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ। ਤੇ ਆਪਣਾ ਜਿਹੜਾ ਪੰਜਾਬੀ ਰੇਡੀਓ USA ਤੇ ਪੂਰੇ ਦੁਨੀਆ 'ਚ ਬੱਲੇ ਬੱਲੇ ਹੁੰਦੀ ਰਵੇ। ਆਉਣ ਵਾਲੇ ਸਾਲਾਂ ਵਿੱਚ ਵੀ ਇਹਦੇ ਚੜ੍ਹਦੀ ਕਲਾ 'ਚ ਰਵੇ। ਬਹੁਤ ਸ਼ੁਕਰੀਆ ਭਾਜੀ, ਹੈਪੀ ਨਿਊ ਈਅਰ ਦੋਨਾਂ ਭਰਾਵਾਂ ਨੂੰ। ਹੈਪੀ ਨਿਊ ਈਅਰ ਤੁਹਾਨੂੰ ਵੀ, ਤੁਹਾਡੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ। ਸੋ ਬਿਲਕੁਲ ਰਾਜਕਵੀਰ ਸਿੰਘ ਜੀ, ਬਹੁਤ ਸਾਰੇ ਜਿਹੜੇ ਸਰੋਤੇ ਜਦੋਂ ਇੰਡੀਆ ਜਾਂਦੇ ਆ ਨਾ, ਇੰਟਰਨੈਟ ਰੇਡੀਓ ਨਾਲੇ ਲੈ ਕੇ ਜਾਂਦੇ ਆ ਵੀ ਸਾਡਾ ਦਿਲ ਨਹੀਂ ਲੱਗਣਾ ਹੈਗਾ ਉੱਥੇ। ਤੇ ਜਦੋਂ ਉੱਥੇ ਦੇ ਫਿਰ ਲੋਕ ਖਬਰਾਂ ਸੁਣਦੇ, ਉਹ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਵੀ ਇੱਥੇ ਕੀ ਕੁਛ ਹੋ ਰਿਹਾ। ਉੱਥੇ ਤੁਹਾਨੂੰ ਪਤਾ ਹੀ ਆ ਵੀ ਇੰਡੀਆ ਦੇ ਵਿੱਚ ਤਾਂ ਜਿਹੜਾ ਸਾਰਾ ਮੀਡੀਆ ਆ ਉਹ ਗਵਰਨਮੈਂਟ ਕੰਟਰੋਲਡ ਹੈਗਾ ਆ। ਸੋ ਉਹਨਾਂ ਨੇ ਤਾਂ ਉਹੀ ਗੱਲ ਕਰਨੀ ਹੁੰਦੀ ਹੈਗੀ ਆ। ਜੀ ਜੀ, ਬਿਲਕੁਲ ਬਿਲਕੁਲ। ਬੂਟਾ ਸਿੰਘ ਜੀ। ਹਾਂਜੀ, ਸਰਦਾਰ ਹਰਜੋਤ ਸਿੰਘ ਖਾਲਸਾ ਜੀ ਤੇ ਸਰਦਾਰ ਰਾਜਕਰਨਵੀਰ ਜੀ ਤੇ ਪੰਜਾਬੀ ਰੇਡੀਓ ਦੇ ਸਾਰੇ
ਰੱਬ ਵਰਗੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ ਜੀ। ਅੱਛਾ ਜੀ, ਜਿਹੜੇ ਤੁਹਾਡੇ ਪ੍ਰੋਗਰਾਮ ਆ ਨਾ, ਇਹਨਾਂ ਦੀ ਤਾਂ ਜਿੰਨੀ ਸਲੋਧ ਕਰ ਲਗੇ ਓਨੀ ਥੋੜੀ ਆ। ਵੇਖੋ ਇਮੀਗ੍ਰੇਸ਼ਨ ਵਾਲਾ ਮੁੱਦਾ, ਕਿੰਨੇ ਕਿੰਨੇ ਲੋਕ ਕਸੂਤੇ ਕਦੋਂ ਦੇ ਫਸੇ, ਉਹ ਫ੍ਰੀ ਜਾਣਕਾਰੀ ਮਿਲਦੀ ਹੈ ਤੇ ਟਰਕਿੰਗ ਬਾਰੇ ਮਿਲਦੀ ਆ, ਹੋਰ ਹਰੇਕ ਜਾਣਕਾਰੀ ਤੁਸੀਂ ਐਨ ਭਰਪੂਰ ਦਿੰਦੇ ਆ, ਵਧੀਆ ਹਿਸਾਬ ਦੇ ਨਾਲ, ਵਧੀਆ ਚੰਗੀ। ਤੇ ਜਿਹੜੇ ਕਿ ਆ ਜਸਟ ਟੀਵੀ ਵਾਲੇ ਤਾਂ ਉਹ ਬੜੂ ਸਾਹਿਬ ਵਾਲਿਆਂ ਦੀ ਮਸ਼ਹੂਰੀ ਜੀ ਨੇ ਤਲਾ ਛੱਡਦੇ, ਜਿਹੜੇ ਲੋਕਾਂ ਦੇ ਵੀ ਵਿਚਾਰੇ 17-18 ਘੰਟੇ ਕਰਕੇ ਕੰਮ ਕਰਕੇ ਤੇ ਮਸਾਂ ਮਿਹਨਤ ਨਾਲ ਆਪਦਾ ਟਾਈਮ ਪਾਸ ਕਰਦੇ, ਉਹਨਾਂ ਨੂੰ ਲੁੱਟਣ ਵਾਸਤੇ ਉਹਨਾਂ ਦੀ ਆਈਡੀ ਦੇਈ ਜਾਂਦੇ, ਇਹਨਾਂ ਨੂੰ ਦਾਨ ਕਰੋ, ਇਹਨਾਂ ਨੂੰ ਦਾਨ ਕਰੋ, ਇਹੋ ਜਿਹੇ ਵੀ ਹੈਗੇ। ਤੇ ਬਾਕੀ ਜਿਹੜਾ ਬਾਈ ਜੀ ਕਹਿੰਦੇ ਸੀ ਵੀ 24 ਘੰਟੇ ਦੇ ਬਜਾਏ 25 ਘੰਟੇ, ਅਸੀਂ ਤਾਂ ਹਫ਼ਤੇ ਦੇ 7 ਦਿਨ, 12 ਮਹੀਨੇ ਤੇ 30 ਦਿਨ ਤੇ 365 ਸਵਾ 365 ਦਿਨ ਸੇਵਾ ਕਰਦੇ ਰਹੋ। ਤੇ ਇਹੀ ਸ਼ੁਭ ਕਾਮਨਾ ਪ੍ਰਮਾਤਮਾ ਤੋਂ ਮੰਗਦੇ ਆ, ਤੇ ਪੰਜਾਬੀ ਰੇਡੀਓ USA ਦਾ ਵਿਹੜਾ ਖੁਸ਼ੀਆਂ ਖੇੜਿਆਂ ਨਾਲ ਭਰਿਆ ਰਵੇ ਤੇ ਸਭ ਨੂੰ ਤੰਦਰੁਸਤੀਆਂ ਰੱਖੇ। ਇੰਨਾ ਹੀ ਕਹਿਣਾ ਸੀ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ। ਧੰਨਵਾਦ ਬੂਟਾ ਸਿੰਘ ਜੀ। ਪ੍ਰਮਾਤਮਾ ਤੁਹਾਨੂੰ ਵੀ ਇਸੇ ਤਰ੍ਹਾਂ ਸੇਵਾ ਕਰਨ ਦਾ ਮੌਕਾ ਬਖਸ਼ਦਾ ਰਹੇ। ਆਪਾਂ ਸਿਆਟਲ ਗਏ ਸੀ ਗੁਰਦੁਆਰਾ ਸਾਹਿਬ, ਤੇ ਜਦੋਂ ਇਹਨਾਂ ਨੂੰ ਇਹ ਸੇਵਾ ਕਰਦੇ ਸੀ ਲੰਗਰ 'ਚ ਪੁੱਛਿਆ ਵੀ ਆਵਾਜ਼ ਪਛਾਣ ਕੇ ਬੂਟਾ ਸਿੰਘ ਜੀ ਆ, ਕਹਿੰਦੇ ਹਾਂਜੀ ਮੈਂ ਹੀ ਆ ਬੂਟਾ ਸਿੰਘ ਜੀ ਜੀ, ਬਹੁਤ ਸ਼ੁਕਰੀਆ ਜੀ ਇਹਨਾਂ ਦਾ। ਗੁਰਚਰਨ ਜੀ, ਹਾਂਜੀ ਗੁਰਚਰਨ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਭਾਜੀ, ਰਵਜੋਤ ਭਾਜੀ ਤੇ ਰਾਜਨ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ ਪ੍ਰੋਗਰਾਮ ਭਾਜੀ ਤੁਹਾਡਾ, ਪਰਮਾਤਮਾ ਕਰੇ ਚੜ੍ਹਦੀ ਕਲਾ ਰੱਖੇ, ਨਵਾਂ ਸਾਲ ਖੁਸ਼ੀਆਂ ਭਰਿਆ ਰੱਖੇ। ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਜਿਹੜਾ ਨਵਾਂ ਬੰਦਾ ਆਉਂਦਾ ਇੰਡੀਆ ਤੋਂ, ਉਹ ਆ ਕੇ ਅਰਦਾਸ ਜ਼ਰੂਰ ਹੁੰਦਾ ਉੱਥੇ। ਮੈਨੂੰ 2 ਸਾਲ ਹੋਇਆ ਇਹਨੂੰ ਜੀ, ਮੈਂ ਬੜਾ ਉਦਾਸ ਹੋਇਆ। ਮੈਂ ਉੱਥੇ ਰੈਵਨਿਊ ਡਿਪਾਰਟਮੈਂਟ 'ਚ ਨੌਕਰੀ ਕਰਦਾ ਸੀ, ਫੀਲਡ ਦੀ ਨੌਕਰੀ ਕੀਤੀ ਕਰਕੇ ਇੱਥੇ ਦਿਲ ਨਹੀਂ ਲੱਗਦਾ ਸੀ ਯਾਰ। ਜੀ ਜੀ, ਇਹ ਮੈਂ ਤੁਹਾਡਾ ਪ੍ਰੋਗਰਾਮ ਸੁਣਨਾ ਸ਼ੁਰੂ ਕੀਤਾ ਜੀ, ਤੇ ਉਹਦੇ ਨਾਲ ਹੀ ਮੇਰਾ ਜਿਹੜਾ ਦਿਲ ਲੱਗਣਾ ਸ਼ੁਰੂ ਹੋ ਗਿਆ। ਤੇ ਪਰਮਾਤਮਾ ਕਰੇ ਚੜ੍ਹਦੀ ਕਲਾ ਰੱਖੇ, ਤੁਹਾਨੂੰ ਨਵਾਂ ਸਾਲ ਖੁਸ਼ੀਆਂ ਭਰਿਆ ਰੱਖੇ। ਇਸੇ ਤਰ੍ਹਾਂ ਹੀ ਪੰਜਾਬੀ ਰੇਡੀਓ ਨੂੰ ਜਿਹੜਾ ਪ੍ਰੋਗਰਾਮ ਤੁਸੀਂ ਵਧੀਆ ਦਿੰਦੇ ਹੋ, ਚਾਹੇ ਇਮੀਗ੍ਰੇਸ਼ਨ ਦਾ ਚਾਹੇ ਟਰਕਿੰਗ ਦਾ, ਬਹੁਤ ਵਧੀਆ ਪ੍ਰੋਗਰਾਮ ਹੁੰਦਾ ਜੀ। ਇਹਦੇ ਧੰਨਵਾਦ ਜੀ, ਬਹੁਤ ਬਹੁਤ ਸ਼ੁਭ ਸ਼ਾਮਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਜੀ। ਤੇ ਆਪਣੇ ਅਗਲੇ ਜਿਹੜੇ ਕਾਲਰ ਨੇ ਹਰਵਿੰਦਰ ਕੌਰ ਜੀ। ਹਾਂਜੀ, ਮੇਰੀ ਤੁਹਾਨੂੰ ਦੋਨਾਂ ਨੂੰ ਬਹੁਤ ਬਹੁਤ ਪਿਆਰ ਮੇਰਾ। ਤੇ ਹਰਜੋਤ ਸਿੰਘ ਜੀ, ਮੈਂ ਆਈ ਸੀ ਇਸ ਹਾਂਜੀ ਮਿਲੇ ਸੀ ਅਸੀਂ ਨਗਰ ਕੀਰਤਨ ਤੇ। ਹਾਂਜੀ ਹਾਂਜੀ, ਰਾਜਕਰਨ ਨਹੀਂ ਮਿਲ ਸਕੇ ਜੀ, ਕਿਤੇ ਗਏ ਹੋਏ ਸੀ। ਸੋ ਮੈਂ ਵਿਸ਼ੇਸ਼ ਤੌਰ ਤੇ ਤੁਹਾਡਾ ਇਹ ਪ੍ਰੋਗਰਾਮ, ਇੱਕ ਖਬਰਾਂ ਦੇ ਸਾਰੇ ਪ੍ਰੋਗਰਾਮ ਤੇ ਤੁਹਾਡਾ ਅਪਡੇਟ ਦੋਨੋਂ ਟਾਈਮਾਂ ਦਾ ਜੀ, ਇਹ ਜ਼ਰੂਰ ਮੈਂ ਇਹ ਭੁੱਲਦੀ ਨਹੀਂ। ਤੇ ਮੈਨੂੰ ਜਿੱਦਣ ਨੂੰ ਕਿਤੇ ਮਿਸ ਹੋ ਜਾਂਦਾ ਮੈਨੂੰ ਬਹੁਤ ਦੁੱਖ ਹੁੰਦਾ ਵੀ ਅੱਜ ਪਤਾ ਨਹੀਂ ਕੀ ਹੋਊਗਾ, ਵਿੱਚ ਰਹਿ ਗਿਆ। ਜੀ ਜੀ ਜੀ, ਹਾਂਜੀ। ਫਿਰ ਮੈਂ ਆਪਣੀ ਬੇਟੀ ਨੂੰ ਕਹਿੰਦੀ ਹੁੰਦੀ ਵੀ ਮੈਂ ਉਹਨੂੰ ਪ੍ਰੋਗਰਾਮ ਮੇਰਾ ਪਿਛਲੇ ਦਿਨਾਂ 'ਚ ਅਸੀਂ ਉੱਥੋਂ ਯੂਨੀਵਰਸਿਟੀ ਤੋਂ ਹੋ ਗਿਆ ਮੂਵ ਇੱਧਰ ਮੈਲਵਿਲ ਜੀ। ਕਈ ਦਿਨ ਚੱਲਿਆ ਨਹੀਂ ਮੇਰਾ ਰੇਡੀਓ, ਤੇ ਉਹ ਮਤਲਬ ਜਿਹੜਾ ਵਾਈਫਾਈ ਵਾਲਾ ਉਹ ਲੇਟ ਹੋ ਗਿਆ ਕੁਛ, ਕਾਫੀ ਦਿਨ ਕਈ ਦਿਨ ਮਤਲਬ। ਚਲੋ ਕੋਈ ਨਹੀਂ ਜੀ, ਹੁਣ ਚੱਲ ਪਿਆ ਨਾ ਤੇ ਕੋਈ ਚੱਕਰ ਨਹੀਂ। ਤੁਸੀਂ ਮੇਰੇ ਕੋਲ ਦੂਜਾ ਸੀਗਾ ਟੇਪ ਵਾਲਾ। ਜੀ 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 ਜੀ, ਆਪਣੀ ਬੇਟੀ ਨੂੰ ਕਿਹਾ, ਮੈਂ ਬੇਟੇ ਮੈਂ ਇੱਕ ਦਿਨ ਚਲਾਇਆ ਸੀ, ਇਹ ਚੱਲਿਆ ਸੀ ਪਰ ਮੁੜ ਕੇ ਨਹੀਂ ਚੱਲਿਆ ਮੇਥੋਂ, ਇਹਨੂੰ ਦੇਖ। ਜੀ ਜੀ ਜੀ, ਅਵਿਨਾਸ਼ ਨੂੰ ਕਿਹਾ, ਉਹਨੇ ਫਿਰ ਮੈਨੂੰ ਕਹਿੰਦੀ ਲੈ ਤੁਹਾਡੇ ਕੋਲ। ਮੈਂ ਕਿਹਾ ਹੋਰ ਤੂੰ ਮੈਨੂੰ ਉੱਧਰ ਵੱਲ ਲੈਂਦੀ ਮੇਰੀ ਗੱਲ। ਉਸ ਲਈ ਉਹਨਾਂ ਫਿਰ ਮੈਂ ਚਲਾਇਆ 2-4 ਦਿਨ, ਫਿਰ ਮੇਰਾ ਆਪਦਾ। ਥੈਂਕ ਯੂ ਰਵਿੰਦਰ ਕੌਰ ਜੀ, ਬੜੀ ਮਿਹਰਬਾਨੀ ਜੀ। ਸੋ ਜਦੋਂ ਵੀ ਆਪਾਂ ਕਿਤੇ ਵੀ ਜਾਂਦੇ ਆ, ਤੁਸੀਂ ਸਰੋਤੇ ਮਣਾ ਮੁਹੀ ਪਿਆਰ ਜਿਹੜਾ ਉਹ ਦਿੰਦੇ ਆ। ਕਿਤੇ ਕੋਈ ਬੂਟੇ ਦਾਨ ਕਰ ਰਿਹਾ ਹੁੰਦਾ ਤਾਂ ਆ, ਕੁਛ ਕੋਈ ਬਣਾ ਕੇ ਲੈ ਆਉਂਦਾ ਆ, ਕਿਸੇ ਨੇ ਕਿਤੇ ਓਦਾਂ ਕੁਛ ਨਾ ਕੁਛ ਜਿਹੜਾ ਉਹ ਲੈ ਆਉਂਦੇ ਆ, ਕਿਤੇ ਲੱਡੂਆਂ ਦਾ ਡੱਬਾ ਆ ਜਾਂਦਾ, ਕਿਤੇ ਕੁਛ ਆ ਜਾਂਦਾ। ਸੋ ਇਹ ਤੁਹਾਡਾ ਸਾਰਿਆਂ ਦਾ ਪਿਆਰ ਆ, ਤੁਹਾਡਾ ਸਾਰਿਆਂ ਦਾ ਜਿਹੜਾ ਇਹ ਆਸ਼ੀਰਵਾਦ ਆ। ਸੋ ਬਹੁਤ ਸ਼ੁਕਰੀਆ ਆ, ਬੜੀ ਮਿਹਰਬਾਨੀ ਆ ਤੁਹਾਡੇ ਸਾਰਿਆਂ ਦੀ। ਤੇ ਸਮਾਂ ਆਪਣਾ ਜਿਹੜਾ ਸਮਾਪਤੀ ਹੋ ਹੀ ਚੁੱਕਾ ਆ। ਕੁਛ ਕੁ ਹੋਰ ਕਾਲਸ ਜਿਹੜੀਆਂ ਉਹ ਲੈ ਸਕੂੰਗਾ, ਮੈਂ ਇਹ ਨਹੀਂ ਕਹਿੰਦਾ ਹੁਣ ਸਾਰੇ ਕਾਲਸ ਲੈਣੀਆਂ ਮੁਸ਼ਕਿਲ ਹੋਣਗੀਆਂ, ਤੇ ਪਰ ਆਪਾਂ ਜਿਹੜੀਆਂ ਟਰਾਈ ਕਰਾਂਗੇ ਕੱਲ ਨੂੰ ਜਾਂ ਹੋਰ ਪ੍ਰੋਗਰਾਮਾਂ ਦੇ ਵਿੱਚ ਜਿਹੜੇ ਜੀ ਕਾਲਸ ਜਿਹੜੀਆਂ ਤੁਹਾਡੀਆਂ ਲੈਂਦੇ ਰਹੀਏ। ਸੋ ਆਓ ਅਗਲੇ ਜਿਹੜੇ ਕਾਲਰ ਉਹਨਾਂ ਨਾਲ ਗੱਲ ਕਰਦੇ ਆ। ਦਿਆਲ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ, ਮੇਰੇ ਵੱਲੋਂ ਤੁਹਾਨੂੰ ਸਭ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਜੀ। ਤੁਹਾਨੂੰ ਰੱਬ ਤੁਸੀਂ ਸਦਾ ਚੜ੍ਹਦੀ ਕਲਾ 'ਚ ਰਹੋ, ਦਿਨ ਰਾਤ ਚੌਗਣੀ ਕਰੋ, ਤੁਹਾਡੀ ਸਿਹਤ ਠੀਕ ਰਹੇ, ਸਾਨੂੰ ਚੰਗੀਆਂ ਚੰਗੀਆਂ ਗੱਲਾਂ ਦੱਸਦੇ ਰਹੋ। ਬਹੁਤ ਸ਼ੁਕਰੀਆ। ਹਾਂਜੀ, ਸ਼ਬਦ ਜੀ ਬਿਲਕੁਲ, ਬਾਅਦ ਦੇ ਵਿੱਚ ਕਰ ਲਿਓ, 5 ਮਿੰਟ 'ਚ ਕਾਲ ਕਰ ਲਿਓ। 5 ਮਿੰਟ 'ਚ ਕਰ ਲਿਓ ਕਾਲ ਜੀ। ਅੱਛਾ, ਫਿਰ ਜੀ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਵੀ ਜੀ, ਬਹੁਤ ਬਹੁਤ ਵਧਾਈਆਂ ਜੀ।
ਜੀ ਅਗਲੇ ਜਿਹੜੇ ਆਪਣੇ ਕਾਲਰ ਇੰਡੀਆਨਾ ਐਪਲਸ ਤੋਂ ਜਿਹੜੇ ਉਹ ਜੁੜੇ ਨੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਮੈਂ ਗੁਰਜੀਤ ਸਿੰਘ ਸੰਘੇੜਾ ਬੋਲਦਾ ਜੀ। ਜੀ ਗੁਰਜੀਤ ਜੀ, ਆਪਣੇ ਦੋਨਾਂ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਵਾਨ ਕਰਨੀ ਜੀ। ਤੇ ਸਤਿ ਸ਼੍ਰੀ ਅਕਾਲ ਤੁਹਾਡਾ ਜੀ। ਪ੍ਰੋਗਰਾਮ ਸੁਣ ਕੇ ਬਹੁਤ ਹੀ ਤਸੱਲੀ ਮਿਲਦੀ ਹੈ। ਜਿੱਦਣ ਪ੍ਰੋਗਰਾਮ ਨਾ ਸੁਣੀਏ ਤਾਂ ਮਨ ਉਦਾਸ ਹੁੰਦਾ ਜੀ। ਮੈਨੂੰ 30 ਸਾਲ ਹੋ ਗਏ ਇੰਡੀਆ ਤੋਂ ਆਇਆ ਨੂੰ, ਕਿਸੇ ਕਾਰਨ ਪੇਪਰਾਂ ਕਰਕੇ ਇੰਡੀਆ ਨਹੀਂ ਜਾ ਸਕਿਆ, ਤੇ ਇਸ ਕਰਕੇ ਜਦੋਂ ਵੀ ਤੁਹਾਡਾ ਪ੍ਰੋਗਰਾਮ ਸੁਣੀਦਾ ਜੀ ਸਾਰੇ ਪਾਸੇ ਦੀ ਜਾਣਕਾਰੀ ਮਿਲ ਜਾਂਦੀ ਹੈ। ਧੰਨਵਾਦ ਤੁਹਾਡਾ ਬਹੁਤ ਬਹੁਤ। ਮੇਰੇ ਵੱਲੋਂ ਤੁਹਾਨੂੰ ਸਾਰੇ ਪਰਿਵਾਰ ਨੂੰ ਅਤੇ ਕਾਰੋਬਾਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦਾ ਜੀ। ਨਵੇਂ ਸਾਲ ਦੀਆਂ ਵਧਾਈਆਂ ਜੀ, ਬਹੁਤ ਬਹੁਤ ਧੰਨਵਾਦ। ਬਹੁਤ ਵਧਾਈਆਂ ਜੀ ਤੁਹਾਨੂੰ ਵੀ, ਥੈਂਕ ਯੂ ਜੀ। ਜੀ ਤੁਹਾਡੇ ਸਾਰਿਆਂ ਦੀ ਚੜ੍ਹਦੀ ਕਲਾ ਦੇ ਲਈ, ਤੁਹਾਡੇ ਸਾਰਿਆਂ ਦੀ ਚੰਗੀ ਤੰਦਰੁਸਤੀ ਦੇ ਲਈ ਅਸੀਂ ਵੀ ਇੱਥੋਂ ਸਾਰੇ ਅਰਦਾਸ ਕਰਦੇ ਹਾਂ। ਸੁਖਵਿੰਦਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਦੁਬਾਰਾ ਜੀ ਤੁਹਾਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਇੱਕ ਤਾਂ ਬੇਨਤੀ ਕਰਨੀ, ਮੈਂ ਇਹ ਚਾਹੁੰਦਾ ਵੀ ਕਦੋਂ ਤੁਹਾਡਾ ਟੀਵੀ ਚੈਨਲ ਆਵੇ ਜੀ ਨੈਕਸਟ ਈਅਰ। ਆਹੋ ਤੁਸੀਂ YouTube ਤੇ ਦੇਖਦੇ ਆ, ਬਿਲਕੁਲ ਸਾਹਮਣੇ ਟੀਵੀ ਆ ਗਈ ਆ। ਇਹ ਟੀਵੀ ਨਹੀਂ ਚਾਹੀਦਾ, ਦੂਜਾ ਟੀਵੀ ਚਾਹੀਦਾ ਜੀ। ਚਲੋ ਕੋਈ ਨਹੀਂ, ਪ੍ਰਮਾਤਮਾ ਨੇ ਮਿਹਰ ਕੀਤੀ, ਉਹ ਵੀ ਜ਼ਰੂਰ ਆਊਗਾ ਜੀ। ਜੀ ਹਾਂ, ਦੂਜਾ ਟਰਕੀਆ ਸਾਹਿਬ ਨੂੰ ਬਹੁਤ ਬਹੁਤ ਵਧਾਈਆਂ ਜੀ ਨਵੇਂ ਸਾਲ ਦੀਆਂ। ਦੋਨਾਂ ਜਿਹੜੇ ਪ੍ਰੋਗਰਾਮ ਤੇ ਆ ਸਾਰੇ, ਉਹਨਾਂ ਦਾ ਵੀ ਬਹੁਤ ਸ਼ੁਕਰਾਨਾ ਜੀ। ਹਾਂਜੀ ਬਿਲਕੁਲ, ਧੰਨਵਾਦ ਬਹੁਤ ਬਹੁਤ, ਮਿਹਰਬਾਨੀ, ਥੈਂਕ ਯੂ ਜੀ। ਪਾਸੇ ਨਾ ਕਹਿਣਾ ਸੀ, ਥੈਂਕ ਯੂ, ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਜੀ। ਸਤਨਾਮ ਸਿੰਘ ਜੀ। ਹਾਂਜੀ ਭਾਈ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡੇ ਪ੍ਰੋਗਰਾਮ ਦਾ। ਸਵੇਰੇ ਅਸੀਂ ਨਿਊਜ਼ ਸੁਣੀਦਾ ਪੰਨੂ ਦੇ, ਫਿਰ ਦੂਆ ਨਿਊਜ਼ ਸੁਣੀਦਾ ਉਹ ਗੁਰਸਰੀਆ, ਫਿਰ ਸ਼ਾਮ ਨੂੰ ਨਿਊਜ਼ ਆਉਂਦਾ ਤੁਹਾਡਾ। ਬਹੁਤ ਬਹੁਤ ਨਿਊਜ਼ ਸੁਣ ਕੇ ਸਾਰੇ ਹੁੰਦਾ ਕਿ ਦਿਨ ਭਰ ਟੀਵੀ ਮੋਰੇ ਬੈਠੇ ਰਹੋ ਤਾਂ ਇੰਨਾ ਨਹੀਂ ਮਿਲਦਾ, ਤੁਹਾਡਾ ਨਿਊਜ਼ ਮਿਲਦਾ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ, ਬਹੁਤ। ਉਹ ਰੇਡੀਓ ਜੇ ਤੁਹਾਡਾ ਨਾ ਚੱਲੇ ਤਾਂ ਸਾਨੂੰ ਏਦਾਂ ਹੋ ਜਾਂਦਾ। ਇੱਕ ਵਾਰ ਕਿਤੇ ਮੀਂਹ ਖਰਾਬ ਰਿਹਾ ਤਾਂ ਬੰਦ ਰਿਹਾ, ਮੈਨੂੰ ਏਦਾਂ ਲੱਗਦਾ ਰਿਹਾ ਕਿ ਸਾਨੂੰ ਬਿਮਾਰੀ ਹੋ ਗਈ, ਸਾਡਾ ਰੇਡੀਓ ਬੰਦ ਹੋ ਗਿਆ ਜੀ। ਟੈਕਨੀਕਲ ਇਸ਼ੂ ਆ ਜਾਂਦੇ ਕਈ ਵਾਰ। ਹਾਂਜੀ ਹਾਂ, ਨਹੀਂ ਹੋ ਜਾਂਦਾ। ਬਹੁਤ ਬਹੁਤ ਸ਼ੁਕਰੀਆ ਭਾਈ ਜੀ, ਧੰਨਵਾਦ ਜੀ ਤੁਹਾਡਾ ਬਹੁਤ ਬਹੁਤ, ਥੈਂਕ ਯੂ। ਥੈਂਕ ਯੂ ਜੀ। ਜੀ ਤੇ ਬਹੁਤ ਬਹੁਤ ਸ਼ੁਕਰੀਆ। ਸੋ ਬਿਲਕੁਲ ਜਿੱਦਾਂ ਇਹਨਾਂ ਨੇ ਕਿਹਾ ਨਾ, ਕਈ ਵਾਰੀ ਰੇਡੀਓ ਨਹੀਂ ਚੱਲਦਾ ਹੈ ਤਾਂ ਸਾਰਾ ਕੁਝ ਤਾਰਾਂ ਆ, ਕਿਤੇ ਕੰਪਿਊਟਰ ਆ, ਕਿਤੇ ਇੰਟਰਨੈਟ ਆ। ਜਦੋਂ ਕਿਤੇ ਕੋਈ ਟੈਕਨੀਕਲ ਪ੍ਰੋਬਲਮ ਆਉਂਦੀ ਆ, ਸਾਡਾ ਤਾਂ ਨਹੀਂ ਜੀ ਕਰਦਾ ਹੁੰਦਾ ਵੀ ਕਿਤੇ ਪਾਸੇ ਜਿਹੜਾ ਉਹ ਬੰਦ ਜਿਹੜਾ ਉਹ ਹੋਵੇ, ਪਰ ਫਿਰ ਅਸੀਂ ਵੀ ਵਹਿੰਦੇ ਨਹੀਂ ਆ ਨਾ। ਜਿੱਦਾਂ ਤੁਸੀਂ ਵੀ ਦੱਸ ਦਿੰਦੇ ਆ ਜਦੋਂ ਵੀ ਹੁੰਦਾ ਆ ਕੋਈ ਪ੍ਰੋਬਲਮ, ਆਪਾਂ ਫਿਰ ਨਾਲ ਦੇ ਨਾਲ ਹੀ ਜਿਹੜੇ ਗਾਂਹ ਹੁੰਦੇ ਆ ਲੋਕ, ਉਹਨਾਂ ਨੂੰ ਵੀ ਫਿਰ ਕਹੀਦਾ ਵੀ ਭਾਈ ਇੱਦਾਂ ਨਾ ਕਰੋ, ਸਾਰੇ ਜਣੇ ਇੰਤਜ਼ਾਰ ਕਰਦੇ। ਕਈ ਵਾਰੀ ਸਮਾਂ ਜ਼ਿਆਦਾ ਲੱਗ ਜਾਂਦਾ ਹੈ, ਕਈ ਵਾਰੀ ਜਿਹੜਾ ਉਸਦਾ ਹੱਲ ਜਲਦੀ ਹੋ ਜਾਂਦਾ ਹੈ। ਅਗਲੇ ਕਾਲਰ ਨੇ ਗੁਰਦੀਪ ਸਿੰਘ ਢਾਲੀਵਾਲ ਜੀ। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ। ਪ੍ਰਮਾਤਮਾ ਸਾਰਿਆਂ ਦੀ ਲੰਬੀ ਉਮਰ ਕਰੇ, ਧਨ ਤਰੱਕੀ ਦੇ ਉੱਤੇ ਉਦਾਵੇ। ਪੰਜਾਬੀ ਰੇਡੀਓ USA ਦੀ ਤਾਂ ਮੇਰੇ ਕੋਲ ਲਫ਼ਜ਼ ਹੀ ਹੈ ਨਹੀਂ ਪ੍ਰਸ਼ੰਸਾ ਕਰਨ ਪਈ। ਕੋਈ ਚ ਗਲਤੀ ਛੱਡਦੇ ਨਹੀਂ ਦੁਨੀਆ ਦੀ, ਆਪਣੇ ਅਮਰੀਕਾ ਦੀ, ਇੰਡੀਆ ਦੀ, ਸਾਰੇ ਬਲਦੇ। ਇਸ ਕਰਕੇ ਪ੍ਰਮਾਤਮਾ ਤੁਹਾਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਦੇਵੇ। ਮੈਂ ਇਹ ਅਰਦਾਸ ਕਰਦਾ ਪ੍ਰਮਾਤਮਾ ਅੱਗੇ। ਧੰਨਵਾਦ ਜੀ, ਬਹੁਤ ਬਹੁਤ ਥੈਂਕ ਯੂ ਗੁਰਦੀਪ ਜੀ, ਬੜੀ ਮਿਹਰਬਾਨੀ ਜੀ। ਆਪਣੇ ਅਗਲੇ ਕਾਲਰ ਨੇ ਅਮਰਿੰਦਰ ਜੀ। ਹਾਂਜੀ ਅਮਰਿੰਦਰ ਜੀ। ਹਾਂਜੀ 856 ਏਰੀਆ ਕੋਡ ਹੈ ਜੀ ਤੁਹਾਡਾ। ਜੀ ਮੈਨੂੰ ਹਾਂਜੀ ਹੈਲੋ ਜੀ, ਸਤਿ ਸ਼੍ਰੀ ਅਕਾਲ। ਮਹਿੰਦਰ ਸਿੰਘ ਬੋਲ ਰਿਹਾ। ਮਹਿੰਦਰ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਨਿਊ ਜਰਸੀ ਤੋਂ ਬੋਲ ਰਿਹਾ ਜੀ। ਜੀ ਰਾਜਕਰਨਵੀਰ ਸਿੰਘ ਤੇ ਖਾਲਸਾ ਜੀ ਨੂੰ ਬਹੁਤ ਵਧਾਈਆਂ ਜੀ ਤੁਹਾਡੇ ਨਵੇਂ ਸਾਲ ਦੀਆਂ। ਤੁਹਾਡਾ ਪ੍ਰੋਗਰਾਮ ਬੜਾ ਸੁਣੀਦਾ ਜੀ, ਬਹੁਤ ਵਧੀਆ ਲੱਗਦਾ ਜੀ। ਧੰਨਵਾਦ ਜੀ, ਬਹੁਤ ਬਹੁਤ ਜੀ। ਤੇ ਮੇਰੇ ਵੱਲੋਂ ਸਾਰਿਆਂ ਨੂੰ ਜੀ ਨਵੇਂ ਸਾਲ ਦੀਆਂ ਵਧਾਈਆਂ, ਤੁਹਾਡੇ ਲਿਸਟਰ ਨੂੰ ਸਾਰਿਆਂ ਨੂੰ ਜੀ ਵਧਾਈਆਂ ਨਵੇਂ ਸਾਲ ਦੀਆਂ ਜੀ। ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ। ਤੁਹਾਨੂੰ ਵੀ ਜੀ ਬਹੁਤ ਬਹੁਤ ਵਧਾਈਆਂ ਜੀ ਮਹਿੰਦਰ ਜੀ, ਬਹੁਤ ਸ਼ੁਕਰੀਆ ਜੀ। ਆਪਣੇ ਅਗਲੇ ਕਾਲਰ ਨੇ ਜਸਬੀਰ ਜੀ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਵੀਰ ਜੀ, ਇਹ ਤਾਂ ਸਹੀ ਗੱਲ ਆ ਕਿ ਤੁਹਾਡੇ ਪ੍ਰੋਗਰਾਮ ਸਾਰੇ ਬਹੁਤ ਵਧੀਆ ਹੁੰਦੇ ਨੇ, ਪਰ ਮੇਰੀ ਬੇਟੀ ਆ ਨਾ 7 ਸਾਲ ਦੀ ਆ, ਉਹ ਤੁਹਾਡੀ ਬਹੁਤ ਵਧੀਆ ਫੈਨ ਹੈਗੀ ਆ। ਜਦੋਂ ਆਪਾਂ ਕਾਰ 'ਚ ਡਰਾਈਵ ਕਰਦੇ ਆ ਨਾ, ਬੈਠਦੇ ਸਾਰ ਸਭ ਤੋਂ ਪਹਿਲਾਂ ਕਹੋਗੇ ਮੰਮਾ ਪੰਜਾਬੀ ਰੇਡੀਓ ਔਨ ਕਰੋ। ਮੈਂ ਇਹ ਕਹਿਣਾ ਸੀ ਤੁਹਾਨੂੰ ਬਹੁਤ ਜ਼ਿਆਦਾ ਯਾਦ ਕਰਦੀ ਹੈ, ਤੇ ਤੁਹਾਡਾ ਪ੍ਰੋਗਰਾਮ ਹਮੇਸ਼ਾ ਕਾਰ ਦੇ ਵਿੱਚ ਤਾਂ ਰੇਡੀਓ ਬਿਲਕੁਲ ਨਹੀਂ ਬੰਦ ਹੋਣ ਦਿੰਦੀ। ਤੇ ਨਵੇਂ ਸਾਲ ਦੀਆਂ ਫਿਰ ਜੀ ਬਹੁਤੀਆਂ ਬਹੁਤੀਆਂ ਵਧਾਈਆਂ। ਥੈਂਕ ਯੂ ਜੀ, ਧੰਨਵਾਦ ਜੀ। ਤੇ ਸਾਡੇ ਵੱਲੋਂ ਵੀ ਤੁਹਾਨੂੰ ਬੇਟੀ ਨੂੰ ਬਹੁਤ ਬਹੁਤ ਜਿਹੜੇ ਜੀ ਮੁਬਾਰਕਾਂ।
ਤੇ ਬਹੁਤ ਸ਼ੁਕਰੀਆ ਜੀ। ਤਾਂ ਇੰਨੀ ਛੋਟੀ ਉਮਰੇ ਵੀ ਤੁਸੀਂ ਜਿਹੜੇ ਇਸ ਚੀਜ਼ ਦੇ ਵਿੱਚ ਰੁਚੀ ਰੱਖਦੇ ਆ, ਧੰਨਵਾਦ ਆ। ਤੇ ਬਹੁਤ ਸ਼ੁਕਰੀਆ। ਸਾਨੂੰ ਬਹੁਤ ਚੰਗਾ ਲੱਗਦਾ ਹੈ ਜਦੋਂ ਸਾਡੇ ਐਡੇ ਨੌਜਵਾਨ ਬੱਚੇ ਜਿਹੜੇ ਆ ਉਹ ਸਾਡੇ ਨਾਲ ਏਦਾਂ ਜੁੜਦੇ ਨੇ। ਸ਼ੁਕਰੀਆ ਭੈਣ ਜੀ, ਧੰਨਵਾਦ ਜੀ। ਜੀ, ਤੇ ਅਗਲੇ ਜਿਹੜੇ ਕਾਲਰ ਨੇ ਆਪਣੇ ਨਾਲ ਜੁੜੇ, ਰਵੀ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਦੋਨੇ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੈ ਜੀ। ਵੀ means we can't expect, means what we can say, means really good and up to date America, everything is on the point. So corona ਦੇ ਟਾਈਮ ਵੀ ਜੀ ਜੋ ਸਾਨੂੰ means guidance ਹੋਰ ਪਾਸੇ ਤੋਂ ਨਹੀਂ ਮਿਲੀ, we get from your channels. So really best of luck for the coming years and best of luck for good health, wealth and success in this life. ਧੰਨਵਾਦ ਜੀ। ਥੈਂਕ ਯੂ ਜੀ, ਥੈਂਕ ਯੂ, ਬੜੀ ਮਿਹਰਬਾਨੀ, ਸ਼ੁਕਰੀਆ ਜੀ। ਜੀ, ਆਪਣੇ ਅਗਲੇ ਕਾਲਰ ਨੇ ਸੈਂਡੀ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ, ਤੁਹਾਡੇ ਸਾਰੇ ਪ੍ਰੋਗਰਾਮ ਬਹੁਤ ਵਧੀਆ, ਬਹੁਤ ਜਾਣਕਾਰੀ ਮਿਲਦੀ ਹੈ। ਜਿਸ ਚੀਜ਼ ਦੀ ਸਾਨੂੰ ਜਾਣਕਾਰੀ ਨਹੀਂ ਹੁੰਦੀ ਉਹ ਜਦੋਂ ਤੁਹਾਡੇ ਅਪਡੇਟ ਸੁਣਦੇ ਆ ਜਾਂ ਰਮਨਵੀਰ ਜੀ ਦਾ ਪ੍ਰੋਗਰਾਮ ਸੁਣਦੇ ਆ, ਬਹੁਤ ਜਾਣਕਾਰੀ ਮਿਲਦੀ ਆ। ਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਕਿ ਤੁਹਾਡੇ ਦੋਨਾਂ ਵੀਰਾਂ ਦੀ ਚੜ੍ਹਦੀ ਕਲਾ ਤੇ ਤੁਹਾਡਾ ਪ੍ਰੋਗਰਾਮ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰੇ ਵੀਰ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਜੀ। ਅਗਲੇ ਕਾਲਰ ਨੇ ਮਨਮੋਹਨ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਵੀਰ ਜੀ, ਦੋਨੋਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਨਵੇਂ ਸਾਲ ਦੀਆਂ ਵਧਾਈਆਂ। ਆਪਣਾ ਪ੍ਰੋਗਰਾਮ ਬਹੁਤ ਵਧੀਆ। ਆਪਾਂ 4 ਵਜੇ ਉੱਠੀਦਾ ਤੇ ਉਸ ਤੋਂ ਬਾਅਦ ਸਾਰਾ ਕੁਝ ਅਪਡੇਟ ਤੋਂ ਬਾਅਦ ਕੀਰਤਨ ਸੁਣ ਕੇ ਬੰਦ ਕਰੀਦਾ ਜੀ। ਤੇ ਸਾਰੀ ਦੁਨੀਆ ਨੂੰ ਪੰਜਾਬੀ ਜਿੱਥੇ ਜਿੱਥੇ ਵੀ ਵੱਸਦੇ ਆ ਸਭ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ। ਤੇ ਏਦਾਂ ਹੀ ਚੱਲਦਾ ਰਹੇ ਪ੍ਰੋਗਰਾਮ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੀਰ ਜੀ, ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ। ਥੈਂਕ ਯੂ ਜੀ, ਥੈਂਕ ਯੂ ਮੋਹਨ ਜੀ, ਬਹੁਤ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਅਗਲੇ ਕਾਲਰ ਨੇ ਗੁਰਮੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਪ੍ਰੋਗਰਾਮ ਤੇ ਸੁਣ ਰਿਹਾ 5 ਸਾਲ ਤੋਂ ਲਗਾਤਾਰ ਹੀ, ਪਰ ਕਾਲ ਮੈਂ ਪਹਿਲੀ ਵਾਰੀ ਕਰ ਰਿਹਾ। ਜੀ ਜੀ, ਥੈਂਕ ਯੂ ਜੀ। ਜੀ ਆਇਆਂ ਨੂੰ। ਤੁਹਾਡਾ ਪ੍ਰੋਗਰਾਮ ਬਹੁਤ ਵਧੀਆ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਕਿ ਕੁਝ ਕਿਸੇ ਨੇ ਕੁਝ ਕਿਹਾ ਵੀ ਹੁੰਦੀ ਹੈ, ਫਿਰ ਮੈਂ ਭਾਜੀ ਦੀ ਹਰਜੋਤ ਸਿੰਘ ਨਾਲ ਗੱਲ ਹੋ ਜਾਂਦੀ ਮੇਰੀ ਫੋਨ ਤੇ। ਜੀ ਜੀ, ਵੀ ਜਿਵੇਂ ਉਹ ਨੈਗੇਟਿਵ ਕਿਸੇ ਨਿਊਜ਼ ਹੁੰਦੀਆਂ ਤੇ ਮੈਂ ਭਾਜੀ ਨੂੰ ਬੇਨਤੀ ਕਰਦਾ ਵੀ ਇੱਕ ਦਿਨ ਰੱਖੋ ਵੀ ਜਿੱਦਣ ਪੋਜ਼ਿਟਿਵ ਨਿਊਜ਼ ਹੀ ਹੋਣ, ਬਸ ਹਫ਼ਤੇ 'ਚ ਇੱਕ ਦਿਨ ਹੋਣਾ ਚਾਹੀਦਾ। ਜੀ ਹਾਂਜੀ ਜੀ, ਥੈਂਕ ਯੂ ਜੀ ਗੁਰਮੀਤ ਜੀ, ਧੰਨਵਾਦ ਜੀ, ਬਹੁਤ ਬਹੁਤ ਮਿਹਰਬਾਨੀ। ਏਦਾਂ ਹੈ ਜੀ, ਨਿਊਜ਼ ਤਾਂ ਨਿਊਜ਼ ਆ, ਕਈ ਵਾਰੀ ਉਹ ਪੋਜ਼ਿਟਿਵ ਆ, ਕਈ ਵਾਰੀ ਉਹ ਨੈਗੇਟਿਵ ਆ। ਆਪਣਾ ਕੰਮ ਆ ਵੀ ਆਪਾਂ ਮੈਸੇਂਜਰ ਆ, ਉਹ ਖਬਰਾਂ ਤੁਹਾਡੇ ਤੱਕ ਜਿਹੜੀਆਂ ਉਹ ਪਹੁੰਚਾਉਣੀਆਂ ਹੁੰਦੀਆਂ। ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ। ਤੇ ਬਾਕੀ ਕੋਈ ਨਹੀਂ ਜੀ, ਜ਼ਰੂਰ ਕੋਸ਼ਿਸ਼ ਜਿਹੜੀ ਹੈ ਇਸ ਦੇ ਉੱਤੇ ਵੀ ਕਰਦੇ ਰਵਾਂਗੇ। ਹਰਭੁਪਿੰਦਰ ਸਿੰਘ ਤੂਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਪਹਿਲਾਂ ਤਾਂ ਤੁਹਾਨੂੰ ਦੋਨਾਂ ਵੀਰਾਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਥੈਂਕ ਯੂ ਜੀ। ਤੁਹਾਨੂੰ ਵੀ ਬਹੁਤ ਬਹੁਤ ਜੀ। ਤੇ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਜੀ। ਤੁਹਾਡੀਆਂ ਜੇ ਜਾਣਕਾਰੀਆਂ ਜਿਹੜੀਆਂ ਅਸੀਂ ਘਰੇ ਬੈਠੇ ਆਪਣੇ ਟਰੱਕਾਂ ਕਾਰਾਂ ਦੇ ਵਿੱਚ ਬੈਠੇ ਸਾਰੀ ਜਾਣਕਾਰੀਆਂ ਲਈ ਜਾਂਦੇ ਹਾਂ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਟਰੱਕਿੰਗ ਵਾਸਤੇ ਤੁਸੀਂ ਸਪੈਸ਼ਲ ਜਿਹੜਾ ਪ੍ਰੋਗਰਾਮ ਕਰਦੇ ਹੋ, ਰਮਨ ਜੀ ਦਾ ਵੀ ਬਹੁਤ ਬਹੁਤ ਥੈਂਕ ਯੂ ਆ। ਤੇ ਇੱਕ ਨਾ ਜਿਹੜਾ ਤੁਸੀਂ ਰਮਨ ਜੀ ਨੂੰ ਦਸਤਾਰ ਸਜਾ ਕੇ ਹੁਣ ਲਿਆਉਣ ਲੱਗ ਗਏ, ਉਹ ਮੈਨੂੰ ਬਹੁਤ ਵਧੀਆ ਲੱਗਿਆ ਜੀ। ਉਹਨਾਂ ਨੂੰ ਕਿਉਂ ਵੀ ਕੀਪ ਇਟ ਅਪ। ਥੈਂਕ ਯੂ ਜੀ। ਥੈਂਕ ਯੂ ਜੀ, ਮਿਹਰਬਾਨੀ ਜੀ। ਜੀ ਥੈਂਕ ਯੂ ਜੀ, ਧੰਨਵਾਦ ਜੀ। ਜੀ ਅਗਲੇ ਕਾਲਰ ਨੇ ਪਰਮਿੰਦਰਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਦੋਨਾਂ ਬੱਚਿਆਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੁਹਾਡੇ ਸਾਰੇ ਪ੍ਰੋਗਰਾਮ ਬਹੁਤ ਜ਼ਿਆਦਾ ਵਧੀਆ ਹੁੰਦੇ ਆ ਤੇ ਸੁਣਾਉਣ ਯੋਗ ਹੀ ਨਹੀਂ ਹੈਗੇ। ਇੰਨੇ ਸਲਾਹ ਸਕਦੇ ਆ ਕਿ ਸੌਰੀ ਗਲਤ ਕਹਿ ਗਈ ਮੈਂ, ਤੇ ਸਿਫਤ ਨਹੀਂ ਕੀਤੀ ਜਾ ਸਕਦੀ ਤੁਹਾਡੇ ਪ੍ਰੋਗਰਾਮਾਂ ਦੀ। ਤੇ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਤੇ ਕੁੱਲ ਇਲਾਕਾਈ ਨੂੰ ਨਵੇਂ ਸਾਲ ਦੀਆਂ, ਆਉਣ ਵਾਲੇ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਧੰਨਵਾਦ ਜੀ, ਧੰਨਵਾਦ ਜੀ, ਬਹੁਤ ਸ਼ੁਕਰੀਆ ਜੀ। ਪਰਮਾਤਮਾ ਖੁਸ਼ੀਆਂ ਭਰਿਆ ਲਿਆਵੇ ਤੇ ਕਰੋਨੇ ਨੂੰ ਭਜਾਵੇ। ਓਕੇ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਗੁਰਦੇਵ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਸ ਮੇਰੇ ਕੋਲ ਸ਼ਬਦ ਤਾਂ ਕੋਈ ਹੈ ਨਹੀਂ ਜੀ ਕਹਿਣ ਨੂੰ ਤੁਹਾਡੀ ਇੱਥੇ ਸਿਫਤ ਸਲਾਹ ਦਾ। ਸ਼ੁਕਰੀਆ ਜੀ। ਤੇ ਸਭ ਤੋਂ ਵੱਡੀ ਗੱਲ ਇਹ ਹੈ ਵੀ ਮੇਰੇ ਤਾਂ ਨਿਆਣੇ ਮੈਨੂੰ ਕਹਿੰਦੇ ਹੁੰਦੇ ਕੋਈ ਸੁਣਦਾ ਤਾਂ ਹੋਣਾ ਨਹੀਂ, ਕਿਸੇ ਨੂੰ ਸਮਝ ਤਾਂ ਆਉਂਦੀ ਨਹੀਂ, ਤੁਸੀਂ ਰਾਹ ਜਾਂਦੇ ਵੀ ਸੁਣੀ ਜਾਂਦੇ ਆ। ਮੈਂ ਕਿਹਾ ਵੀ ਕੋਈ ਸੁਣੇ ਨਾ ਸੁਣੇ, ਮੈਨੂੰ ਆਨੰਦ ਜਿਹੜਾ ਆਉਂਦਾ ਮੈਂ ਨਹੀਂ ਛੱਡ ਸਕਦਾ ਜੀ ਜੀ। ਹਰ ਵੇਲੇ ਮੇਰੇ ਸਾਥ ਰਹਿੰਦਾ। ਹੁਣ ਵੀ ਮੈਂ ਅੰਦਰੋਂ ਬਾਹਰ ਨਿਕਲ ਕੇ ਬਾਹਰ ਗਰਾਜ 'ਚ ਆ ਗਿਆ। ਮੈਂ ਕਿਹਾ ਵੀ ਮੇਰਾ ਪ੍ਰੋਗਰਾਮ ਚੱਲਦਾ, ਮੈਂ ਉਹ ਸੁਣਨਾ, ਤੁਸੀਂ ਆਪਣਾ ਦੇਖੋ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਇਹ ਤਾਂ ਗੱਲ ਹੈ ਨਹੀਂ ਵੀ ਸਮਝ ਨਹੀਂ ਆਉਂਦੀ, ਸਮਝ ਸਾਰਿਆਂ ਨੂੰ ਹੀ ਆਉਂਦੀ ਆ। ਹੁਣ ਇਹ ਸਾਰੇ ਕਾਲ ਕਰਕੇ ਆਪ ਹੀ ਗਵਾਹ ਨੇ
ਵੀ ਪਤਾ ਲੱਗਦਾ ਆ ਕਿੰਨਾ ਜਿਹੜਾ ਇਸ ਦਾ ਇਹ ਫਾਇਦਾ ਹੈਗਾ ਆ। ਸੋ ਆਪਾਂ ਨੂੰ ਤੇ ਕਿੰਨੀਆਂ ਫੀਡਬੈਕ ਇਹ ਮਿਲਦੀਆਂ, ਲੋਕ ਆ ਕੇ ਦੱਸਦੇ ਆ ਵੀ ਨਿਆਣੇ ਜਿਹੜੇ ਆ, ਜਦੋਂ ਨਿਆਣਿਆਂ ਨੂੰ ਵੀ ਆਪ ਦੱਸਦੇ ਨੇ ਬਜ਼ੁਰਗ ਵੀ ਆਹ ਹੋ ਗਿਆ, ਇੱਦਾਂ ਹੋ ਗਿਆ, ਉਹਨੇ ਇੱਦਾਂ ਕਹਿਤਾ, ਉੱਥੇ ਇੰਨਾ ਕਹਿਤਾ, ਕਹਿੰਦੇ ਤੁਹਾਨੂੰ ਕਿੱਦਾਂ ਪਤਾ ਆ? ਉਹ ਫਿਰ ਉਹ ਕਹਿੰਦੇ ਵੀ ਅਪਡੇਟ ਅਮਰੀਕਾ ਤੇ ਅਪਡੇਟ ਕੈਲੀਫੋਰਨੀਆ ਸੁਣੀ ਦੀ ਆ, ਫਿਰ ਇੱਥੋਂ ਪਤਾ ਲੱਗਦਾ ਆ। ਪ੍ਰੋਗਰਾਮ ਸੁਣਦੇ ਰਹੀਦਾ ਪੰਜਾਬੀ ਰੇਡੀਓ USA ਤੇ, ਤਾਂ ਪਤਾ ਲੱਗਦਾ ਰਹਿੰਦਾ ਆ। ਸੋ ਆਪਣੇ ਅਗਲੇ ਕਾਲਰ ਨੇ ਪ੍ਰੀਤ ਜੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਖਾਲਸਾ ਜੀ, ਪਹਿਲਾਂ ਤਾਂ ਮੈਂ ਤੁਹਾਨੂੰ ਬਹੁਤ ਬਹੁਤ ਥੈਂਕ ਯੂ ਕਰਨਾ। ਮੈਂ ਤੁਹਾਨੂੰ ਪਰਸੋਂ ਹਸਪੀਟਲ ਤੋਂ ਕਾਲ ਕੀਤੀ ਸੀ, ਤੁਸੀਂ ਮੇਰੀ ਇੰਸ਼ੋਰੈਂਸ ਦੀ ਜਿਹੜੀ ਸੀਗੀ ਬਹੁਤ ਹੈਲਪ ਕੀਤੀ ਆ, ਮੇਰੀ ਪੀਸ ਆਫ ਮਾਈਂਡ ਮੈਨੂੰ ਮਿਲ ਗਈ। ਧੰਨਵਾਦ ਬਹੁਤ ਬਹੁਤ ਭਾਜੀ। ਤੇ ਦੂਸਰਾ, ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਭਾਜੀ। ਪਰਮਾਤਮਾ ਤੁਹਾਨੂੰ ਹਮੇਸ਼ਾ ਵਾਹਿਗੁਰੂ ਖੁਸ਼ੀਆਂ ਬਖਸ਼ੇ। ਥੈਂਕ ਯੂ ਭਾਜੀ, ਬਹੁਤ ਬਹੁਤ। ਆਪਾਂ ਵੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਵੀ ਤੁਸੀਂ ਛੇਤੀ ਤੋਂ ਛੇਤੀ ਠੀਕ ਹੋ। ਜੀ ਜੀ। ਸੁਰਿੰਦਰ ਸਿੰਘ ਜੀ। ਸੁਰਿੰਦਰ ਜੀ ਜੀ ਉਹ ਦੂਜੇ ਪਾਸੇ ਚਲੇ ਗਏ ਲੱਗਦੇ ਆ। ਹਰਜਿੰਦਰ ਜੀ। ਹਾਂਜੀ 661 ਏਰੀਆ ਕੋਡ ਜੀ। ਹਰਜਿੰਦਰ ਜੀ ਜੀ ਆਪਾਂ ਮੁੜ ਦੁਬਾਰਾ ਜਿਹੜੀ ਉਹ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੁਰਿੰਦਰ ਸਿੰਘ ਜੀ ਜੀ। ਸੋ ਹੁਣ ਸਮਾਂ ਵੀ ਰਾਜਕਨਵੀਰ ਸਿੰਘ ਜੀ ਕਾਫੀ ਹੋ ਗਿਆ ਜੀ। ਬਿਲਕੁਲ ਸਮਾਂ ਹੁਣ ਸਮਾਪਤ। ਅਗਲਾ ਪ੍ਰੋਗਰਾਮ ਵੀ ਆਪਾਂ ਜਿਹੜਾ ਆ ਉਹ ਹੁਣ ਪੇਸ਼ ਜਿਹੜਾ ਕਰਨਾ ਹੈ, ਆਤਮਿਕ ਆਨੰਦ। ਤੇ ਬਾਕੀ ਤੁਹਾਡੇ ਸਾਰਿਆਂ ਦੀਆਂ ਜਿਹੜੀਆਂ ਉਹ ਕਾਲਸ ਆਈਆਂ, ਉਸ ਦੇ ਲਈ ਅਸੀਂ ਸਾਰਿਆਂ ਦਾ ਹੀ ਬਹੁਤ ਬਹੁਤ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੇ ਹਾਂ। ਮਾਫੀ ਚਾਹੁੰਦੇ ਹਾਂ ਵੀ ਹੋਰ ਕਾਲਸ ਜਿਹੜੀਆਂ ਹੁਣ ਆਪਾਂ ਨਹੀਂ ਲੈ ਸਕਦੇ। ਕੋਈ ਨਹੀਂ, ਬਾਕੀ ਜਿਹੜੇ ਪ੍ਰੋਗਰਾਮਸ ਹੋਊਗੇ ਹਾਂਜੀ ਸ਼ਾਮ ਵਾਲੇ ਪ੍ਰੋਗਰਾਮ 'ਚ ਹੋ ਗਿਆ, ਤਾਂ ਜਿਹੜਾ ਫਿਰ ਕੱਲ੍ਹ ਵਾਲੇ ਜਿਹੜੇ ਪ੍ਰੋਗਰਾਮ ਹੋਣਗੇ ਜਾਂ ਵੀਕਡੇਜ਼ 'ਚ ਜਿਹੜੇ ਪ੍ਰੋਗਰਾਮ ਆਉਣਗੇ, ਫਿਰ ਸਪੈਸ਼ਲ ਜਿਹੜੀਆਂ ਆਪਾਂ ਫਿਰ ਤੁਹਾਡੀ ਫੀਡਬੈਕ ਤੇ ਤੁਹਾਡੇ ਕਾਲਸ, ਤੁਹਾਡੀਆਂ ਵਧਾਈਆਂ ਜਿਹੜੀਆਂ ਨਵੇਂ ਸਾਲ ਦੀਆਂ, ਉਹ ਆਪਾਂ ਜਿਹੜੀਆਂ ਉਹ ਲਵਾਂਗੇ। ਜ਼ਰੂਰ ਆਪਣੇ ਵਿਚਾਰ ਜਿਹੜੇ ਉਹ ਤੁਸੀਂ ਸਾਂਝੇ ਕਰਿਓ। ਜਿਨ੍ਹਾਂ ਨੇ ਸਾਡੇ ਫੇਸਬੁੱਕ, YouTube ਦੇ ਉੱਤੇ ਜਿਹੜੇ ਉਹ ਜੁੜੇ, ਸਾਰਿਆਂ ਦੇ ਨਾਮ ਤਾਂ ਨਹੀਂ ਲੈ ਸਕਾਂਗੇ, ਮੁਸ਼ਕਿਲ ਆ, ਮਾਫੀ ਚਾਹੁੰਦੇ ਹਾਂ। ਪਰ ਜਿਹੜੇ ਵੀ ਜੁੜੇ ਆ, ਉਹਨਾਂ ਸਾਰਿਆਂ ਦਾ ਹੀ ਅਸੀਂ ਜਿਹੜਾ ਉਹ ਧੰਨਵਾਦ ਕਰਦੇ ਹਾਂ, ਥੈਂਕ ਯੂ ਕਰਦੇ ਹਾਂ। ਇੱਦਾਂ ਹੀ ਆਉਣ ਵਾਲੇ ਵਰ੍ਹੇ ਦੇ ਵਿੱਚ ਵੀ ਤੁਹਾਡੇ ਲਈ ਵਧੀਆ ਪ੍ਰੋਗਰਾਮ, ਵਧੀਆ ਚੀਜ਼ਾਂ ਜਿਹੜੀਆਂ ਉਹ ਰੋਜ਼ਾਨਾ ਹੀ ਜਿਹੜੀਆਂ ਉਹ ਲੈ ਕੇ ਆਉਂਦੇ ਰਹੀਏ। ਇਹੀ ਪਰਮਾਤਮਾ ਅੱਗੇ ਅਰਦਾਸ ਕਰਦੇ ਵੀ ਪਰਮਾਤਮਾ ਬਲ ਬਖਸ਼ੇ, ਜਿਸ ਦੇ ਨਾਲ ਆਪਣੀ ਕਮਿਊਨਿਟੀ, ਆਪਣੇ ਭਾਈਚਾਰੇ ਦਾ ਜਿਹੜਾ ਉਹ ਫਾਇਦਾ ਹੁੰਦਾ ਰਹੇ। ਤੇ ਹਰਜੋਤ ਸਿੰਘ ਹੁਣ ਲਈਏ ਜੀ ਇਜਾਜ਼ਤ ਫਿਰ। ਜੀ ਬਿਲਕੁਲ। ਇੱਕ ਤਾਂ ਇਹ ਆ ਵੀ ਜਿੰਨੇ ਵੀ ਆਪਾਂ ਨੂੰ ਕ੍ਰਿਟੀਸਾਈਜ਼ ਕਰਦੇ ਆ, ਕਰੈਕਸ਼ਨ ਲਈ ਕਾਲ ਕਰਦੇ ਆ, ਮੈਸੇਜ ਕਰਦੇ ਆ, ਉਹਨਾਂ ਸਾਰਿਆਂ ਦਾ ਧੰਨਵਾਦ, ਕਿਉਂਕਿ ਆਪਾਂ ਇੱਦਾਂ ਹੀ ਇੰਪਰੂਵ ਹੋਣਾ ਆ। ਬਾਕੀ ਆਪਾਂ ਮਾਫੀ ਵੀ ਮੰਗਦੇ ਜੇ ਕਿਸੇ ਨੂੰ ਗਲਤ ਸ਼ਬਦ ਕਿਹਾ ਗਿਆ ਹੋਵੇ, ਕਿਉਂਕਿ ਹੁਣ ਤੁਸੀਂ ਦੇਖਦੇ ਹੀ ਆ ਵੀ ਕਿੰਨਾ ਔਖਾ ਕੰਮ ਆ, 24 ਘੰਟੇ ਵਾਲਾ ਹੀ ਕੰਮ ਆ। ਇੱਕ ਦਿਨ ਤੜਕੇ 4 ਵਜੇ ਕਾਲ ਆ ਗਈ ਪਈ, ਮੈਂ ਜੀ ਗੱਲ ਕਰਾਇਓ, ਮੈਂ ਇਮੀਗ੍ਰੇਸ਼ਨ ਅਟਾਰਨੀ ਨਾਲ ਕਰਨੀ ਆ ਗੱਲ, ਲਾਈਵ ਚੱਲਦਾ ਸੋ ਪਤਾ ਨਹੀਂ ਕਈ ਵਾਰੀ ਜਿਹੜੇ YouTube ਦੇਖਦੇ ਵੀ ਕਿਹੜੇ ਟਾਈਮ ਤੇ ਕੀ ਚੱਲ ਰਿਹਾ। ਸੋ ਉਹਦੇ ਲਈ ਆਪਾਂ ਮਾਫੀ ਮੰਗਦੇ ਹਾਂ ਤੇ ਵਾਹਿਗੁਰੂ ਲਈ ਆਪਾਂ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਮੰਗਦੇ ਹਾਂ, ਅਰਦਾਸ ਕਰਦੇ ਹਾਂ। ਸਾਰਿਆਂ ਨੂੰ ਪਰਮਾਤਮਾ ਵਧੀਆ ਸਿਹਤ ਬਖਸ਼ੇ, ਕਰੋਨਾ ਤੋਂ ਛੁਟਕਾਰਾ ਹੋਵੇ, ਕਿਉਂਕਿ ਹੁਣ 2 ਸਾਲ ਹੋ ਜਾਣੇ ਆ। ਸਾਰੀ ਦੁਨੀਆ ਦੇ ਵਿੱਚ ਤਰਸੱਲੀ ਮਚਾਈ ਆ, ਸਾਰੀ ਦੁਨੀਆ 'ਚ ਆਪਾਂ ਦੇਖਿਆ ਵੀ ਜਿਹੜੇ ਗਰੀਬ ਮੁਲਕ ਆ ਉੱਥੇ ਕਿੰਨਾ ਬੁਰਾ ਹਾਲ ਆ। ਸੋ ਆਪਾਂ ਸਾਰੇ ਰਲ ਕੇ ਇਹੀ ਅਰਦਾਸ ਕਰਨੀ ਆ ਵੀ ਪਰਮਾਤਮਾ ਸਾਰਿਆਂ ਨੂੰ ਪੂਰੀ ਦੁਨੀਆ ਦੇ ਵਿੱਚ ਖੁਸ਼ੀਆਂ ਬਖਸ਼ੇ। ਜੀ ਬਿਲਕੁਲ। ਸਭ ਨੂੰ ਸਿਹਤਯਾਬੀ ਜਿਹੜੀ ਉਹ ਬਖਸ਼ੇ, ਸਾਰੇ ਸਿਹਤਮੰਦ ਜਿਹੜੇ ਉਹ ਰਹਿਣ, ਪਰਿਵਾਰਾਂ ਦੇ ਵਿੱਚ ਜਿਹੜੀ ਆ ਉਹ ਖੁਸ਼ੀ ਜਿਹੜੀ ਉਹ ਹੋਵੇ। ਤੇ ਚਲੋ ਜੀ, ਹੁਣ ਆਪਾਂ ਲੈਂਦੇ ਹਾਂ ਜੀ ਇਜਾਜ਼ਤ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭਨਾਂ ਨੂੰ ਪਿਆਰ ਸਤਿਕਾਰ ਸਹਿਤ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ US।